ਹੋਰ ਕੋਈ 10 ਆਪਸ਼ਨ ਹੋਰ ਕੀ ਛਾਟ ਪਵਾ ਲਾ ਜਾਨ ਵੇਖਣੀ ਨਾ ਇਹ ਚੀਜ਼ ਕਰਕੇ ਨਾ ਮੈਂ ਮਿੱਠੇ ਉੱਤੇ ਵੀ ਬਹਿਣਾ ਠਹਿਰ ਜਾ ਕਿਤੇ ਜੰਜੂਏ ਦਾ ਮੁੰਡਾ ਨਹੀਂ ਮੈਂ ਕਿਤੇ ਮੇਰੇ 2 ਪੀਸ ਨਾ ਕਰਦੀ ਮੈਂ ਨਾ ਉਦੋਂ ਕਿੱਡਾ ਘੁੰਨਾ ਸਾਂ ਨਹੀਂ ਥੋੜਾ ਵੱਡਾ ਹੀ ਸੀ ਗਾਰਡ ਰਖਾਤਾ ਇਹਨੂੰ ਤੇ ਆਪਣੇ ਭਰਾ ਨੂੰ ਨਾਲ ਲੈ ਕੇ ਜਾਂਦਾ ਸੀ ਉਹਨੂੰ ਕਹਿੰਦਾ ਸੀ ਤੂੰ ਸਿਰਫ ਏਦਾਂ ਕਰਨਾ ਬਾਕੀ ਮੈਂ ਕਰਿਆ अस्सलामुअलैकुम जी नाज़रीन टी टाइम में खुश आमदीद। ओवर एक्टिंग दो बंदे ओवर एक्टिंग करते पूरे नहीं स्टूडियो हाँ एक फैसल नाम है एक ये इधर जी इशारा है हाँ नहीं इधर इधर तू अच्छा ਉਹਦੀ ਵਜ੍ਹਾ ਕੀ ਹੈ ਫੈਸਲ ਨੂੰ ਤੇ ਪਤਾ ਨਾ ਉਹ ਤੇ ਜਾਣ ਕੇ ਕਰਦਾ ਇਹਨੂੰ ਵਿਚਾਰੇ ਨੂੰ ਹਲੇ ਪਤਾ ਨਹੀਂ ਇਹਨੂੰ ਐਸਤਾ ਐਸਤਾ ਮੈਂ ਦੱਸਾਂਗਾ ਕਿ ਬੇਟਾ ਇਹ ਓਵਰ ਐਕਟਿੰਗ ਹੁੰਦੀ ਹੈ ਉਹ ਫੜਿਆ ਜਾਂਦਾ ਬੰਦਾ ਫੌਰਨ ਕੇ ਯਾਰ ਹੈ ਵੱਧ ਕੇ ਅੱਗੇ ਆ ਰਿਹਾ ਲੇਕਿਨ ਉਹ ਠੀਕ ਹੋ ਜਾਏਗਾ ਮਿੱਠੇ 'ਚ ਇੱਕ ਫਾਲਟ ਹੈਗਾ ਉਹ ਵੀ ਮੈਂ ਦੱਸ ਰਿਹਾ ਲੇਕਿਨ ਇਹ ਮੰਨ ਨਹੀਂ ਰਿਹਾ ਮੇਰੀ ਗੱਲ ਮੈਂ ਮੰਨਿਆ ਤਵੱਜੋ ਨਹੀਂ ਕਰ ਰਿਹਾ ਉਧਰ ਉਹ ਰਿਜ਼ਲਟ ਨਿਕਲ ਕੇ ਨਹੀਂ ਆ ਰਿਹਾ ਦੋਵੇਂ ਸਾਈਡਾਂ ਤੇ ਇਦਾਂ ਲੱਗਦੇ ਗਮਲੇ ਹੀ ਰੱਖੇ ਇਹਦੇ 'ਚ ਵੀ ਇੱਕ ਫਾਲਟ ਆ ਇੱਕ ਟੁਕੜਾ ਅੱਜ ਇੱਕ ਕਿਹਾ ਭੈਣ ਮੈਂ ਉਹ ਫਾਲਟ ਦੱਸਣਾ ਜਿਹੜਾ ਮੈਨੂੰ ਪ੍ਰੋਬਲਮ ਕਰਦਾ ਚਲੋ ਬਾਕੀ ਉਹਨਾਂ ਨੂੰ ਪਤਾ ਹੋਊ ਜਿਨ੍ਹਾਂ ਨੂੰ ਉਹਨੂੰ ਕਰਦੇ ਹੋਣਗੇ ਮੈਨੂੰ ਵੀ ਇੱਕ ਪ੍ਰੋਬਲਮ ਆ ਫਿਰ ਜੇ ਤੁਸੀਂ ਤੁਹਾਨੂੰ ਕਿਹਦੇ ਤੋਂ ਦੱਸੋ ਜੀ ਮੈਨੂੰ ਨਾ ਉਹਨੇ ਤੈਨੂੰ ਗੋਲੀ ਦੱਸੀ ਆ ਚੁੱਪ ਕਰ ਯਾਰ ਮੈਨੂੰ ਜਿਹੜੀ ਪ੍ਰੋਬਲਮ ਉਹ ਤੇ 4 ਦਿਨ ਹੋ ਗਏ ਆ ਮੇਰੀ ਗੱਡੀ ਨਾ ਜਿਹੜੀ ਉਹ ਕਦੀ ਕਰੰਟ ਛੱਡ ਜਾਂਦੀ ਆ ਉਹ ਕੋਈ ਨਾ ਕੋਈ ਜਿੱਦਾਂ ਉੱਤੇ ਕੋਈ ਟੂਣਾ ਨਹੀਂ ਹੋਇਆ ਹੁੰਦਾ ਇਹ ਸਿਲਸਿਲਾ ਹੋਇਆ ਤੇਰੇ ਆ ਹੁਣ ਅੱਜ ਮੈਂ ਮੀਟਰ ਦੀਆਂ ਜਿੰਨੀਆਂ ਦੱਥਾ ਹੁੰਦਾ ਤਾਰਾਂ ਦਾ ਉਹ ਸਾਰਾ ਹੀ ਪਿੱਛੋਂ ਲਵਾਤਾ ਫੇਰ ਆਈ ਹੈ ਹਾਂ ਤੋੜ ਕੇ ਲਿਆਇਆ ਮੋਟਰਸਾਈਕਲ ਸੋਹਣਾ ਪਲੱਗ ਵੀ ਉਹਦਾ ਬਦਲਿਆ ਉਹ ਕਹਿੰਦਾ ਯਾਰ ਇਹਦੀ ਸਮਝ ਨਹੀਂ ਆਉਂਦੀ ਇੰਜਨ ਵੀ ਠੀਕ ਆ ਕੀ ਕਰਦੀ ਕੀ ਹੈ ਕਦੀ ਕਰੰਟ ਛੱਡ ਦਿੰਦੀ ਕਦੀ ਕਰੰਟ ਕੀ ਛੱਡ ਦਿੰਦੀ ਮਤਲਬ ਸਟਾਰਟ ਨਹੀਂ ਹੁੰਦੀ ਸਟਾਰਟ ਨਹੀਂ ਹੁੰਦੀ ਹਾਂਜੀ ਕਰੰਟ ਨਹੀਂ ਫੜਦੀ ਛਣ 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 ਮਾਡਲ ਕਿਹੜਾ ਵਾ ਮਾਡਲ ਪੁਰਾਣਾ ਹੀ ਮਾਡਲ ਆ ਵਾਹ ਵਾਹ ਬੁਰਾ ਹੀ ਮਾਡਲ ਆ ਉਹ ਮਤਲਬ 2000 ਆ 2002 4 6 8 10 ਉੱਤੇ ਉਹਦੇ 10 ਲਿਖਿਆ ਹੈ ਲੇਕਿਨ ਉਹ ਜਿਹੜਾ ਇੰਜਨ ਆ ਉਹ ਮੈਨੂੰ ਉਹਦਾ 2000 ਤੋਂ ਵੀ ਪਹਿਲੇ ਦਾ ਲੱਗਦਾ ਹਾਂਜੀ ਇਹ ਤੋਂ 2 ਸਾਲ ਵੱਡੀ ਹੈ ਇਹਦੀ ਗੱਡੀ ਹੈ ਇਹ ਤੋਂ 2 ਸਾਲ ਵੱਡੀ ਹੈ ਇਹਦੀ ਗੱਡੀ ਉਹਦਾ ਅਦਬ ਵੀ ਕਰਦਾ ਉਹ ਇਹਦੇ ਅੱਬੇ ਤੋਂ ਵੀ 2 ਸਾਲ ਵੱਡੀ ਆ ਉਹ ਇਹ ਗੱਡੀ ਦਾ ਇਹ ਹਿਸਾਬ ਆ 4 ਦਿਨ ਤੋਂ ਗੱਡੀ ਨੂੰ ਚਾਹੀਦਾ ਨਾ ਬੰਦਾ ਬਦਲ ਲਵੇ ਤੇ ਇਹਦਾ ਮੈਂ ਕੀ ਕਰਾਂ ਹੁਣ ਇਹਦਾ ਉਹ ਪਤਾ ਹੋਣੀ ਗੱਡੀ ਕਰਾਓ ਸਹੀ ਇਹ ਤੁਹਾਨੂੰ ਤਾਂ ਬੇਸਿਕਲੀ ਇਹ ਵਿਆਹ 'ਚ ਗੱਡੀ ਵੀ ਪਾਉਣ ਡਿਆ ਵਾ ਯਾਰ ਵਿਆਹ ਔਰ ਗੱਡੀ ਦੋਨੋਂ ਕਰੋ ਆਪ ਅੱਜ 2 ਮਹੀਨਾ ਚੱਲਿਆ ਗੱਡੀ ਮੇਰੀ ਆ ਰੋਂਡਰ ਲਿਸ਼ਕਾ ਮਾਰਨ ਦਈ ਸੀ ਸਾਰੀ ਆਹ 10 ਮਾਡਲ ਹੁਣ ਜਾ ਕੇ ਦੇਖ ਲੈ ਖੂਹ ਤੇ ਚੱਲਣ ਵਾਲਾ ਹਿਸਾਬ ਹੋਇਆ ਪਿਆ। ਜਿੰਨੇ ਕੀਤੀ ਤੇਰੇ ਕੋਈ ਹੁੰਦੀ ਆ ਹੁਣ ਮੈਂ ਉਹਦਾ ਫਾਲਟ ਆਪਣੇ ਵੱਲੋਂ ਕਲੀਅਰ ਕਰਦਾ ਉਹ ਡਬਲ ਫਾਲਟ ਬਣ ਜਾਂਦਾ ਜੀ ਮਹੀਨੇ ਚ 3-4 ਵਾਰੀ ਵੱਜ ਜਾਂਦਾ ਵਾ ਇੱਥੋਂ ਜਾ ਰਿਹਾ ਜੀ ਪੁਲ ਕੋਲੋਂ ਮੈਨੂੰ ਫੋਨ ਕਰ ਰਿਹਾ ਯਾਰ ਉਹ ਗੱਡੀ ਵੱਜ ਗਈ ਆ 3 ਵਾਰੀ ਵੱਜਿਆ ਇਸ ਮਹੀਨੇ ਪਰਸੋਂ ਉਸਤਾਦ ਜੀ ਇਹ ਗੱਡੀ ਧੋਤੀ ਹੈ ਇਹਨੇ 1 ਲੀਟਰ ਤੇਲ ਮਿੱਟੀ ਦਾ ਲਾ ਛੱਡਿਆ ਉਹ ਭਾਈ ਉਹ ਲਾਲੋ ਸਾਹਿਬ ਉਹ ਕਿਉਂ ਉਹ ਪੀਣ ਦਈ ਸੀ ਮੈਂ ਕਿਹਾ ਪੀ ਆ ਵੀ ਜਿੰਨਾ ਪੀ ਰਹੀ ਆ ਇਹਦੇ ਸਾਹਮਣੇ ਹੀ ਉਹ ਉਹ ਦੌੜ ਕੇ ਆਈ ਸੀ ਨਾ ਤੁਰ ਕੇ ਆਈ ਉਹਨੂੰ ਜੰਗਾਲ ਬਹੁਤ ਪਿਆ ਸੀ ਮੈਂ ਤੇਲ ਪਾਣਾ ਸੀ ਉਹ ਪੀ ਜਾਂਦੀ ਸੀ ਜਿੱਦਾਂ ਬਾਲਣ ਨਹੀਂ ਪੀ ਜਾਂਦਾ ਅੱਛਾ ਯਾਨੀ ਉਹ ਜਿੱਥੇ ਜ਼ੰਗ ਲੱਗਾ ਤੂੰ ਪਾਉਣਾ ਸੀ ਤੇ ਉਹ ਵਿੱਚ ਜਜ਼ਬ ਹੋ ਜਾਂਦਾ ਜਜ਼ਬ ਹੋ ਜਾਂਦਾ ਮੈਂ ਕਿਹਾ ਕਰ ਜਜ਼ਬ ਜਿੰਨਾ ਕਰਦੀ ਤੂੰ ਉਹਨੇ ਭਾਈ ਜਜ਼ਬ ਕੀਤਾ ਉਸ ਤੋਂ ਬਾਅਦ ਉਹ ਪ੍ਰੋਬਲਮਾਂ ਹੀ ਕਰੀ ਜਾ ਇਹਦਾ ਮਿੱਟੀ ਦਾ ਤੇਲ ਪੀ ਕੇ ਤਾਂ ਢਿੱਡ ਫੁੱਲ ਗਿਆ ਗੱਡੀ ਦਾ ਵਿਚਾਰੀ ਦਾ ਪਟਾਕਾ ਮਾਰ ਕੇ ਠਾ ਦੀ ਆਵਾਜ਼ ਇਹਦੀ ਗੱਡੀ ਦੀ ਨਾ ਸਵਾਏ ਹਾਰਨ ਤੋਂ ਹਰ ਚੀਜ਼ ਚ ਆਵਾਜ਼ ਹੁੰਦੀ ਹਰ ਚੀਜ਼ ਚੱਲਦੀ ਅੱਛਾ ਆਮ ਗੱਡੀ ਦੀ ਲੈਬ ਸਿੱਧੀ ਪੈਂਦੀ ਹੁੰਦੀ ਨਾ ਬੰਦੇ ਚਿਹਰੇ ਤੇ ਇਹਦੀ ਗੱਡੀ ਦੀ ਗਿੱਟਿਆਂ 'ਚ ਪੈਣ ਦੀ ਹੁੰਦੀ ਅੱਜ ਕਰਕੇ ਆਪ ਐਰਗੀ ਤੇ ਸ਼ੁਕਰ ਆ ਮੈਂ ਘੱਟ ਲਾਇਆ ਮਿੱਟੀ ਦਾ ਤੇਲ ਪਿਛਲੀ ਦਫਾ ਮੈਂ ਮਿੱਟੀ ਦਾ ਤੇਲ ਲਾ ਕੇ ਧੁੱਪੇ ਖਿਲਾਰੀ ਸਾਰੀ ਨੂੰ ਅੱਗ ਪੈ ਗਈ ਤੈਨੂੰ ਕਿੰਨੇ ਕਿਹਾ ਵੀ ਮਿੱਟੀ ਦਾ ਤੇਲ ਇਹ ਇਹਨਾਂ ਨੇ ਮਸ਼ਵਰਾ ਦਿੱਤਾ ਉਦੋਂ ਤੋਂ ਬਾਅਦ ਤੇ ਮੈਂ ਲਾਇਆ ਹੀ ਨਹੀਂ ਕਦੀ ਮੈਂ 2 ਕੰਮ ਜ਼ਿੰਦਗੀ 'ਚ ਛੱਡਦੇ ਸੀ ਇੱਕ ਜਿਹੜਾ ਬਾਲਣ ਸੇਕਦੇ ਆ ਨਾ ਉਹ ਪੱਥਰ ਦੇ ਉੱਤੇ ਇੱਟਾਂ ਰੱਖਣ ਲੱਗ ਪਿਆ ਪਹਿਲੇ ਮੈਂ ਉਦਾਂ ਹੀ ਸੇਕਦਾ ਸੀ ਫਮਕ ਹੋਇਆ ਇੱਕ ਦਿਨ ਸੋਫੇ ਸੜ ਗਏ ਬੈੱਡ ਵੀ ਸਾਰਾ ਕੁਛ ਉਦੋਂ ਤੋਂ ਬਾਅਦ ਮੈਂ ਕਿਹਾ ਇੱਟਾਂ ਵੀ ਰੱਖੋ ਤੇ ਥੋੜੀ ਸਪੋਰਟ ਉਹ ਕੀ ਕਿੱਥੇ ਕੀ ਕਰ ਰਹੇ ਮੈਨੂੰ ਸਮਝ ਨਹੀਂ ਆ ਰਹੀ ਸਾਨੂੰ ਆਪ ਨਹੀਂ ਆ ਰਹੀ ਕਹਿੰਦਾ ਜੀ ਡਾਇਰੈਕਟ ਮਾਰ ਉੱਤੇ ਨਾ ਜ਼ਮੀਨ ਤੇ ਰੱਖੋ ਨਾ ਦੇਗ ਪਕਾਉਣ ਵਾਸਤੇ ਦੇਗ ਨਹੀਂ ਕੋਲੇ ਪਟਾਕਾ ਮਾਰ ਜਾਂਦੇ ਹੁੰਦੇ ਸਾਰੀ ਸਮਝ ਨਹੀਂ ਆ ਰਹੀ ਤੁਹਾਨੂੰ ਆਹੋ ਫਰਸ਼ ਪਟਾਕਾ ਮਾਰ ਜਾਂਦੇ ਆਹੋ ਟੈਲਾਂ ਦੇ ਵਿੱਚ ਤੁਹਾਨੂੰ ਸਮਝ ਨਹੀਂ ਆ ਰਹੀ ਚਲੋ ਸ਼ੋਅ ਤਾਂ ਨਿਕਲ ਰਿਹਾ ਅੱਛਾ ਕਹਿੰਦਾ ਸ਼ੌਕ ਇਹ 2 ਕੰਮ ਮੈਂ ਛੱਡਦੇ ਸੀ ਦੂਜਾ ਮੈਨੂੰ ਹੁਣ ਭੁੱਲ ਗਿਆ ਤਾਜੀ ਉਹਨੂੰ ਪੁੱਛਿਆ ਮੋਟਰਸਾਈਕਲ ਵਾਲਾ ਹਾਂ ਤੇਲ ਵਾਲਾ ਮਿੱਟੀ ਦੇ ਤੇਲ ਵਾਲਾ ਤਾਜੀ ਉਹਨੂੰ ਪੁੱਛਿਆ ਕਿੰਨਾ ਹੋ ਗਿਆ 2 ਕੰਮ ਕਹਿੰਦਾ ਮੈਂ ਯਾਦ ਕੀਤੇ ਇੱਕ ਫਸੇ ਚੈੱਕ ਭੁੱਲ ਗਿਆ ਤੁਸੀਂ ਪੁੱਛਿਆ ਨਾ ਨਾਲ ਦੂਜਾ ਵੀ ਮੈਨੂੰ ਚਲੋ ਰੇਂਜ ਚ ਆ ਗਿਆ ਉਸਤਾਦ ਜੀ ਤੁਹਾਨੂੰ ਇੱਕ ਛੋਟਾ ਵਾਕਿਆ ਸੁਣਾਉਣ ਲੱਗਾ ਆਪਣੀ ਲਾਈਫ ਦਾ ਮੈਂ ਸਟਾਕ ਮਾਰਕੀਟ ਜੌਬ ਕਰਦਾ ਸੀ ਤੇ ਮੇਰੇ ਕੋਲ ਉਸਤਾਦ ਜੀ ਮੋਟਰਸਾਈਕਲ ਇਸ ਕਿਸਮ ਦੀ ਹਾਨੋ ਓਏ ਹੋਏ ਥੱਕੀ ਮੋਟਰਸਾਈਕਲ ਉਹਦੀ ਸੀਟ ਲੈਦਾ ਹੁੰਦੀ ਸੀ ਟਾਪੇ ਵੀ ਲੈਦਾ ਹੁੰਦੇ ਸੀ ਤੇ ਸਲੈਂਸਰ ਨਾਲ ਡੋਰੀਆਂ ਬੰਨੀਆਂ ਹੁੰਦੀਆਂ ਸੀ ਤੇ ਉਸਤਾਦ ਜੀ ਮੈਨੂੰ ਤਨਖਾਹ ਮਿਲੀ ਤੇ ਮੈਂ ਦਫ਼ਤਰੋਂ ਨਿਕਲਿਆ ਮੈਂ ਹੈਪੀ
ਕਿ ਯਾਰ ਮੈਂ 1000 ਰੁਪਏ ਪਾਈਦਾ ਸੀ, ਮੈਨੂੰ ਵਾਹਵਾ 15 ਸਾਲ ਪੁਰਾਣੀ ਗੱਲ। ਮੈਂ ਕਿਹਾ ਲਓ ਜੀ ਮਿੱਠਾ ਜੀ ਪੈਸੇ ਮਿਲ ਗਏ ਆ ਤੇ ਹੁਣ ਘਰ ਅੰਬ ਲੈ ਕੇ ਜਾਵਾਂਗੇ, ਇੰਜ ਕਰਾਂਗੇ, ਘਰ ਜਾ ਕੇ ਆਹ ਦੇਣੇ, ਮੋਬਾਈਲ ਦੀ ਕਿਸ਼ਤ ਦੇਣੀ ਆ। ਮੈਂ ਨਵਲਟੀ ਪੁਲ ਤੋਂ ਪੁਲ ਕੋਲ ਉਤਰ ਕੇ ਸਾਜੀ ਇੰਜ ਮੁੜਿਆ ਤੇ ਆਵਾਜ਼ ਆਈ ਠਾ, ਟਾਇਰ ਵੀ ਪਾੜ ਗਿਆ, ਟੂਬ ਵੀ ਪਾੜ ਗਈ। ਜਿਹੜਾ 1000 ਰੁਪਏ ਦੀ ਸਿਉਣਾ ਸੀ ਨਾ ਉਹ ਮੋਟਰਸਾਈਕਲ ਤੇ ਲੱਗ ਗਿਆ। ਮੈਂ ਸਾਰਾ ਮਹੀਨਾ ਤੰਗੀ ਚ ਕੱਢਿਆ। ਅੰਬੂਨੇਸ ਇਹ ਕਿਹੜੀ ਸਟਾਕ ਮਾਰਕੀਟ ਸੀ ਜਿੱਥੇ ਮਤਲਬ ਇਦਾਂ ਦੀ ਮੋਟਰਸਾਈਕਲ ਦੀ ਗੱਡੀ ਦੀ ਮੈਨੂੰ ਸਮਝ ਨਹੀਂ ਆਉਂਦੀ। ਇੱਕ ਮਕੈਨਿਕ ਨੂੰ ਹੁਣ ਮੰਨਦਿਆਂ ਮੈਂ ਕਿਹਾ ਯਾਰ ਇਹਦੀ ਬ੍ਰੇਕ ਟੈਟ ਕਰੀ, ਉਹਨੇ ਭਾਈ ਟੈਟ ਕੀਤੀ, ਲੱਗਣ ਲੱਗ ਪਈ। 4 ਕਿਲੋਮੀਟਰ ਸਫ਼ਰ ਕੀਤਾ ਵਾ, ਉਹ ਭਾਈ ਫੇਰ ਨਹੀਂ ਘਟ ਗਈ, ਥੱਲੇ ਜਾ ਕੇ ਲੱਗੀ। ਫੇਰ ਮੈਂ ਮਕੈਨਿਕ ਨੂੰ ਵਹਾਈ, ਉਹ ਕਹਿੰਦਾ ਇਹਦੇ ਲੈਦਰ ਪੈਣੇ। ਉਹ ਪਹਿਲੇ ਨੂੰ ਮੈਂ ਪੁੱਛਿਆ ਵੀ ਮੈਂ ਕਿਹਾ ਲੈਦਰ ਪੈਣੇ ਇਹਦੇ, ਕਹਿੰਦਾ ਭਾਜੀ ਲੈਦਰ ਯੈਸ ਆ, ਇਹਨੂੰ ਚਲਾਓ। ਉਹ ਅਗਲਾ ਕਹਿੰਦਾ ਇਹਦੇ ਲੈਦਰ ਪੈਣੇ। ਕਿੱਡੀ ਮਾੜੀ ਮੋਟਰਸਾਈਕਲ ਆ, ਇਹ ਵੀ ਅੱਬਾ ਮੰਗ ਲਵੇ ਤੇ ਗੁੱਸਾ ਕਰਦਾ ਈ। ਇਹ ਵੀ ਕਿਉਂ ਅੱਛਾ ਫੇਰ ਕੀ ਹੁਣ ਉਹ ਮੈਨੂੰ ਸਮਝ ਨਹੀਂ ਆਉਂਦੀ। ਇੱਕ ਮਕੈਨਿਕ ਕਹਿੰਦਾ ਆ ਹੋਣ ਵਾਲਾ, ਇੱਕ ਕਹਿੰਦਾ ਆ ਹੋਣ ਵਾਲਾ। ਹੁਣ ਮੈਂ ਕੋਈ ਮਕੈਨਿਕ ਲੱਭਣਾ ਹੈਵੀ MBBS। ਨਹੀਂ ਤੂੰ ਜਿੰਨੇ ਮਰਜ਼ੀ ਹੈਵੀ ਲੱਭ ਲਾ, ਜਦੋਂ ਤੂੰ ਲਹਿਦਾ ਕੋ ਜਾਣਾ ਨਾ, ਹਾਂਜੀ, ਉਦੋਂ ਮਸਲਾ ਬਣਨਾ ਇੱਕੋ ਹੀ, ਡਾਕਟਰ ਤੇ ਮਕੈਨਿਕ ਤੇ ਨਾਈ ਨਹੀਂ ਤੇ ਦਰਜੀ ਤੇ ਧੋਬੀ ਧੋਬੀ ਵੀ ਤੇ ਅੱਬੂ। ਇਹ ਇੱਕੋ ਹੀ ਹੋਣਾ ਚਾਹੀਦਾ। ਬੇਸਿਕਲੀ ਇਹਦੀ ਗੱਡੀ ਤੇ ਨਾ ਡਰਾਈਵਰ ਨਵਾਂ ਪੈਣ ਵਾਲਾ ਵਾ, ਹੋਰ ਬਾਕੀ ਸਭ ਠੀਕ ਆ। ਤਾਂ ਜੀ ਮੈਂ ਨਾ ਹੁਣ ਜਦੋਂ ਆਉਣ ਲੱਗਾ ਇੱਥੇ ਤੇ ਮੈਂ ਨਾ ਰਸਤੇ 'ਚ ਇੱਕ ਦੇਸੀ ਜਿਹਾ ਬੰਦਾ ਨਾ ਨਾਸ਼ਤਾ ਲਾਉਂਦਾ ਵਾ, ਮੱਖਣ ਉੱਤੇ ਸ਼ੱਕਰ ਪਾ ਕੇ ਤੇ ਤਾਜ਼ਾ ਰੋਟੀ ਹਾਂ ਤੇ ਉਹ ਟੈਂਕੀ ਚੌਂਕ ਵਾਲਾ ਤੇ ਦਾਲ। ਉਹ ਨਾ ਮੈਂ ਉੱਥੇ ਰੋਟੀ ਖਾਣ ਤੇ ਸਾਡੇ ਮਹੱਲੇ 'ਚ ਨਾ ਇੱਕ ਫਕੀਰ ਆਉਂਦਾ ਵਾ, ਖਾਣਾ ਖਾਣੇ ਤੇ ਰੋਟੀ, ਮੈਂ ਦਾਲ ਨਾ ਖਾਣ ਡਿਆ ਰੋਟੀ। ਸ਼ੁਕਰ ਹੈ। ਅੱਛਾ ਦਾਲ ਨਾ, ਮੈਂ ਦਾਲ ਤੇ ਮੱਖਣ ਤੇ ਸ਼ੱਕਰ ਲਿਆ ਤੇ ਮੈਂ ਨਾ ਉੱਥੇ ਰੋਟੀ ਖਾਣ ਡਿਆ ਤੇ ਸਾਹਮਣੇ ਸਾਡੇ ਮਹੱਲੇ ਦਾ ਨਾ ਇੱਕ ਫਕੀਰ, ਉਹ ਵੀ ਉੱਥੇ ਬੈਠਾ ਖਾਣ ਡਿਆ। ਉਹ ਹੈ ਲੋਕਲ ਜਿਹਾ ਵਾ ਲੇਕਿਨ ਮਜ਼ੇਦਾਰ ਕੰਮ ਹੁੰਦਾ। ਫਕੀਰ ਨਹੀਂ ਖਾਣਾ ਉੱਥੇ। ਅੱਛਾ ਉਹ ਮੈਂ ਨਾ ਹੁਣ ਮੈਂ ਕਿਹਾ ਯਾਰ ਫਕੀਰ ਦੇ ਨਾ ਇਹਦੇ ਪੈਸੇ ਨਾ ਲਈ, ਮੈਂ ਕਿਹਾ ਮੈਂ ਦੇ ਦਾਂਗਾ। ਕਹਿੰਦਾ ਠੀਕ ਹੋ ਗਿਆ ਭਾਈ। ਹੁਣ ਮੈਂ ਖਾਣਾ ਖੁਣਾ ਖਾਦਾ, ਮੈਂ ਕਿਹਾ ਕਿੰਨੇ ਪੈਸੇ? ਕਹਿੰਦਾ 650 ਰੁਪਈਆ। ਤਾਜੀ ਇਹਨੇ ਕਹਾ ਫਕੀਰ ਦੇ ਪੈਸੇ ਨਹੀਂ ਲਈ, ਫਕੀਰ ਉੱਠ ਕੇ ਕਹਿੰਦਾ ਓਏ ਮੁਦੱਸਰ ਦੇ ਨਾਲ ਲਈ। ਕਹਿੰਦਾ ਮੈਂ ਕਿਹਾ ਕਿੰਨੇ ਪੈਸੇ? ਕਹਿੰਦਾ 650 ਰੁਪਈਆ। ਮੈਂ ਕਿਹਾ ਯਾਰ ਉਹ ਕਾਹਦਾ ਬਣ ਗਿਆ? ਕਹਿੰਦਾ ਭਾਈ ਇਹਨੂੰ ਕੀਮੇ ਨਾਲ ਰੋਟੀ ਖਾ ਕੇ ਉਹ ਜਿਹੜਾ ਉਹ ਕੀਮੇ ਨਾਲ ਖਾ ਕੇ ਗਿਆ ਵਾ। ਤੇ ਤੂੰ ਤੇ ਮੈਂ ਕਿਹਾ ਯਾਰ ਇਹ ਤਾਂ ਚਾਹੀਦਾ ਸੀ ਉਹਨੂੰ ਮੇਰੇ ਦੰਦਾ, ਮੈਂ ਦਾਲ ਨਾ ਖਾਣੇ ਆ। ਦਾਲ ਨਾ ਖਾ ਕੇ ਫਕੀਰ ਕੀਮੇ ਦਾ ਫਕੀਰ ਕਿਵੇਂ ਨਾਲ ਰੋਟੀ ਖਾ ਗਿਆ ਤੇ ਉਹਦੇ ਮਗਰ ਤੁਰ ਪਿਆ ਜਿਹੜਾ ਉਹਨੂੰ ਪੈਸੇ ਦੇ ਰਿਹਾ। ਕਹਿੰਦਾ ਇਹਨੂੰ ਨਾ ਦੇਈ, ਮੈਨੂੰ ਦੇਈ। ਮੇਰਾ ਕੀਮਾ ਇਹਨਾਂ ਨਾਲ ਬਕਾਇਆ। ਉਹ ਮੈਂ ਇੱਕ ਦਿਨ ਭੱਲਿਆਂ ਨੇ ਨਾ, ਸਾਡੇ ਨਾਸੀ ਟੋਕਣ ਵਾਲੇ ਭੱਲੇ ਹੁੰਦੇ ਸੀ, ਹਾਂਜੀ ਹਾਂਜੀ ਹਲੇ ਵੀ। ਤੇ ਉਹ ਮੈਂ ਉੱਥੋਂ ਨਾ ਇੱਕ ਪਲੇਟ ਲੈ ਕੇ ਤੇ ਖਾ ਰਿਹਾ, ਤੇ 2 ਮੀਆਂ ਬੀਵੀ ਤੇ ਨਾਲ ਇੱਕ ਦੋ ਉਹਨਾਂ ਦੇ ਬੱਚੇ। ਤੇ ਉਹ ਇਦਾਂ ਹੀ ਦੇਖ ਕੇ ਨਾ ਬੜਾ ਮੈਨੂੰ ਕਹਿੰਦਾ ਜੀ ਸਾਨੂੰ ਭੁੱਖ ਲੱਗੀ। ਮੈਂ ਉਹਨੂੰ ਕਿਹਾ ਯਾਰ ਇਹਨੂੰ ਦੇ ਦੇ। ਉਹ ਕਹਿ ਕੇ ਮੈਂ ਖਾਣ ਲੱਗ ਪਿਆ। ਜਦੋਂ ਮੈਂ ਖਾਧੀ ਪੈਸੇ ਦੇਣ ਤੇ ਮੈਂ ਦੇਖਿਆ 1 ਮਿੰਟ ਬਾਅਦ ਹੀ, ਤੇ ਮੈਂ ਕਿਹਾ ਕਿੱਥੇ ਗਏ? ਕਹਿੰਦਾ ਉਹ ਪੈਕ ਕਰਾ ਕੇ ਲੈ ਗਏ 4 ਪਲੇਟਾਂ। ਤਾਜੀ ਤੇ ਨਾ ਇੱਕ ਮੰਗਣ ਵਾਲਾ ਆਇਆ ਤੇ ਕੁਰਬਾਨੀ ਸੀ ਸਾਡੀ ਵੈਲੀ ਦੀ, ਤੇ ਮੈਂ ਕਿਹਾ ਅੰਮੀ ਨੂੰ ਗੋਸ਼ਤ ਦੋ। ਉਹਨੇ ਆ ਕਰਕੇ ਗੋਸ਼ਤ ਦਾ ਛਾਪਰ ਫੜਾਇਆ ਅੰਮੀ ਨੂੰ ਤੇ ਉਹਨੂੰ, ਤੇ ਉਹਨੇ ਆ ਕਰਕੇ ਫੜਿਆ ਵਾ ਮੰਗਣ ਵਾਲੇ ਨੇ। ਕਹਿੰਦਾ ਇਹ ਕਿਹੜਾ ਵੱਡਾ ਵਾ? ਮੈਂ ਕਿਹਾ ਹਾਂ। ਕਹਿੰਦੇ ਨਹੀਂ ਅਸੀਂ ਵੱਡਾ ਨਹੀਂ ਖਾਂਦੇ ਆਲੂ। ਯਾਰ ਮੈਂ ਕਿਹਾ ਆਹੋ ਸਹੀ ਗੱਲ ਆ, ਵੱਡੇ ਦਾ ਬੜਾ ਰੌਲਾ ਹੁੰਦਾ। ਕਹਿੰਦੇ ਅਸੀਂ ਭਾਈ ਵੱਡਾ ਨਹੀਂ, ਸਾਨੂੰ ਮਨਾ ਵਾ। ਵੱਡੇ ਦਾ ਸਿਰਫ ਨਾ ਕੀਮਾ ਲੋਕੀ ਲੈਂਦੇ ਨੇ, ਕੀਮਾ ਸ਼ੌਕ ਨਾਲ। ਅੱਛਾ ਸਾਡੀ ਇੱਕ ਫੈਮਿਲੀ ਹੈ, ਰਿਸ਼ਤੇਦਾਰਾਂ ਚੋਂ ਬੜੇ ਮੰਮੀ ਡੈਡੀ ਬਣਦੇ ਆ। ਉਹਦਾ ਨਹੀਂ ਜੀ ਮੈਂ ਬੜਾ ਨਾ ਮਨਾ ਹੈ, ਹਮ ਨਹੀਂ ਖਾਤੇ ਬੜਾ। ਤੇ ਕਬਾਬ ਖਵਾ ਦੋ, ਸ਼ਾਮੀਆਂ ਖਵਾ ਦੋ, ਉਹ ਸਾਰੀਆਂ ਇਹ ਸਰ ਇਹ ਸਹੀ ਗੱਲ ਕਹਿੰਦੇ ਆ। ਫਿਰ ਕੀ ਲੌਜਿਕ? ਨਹੀਂ ਇਹ ਉਹ ਸਹੀ ਗੱਲ ਕਹਿੰਦੇ ਆ। ਕਬਾਬ, ਹਾਂਜੀ, ਸ਼ਾਮੀਆਂ, ਟਿੱਕੀਆਂ ਜਿਹੜੀਆਂ ਟਿੱਕੀਆਂ ਹੁੰਦੀਆਂ, ਸ਼ਾਮੀ ਦੂਜੀ ਹੁੰਦੀ ਟਿੱਕੀ ਕੀਮੇ ਵਾਲੀ, ਹਾਂਜੀ। ਇਹ ਖਾ ਲੈਂਦੇ ਨੇ। ਇਹ ਹਰ ਘਰ ਵਾਲਾ ਖਾ ਲੈਂਦਾ। ਵੱਡਾ ਛੋਟਾ ਸਾਰਾ। ਨਹੀਂ ਕਬਾਬ ਛੋਟੇ ਦਾ ਜਾਂ ਮਟਨ ਦਾ ਤੇ ਮਜ਼ੇ ਨਹੀਂ, ਕਬਾਬ ਹੁੰਦਾ ਹੀ ਮਜ਼ਾ ਉਹਦਾ। ਫਿਰ ਸ਼ਾਮੀ ਜਿਹੜੀ ਉਹ ਹੁੰਦਾ ਹੀ ਮਜ਼ਾ ਉਹਦਾ ਵਾ ਬੀਫ ਦਾ, ਤੇ ਉਹ ਇਹ ਖਾਧਾ ਜਾਂਦਾ। ਲੇਕਿਨ ਗੋਸ਼ਤ ਫਿਰ ਉਹਦੀਆਂ ਹੱਡੀਆਂ, ਹਾਂਜੀ, ਚਾਂਪਾਂ ਪਾਵੇ ਉਹਦੇ, ਮਤਲਬ ਕੋਈ ਚੱਕਰ ਨਹੀਂ। ਤਾਂ ਜੀ ਇਹ ਕੋਈ ਮਸਲਾ ਹੁੰਦਾ ਕਿ ਫਲਾਣੇ ਘਰ ਨਹੀਂ ਖਾਂਦੇ ਜਾਂ ਅਸੀਂ ਨਹੀਂ ਹਾਂ ਮੇਰੇ ਨਹੀਂ ਖਾਂਦੇ, ਮੇਰੇ ਵਾਲਾ ਸਾਨੂੰ ਬੰਦ ਸੀ ਵੱਡਾ ਗੋਸ਼ਤ। ਮੈਂ ਵੀ ਨਹੀਂ ਖਾਂਦਾ, ਸਾਜੀ ਵੀ ਨਹੀਂ ਖਾਂਦੇ ਵੱਡਾ ਗੋਸ਼ਤ। ਮੈਂ ਵੱਡਾ ਗੋਸ਼ਤ ਖਾ ਲਵਾਂ ਮੈਨੂੰ ਖਾਬਾਂ ਡਰਾਉਣੀਆਂ ਆਉਣ ਲੱਗ ਪੈਂਦੀਆਂ, ਡਰ ਲੱਗਣ ਲੱਗ ਪੈਂਦਾ, ਪਤਾ ਨਹੀਂ ਕੀ ਰੋਲ। ਹਾਂ ਹੁੰਦਾ। ਮੇਰੀ ਅੰਮੀ ਜੀ ਨੂੰ ਵੀ ਮਨਾ ਵਾ, ਭਾਬੀ ਜੀ ਨੂੰ ਵੀ, 2 ਭਾਈਆਂ ਨੂੰ ਵੀ ਮਨਾ ਉਸਤਾਦ ਜੀ ਵੱਡਾ ਗੋਸ਼ਤ। ਹਾਂ ਲੇਕਿਨ ਉਹ ਮਜਬੂਰੀ ਨਾਲ ਖਾ ਲੈਂਦੇ ਜਦੋਂ ਛੋਟਾ ਆਂਦਾ ਹੀ ਨਹੀਂ। ਲੇਕਿਨ ਟਿੱਕੀਆਂ ਮੈਂ ਖਾਈ ਮਜਬੂਰੀ ਨਾਲ ਫਿਰ ਵੱਡਾ ਹੀ ਖਾਂਦੇ ਆ। ਓਏ ਉਹਨਾਂ ਨੂੰ ਆਂਦਾ ਹੀ ਨਹੀਂਗਾ, ਪੈਸੇ ਹੀ ਨਹੀਂ ਹੈ, ਸਾਰਿਆਂ ਨੂੰ ਮਨਾ ਹੀ ਆ। ਲੇਕਿਨ ਉਸਤਾਦ ਜੀ ਵੱਡਾ ਵੀ ਮੰਨ ਹੀ ਦੱਸਿਆ ਸਾਹਿਬ ਐਸ ਵੀ ਅੱਲਾ ਦਾ ਕਰਮ ਰਿਹਾ ਵਾ। ਯਕੀਨ ਮੰਨੋ ਸਾਰਾ ਛੋਟਾ ਹੀ ਇਕੱਠਾ ਹੋਇਆ ਵਾ, ਯਕੀਨ ਮੰਨੋ। ਅੱਛਾ ਜੀ। 13 ਛਾਪਰ ਹਲੇ ਪਏ, ਇਨਸ਼ਾਅੱਲਾ ਆਸ-ਆਸ ਵਕਤ ਤੇ ਨਡਾਉਣੇ ਆ, ਉਹ ਹੋ ਜਾਣਾ ਸੈੱਟ ਸਾਰਾ ਮਾਮਲਾ। ਵਿਆਹ ਈਦ ਤੋਂ ਇੱਕ ਦਿਨ ਪਹਿਲਾਂ ਜਾਂ ਬਰਗੀ ਕਹਿੰਦੇ ਬੱਕਰਿਆਂ ਵਾਲੇ ਦੇ ਘਰ ਪਹਿਲੇ ਹੀ ਈਦ ਤੋਂ ਇੱਕ ਦਿਨ ਸ਼ਨਾਖਤੀ ਕਾਰਡ ਦੀਆਂ ਕਾਪੀਆਂ ਸੋਟਾ ਹੈ ਕਿ ਮੈਨੂੰ ਪਹੁੰਚੇ ਹਰ। ਨਹੀਂ ਮੈਂ ਆਪਣੇ ਛਾਪਰ ਪ੍ਰਿੰਟ ਕਰਾਏ ਨਾਮ ਵਾਲੇ। ਅੱਛਾ ਲਿਖਿਆ ਸੀਗਾ ਮਿੱਠਾ ਪੁਰੀਆ ਛੋਟਾ ਬੜਾ ਹਮੇ ਦੇ।
ਮੈਂ ਲਿਆ ਐਤਕੀ ਅਸੀਂ ਉਹ ਭਾਈ ਲੈ ਕੇ ਆ ਨਾ ਜਿਹੜੇ ਛਾਪਰ ਮਿੱਠੇ ਉੱਤੇ ਵਾਕਈ ਲਿਖਿਆ ਸੀ ਉਹਨਾਂ ਨੇ ਬੱਕਰਾ ਬੈੜੀ ਤੇ ਊਂਠ ਉਹ ਜਿਹੜਾ ਤੁਸੀਂ ਹੈਗਾ ਗੋਸ਼ਤ ਉੱਤੇ ਟੇਕਾ ਹਾਂ ਯਾਰ ਇਹ ਬੜਾ ਅੱਛਾ ਕਿਸੇ ਨੇ ਕੰਮ ਕੀਤਾ। ਹਾਂ ਇਹ ਛਾਪਰ ਹੈ ਯਾਰ। ਫ੍ਰਿਜ 'ਚ ਛਾਪਰ ਪਏ ਹੁੰਦੇ ਸੀ ਨਾ ਤੇ ਭੁੱਲ ਕੇ ਵੱਡੇ ਵਾਲਾ ਛੋਟੇ ਨੂੰ ਬਣਾ ਦੇਣਾ। ਹੁਣ ਅਸੀਂ ਵੱਡਾ ਸੀ ਨਾ ਫਿਰ ਛਾਪਰ ਵੀ ਨੀਲੇ ਰੰਗ ਦੇ ਸਾਰੇ। ਹਾਂਜੀ। ਇਹ ਬੜਾ ਅੱਛਾ ਕੰਮ ਅਸੀਂ ਉਹ ਵੱਡਾ ਟੇਕ ਲਾ ਕੇ ਦਿੱਤਾ ਜਿਹਨੂੰ ਵੀ ਦਿੱਤਾ ਨਾ ਗੋਸ਼ਤ। ਇਹ ਵੀ ਠੀਕ ਹੈ ਬੰਦਾ ਮਤਲਬ ਛੋਟੇ ਦੇ ਵਿੱਚ ਵੱਡਾ ਪਾ ਕੇ ਦੇ। ਬਾਅਦ ਵਿੱਚ ਮੇਰੀ ਮਰੂਜ਼ੀ ਗਲਤ ਸੀਗੀ ਭਾਈ ਮੈਨੂੰ ਕਰਨਾ ਨਹੀਂ ਹੁੰਦਾ। ਤੁਸੀਂ ਮੇਰਾ ਗੋਸ਼ਤ ਕਿਹਦੇ ਹੱਥ ਭੇਜਿਆ ਸੀ? ਮੇਰੇ ਹੱਥ ਭੇਜਿਆ ਰਾਤ ਜਦੋਂ ਨਹੀਂ ਰਾਤ ਨੂੰ ਜਦੋਂ ਮੈਂ ਲੈ ਤੇ ਇਹਨੇ ਕੀ ਕੀਤਾ ਤੈਨੂੰ ਪੁੱਛੋ ਜ਼ਰਾ ਕੀ ਕੀਤਾ ਦੱਸ। ਉਹ ਨਾਮ ਲਿਖਿਆ ਸੀ ਮਿੱਠਾ ਪੁਰੀਆ ਦੱਸਣ ਨਾਮ ਲਿਖਿਆ ਸੀ ਉਸਤਾਦ ਜੀ ਨੇ ਨਾਮ ਵਾਲਾ ਦਿੱਤਾ ਤੈਨੂੰ ਨਹੀਂ ਨਾਮ ਵਾਲਾ ਨਹੀਂ ਸੀ ਹੈਗਾ। ਉਹ ਬੇਟਾ ਘਰ ਮੇਰੇ ਛਾਪਰ ਸਾਈ ਦੇ ਕੇ ਮੈਨੂੰ ਕਹਿੰਦਾ ਯਾਰ ਮਿੱਠੇ ਦੇਖੀ ਤੁਹਾਨੂੰ ਛਾਪਰ ਤੇ ਨਾਮ ਲਿਖਿਆ। ਮੈਂ ਘਰ ਸਾਰੇ ਛਾਪਰ ਫੋੜ ਮਾਰ ਕੇ ਕਿਸੇ ਤੇ ਮਿੱਠਾ ਨਹੀਂ ਸੀ ਲਿਖਿਆ। ਵੱਡੇ ਗੋਸ਼ਤ ਵਾਲਾ ਦੇ ਗਿਆ ਮੈਨੂੰ ਛਾਪਰ। ਉਹ ਨਹੀਂ ਛੋਟਾ ਵਾਲਾ ਵੱਡਾ ਦੇ ਹਲੇ ਵੀ ਤੇਰੇ ਕੋਲ ਛੋਟਾ ਪਿਆ ਵਾ 13 ਛਾਪਰ ਸਾਜੀ ਮੈਂ ਕਿਹਾ ਉਸਤਾਦ ਜੀ ਨੇ ਵੱਡਾ ਕੀਤਾ ਸੀ ਕਹਿੰਦਾ ਨਹੀਂ ਯਾਰ ਛੋਟੇ ਨਹੀਂ ਨਹੀਂ ਛੋਟਾ ਹੀ ਸੀ। ਇਹਨੇ ਫਿਰ ਸਾਜੀ ਬਦਲ ਲਿਆ ਵਾ। ਉਹ ਨਹੀਂ ਇਹਨੂੰ ਪਤਾ ਹੀ ਨਹੀਂ ਹੈਗਾ ਵੱਡੇ ਛੋਟੇ ਤੇ ਨਹੀਂ ਇਹਨੂੰ ਤੈਨੂੰ ਵੱਡੇ ਛੋਟੇ ਦੀ ਤਮੀਜ਼ ਹੈਗੀ ਹੈ। ਉਸਤਾਦ ਜੀ ਮੈਨੂੰ ਇਹ ਸਮਝ ਨਹੀਂ ਆਉਂਦੀ ਜਦੋਂ ਲੋਕੀ ਛੋਟੇ ਗੋਸ਼ਤ ਦੀ ਕੁਰਬਾਨੀ ਕਰਦੇ ਆ ਕਿ ਗੋਸ਼ਤ ਛਾਪਰਾਂ 'ਚ ਪਾਉਣ ਲੱਗਿਆ ਕਲੇਜੇ ਨੂੰ ਹੱਥ ਕਾਹਤੋਂ ਪੈਂਦਾ ਵਾ? ਹਾਂ ਜੀ ਮੇਰੀ ਗੱਲ ਸੁਣੋ ਮੈਂ ਹੁਣ ਸਾਰਿਆਂ ਨੂੰ ਜਿੰਨੇ ਅਸੀਂ ਨਾ ਦਫ਼ਤਰ ਤੇ 2-2 ਕਿਲੋ ਤੋਲ ਕੇ ਗੋਸ਼ਤ ਪਾਇਆ। ਹਾਂਜੀ ਠੀਕ ਗੋਸ਼ਤ ਸੀ ਤੁਹਾਡਾ ਤੋਲ ਕੇ ਪਾਇਆ ਨਹੀਂ ਅੰਦਾਜ਼ੇ ਨਾਲ ਨਹੀਂ ਪਾਇਆ ਹਾਂਜੀ ਤੋਲ ਕੇ। ਹੁਣ ਮੈਨੂੰ ਇਹ ਦੱਸੋ ਇੱਕ ਜਿਹੜਾ ਬੱਕਰਾ ਹੁੰਦਾ ਨਾਰਮਲ ਉਹ ਚੋਂ ਕਿੰਨਾ ਗੋਸ਼ਤ ਨਿਕਲਦਾ? 15 16 17 ਕਿਲੋ ਇੰਨਾ 20 ਕਿਲੋ ਨਿਕਲ ਜਾਣਾ ਨਹੀਂ 20 ਕਿਲੋ ਘੱਟ ਤੋਂ ਘੱਟ 70 ਕਿਲੋ ਨਿਕਲ ਉਹ ਆਉਂਦਾ। ਬਸ ਕਰਦੇ ਠਹਿਰ ਜਾ ਕਿਤੇ ਜ਼ਰਾਫੇ ਜੌਨ ਸੀਨਾ ਬੱਕਰਾ ਕੀਤਾ ਮੈਂ। 20 ਕਿਲੋ ਲਿਆ ਕਰ। ਅੱਛਾ 20 ਕਿਲੋ ਲਾ ਲਓ 22 ਕਿਲੋ ਲਾ ਲਓ ਤੇ ਉਹ ਜਨਾਬ ਜੀ ਤੁਸੀਂ 2 ਕਿਲੋ ਹੁੰਦੇ ਕਿੰਨੇ ਛਾਪਰ ਬਣੇ 10 ਦੋ ਬੱਕਰਿਆਂ ਦੇ ਕਿੰਨੇ ਬਣੇ 20 ਹਾਂਜੀ 30 ਲਾ ਲਓ ਤੁਸੀਂ 40 ਲਾ ਲਓ ਤੇ ਦਫ਼ਤਰ ਦੇ ਬੰਦੇ ਗਿਣ ਲਓ ਕਿੰਨੇ ਸਾਰੇ ਫੈਮਿਲੀ ਤੇ ਬਾਕੀ ਸਾਰਾ ਵਿਸ਼ੇ ਹਾਂਜੀ ਤੇ ਉਹ ਹੁਣ ਇੱਕ ਨੂੰ 2 ਕਿਲੋ ਵੀ ਦੇਖੋ ਯਾਰ ਆ ਕੀ ਮਤਲਬ ਤੈਨੂੰ ਕੀ ਕਰ ਰੱਸੀ ਬਣਾ ਦਾਂ ਬੱਕਰੇ ਦੀ। ਡੌਨ ਕਹਿੰਦਾ ਮੈਨੂੰ ਮਿਲਿਆ ਹੀ ਨਹੀਂ। ਡੌਨ ਦਾ ਯਾਰ ਪਿਆ ਸੀ ਉਹ ਮੈਂ ਇੱਥੇ ਰੱਖਿਆ ਸੀ ਮੈਂ ਤੈਨੂੰ ਦਿਆਂਗਾ ਠਹਿਰ ਤੁਸੀਂ ਕੇ। ਮਾਸ਼ਾਅੱਲਾ ਬੱਕਰਾ ਇਹਨਾਂ ਦਿੱਤਾ ਕਿ ਵਾਮ ਨੇ ਇਕੱਠਾ ਕਰਕੇ ਨਹੀਂ ਇਹਨਾਂ ਦਿੱਤਾ ਮੈਂ ਹਿਸਾਬ ਲਾਇਆ। ਹਾਂ ਤਾਜੀ ਨੇ ਸਹੀ ਗੋਸ਼ਤ 2 ਕਿਲੋ ਦੀ ਨਹੀਂ ਸਹੀ ਸੀਗਾ ਉਸਤਾਦ ਜੀ ਦੀ ਕੁਆਂਟੀਟੀ ਮਤਲਬ ਠੀਕ। ਇਕੱਠਾ ਨਹੀਂ ਨਾ ਆਇਆ ਕਿ ਤੂੰ ਜਿੰਨਾ ਤੁਸੀਂ ਦਿੱਤਾ। ਨਹੀਂ ਦੱਸ ਰਿਹਾ ਉਸਤਾਦ ਜੀ ਮੈਨੂੰ ਵੈੜ ਦਾ ਗੋਸ਼ਤ ਆਇਆ ਉਹ ਮੈਨੂੰ 3 ਕਪਾਈ ਲੱਗਾ ਉਸਤਾਦ ਜੀ। ਓਹੋ ਨਹੀਂ ਨਹੀਂ 2 ਕਿਲੋ ਪੂਰਾ ਗੋਸ਼ਤ। ਨਹੀਂ ਨਹੀਂ ਮੈਂ ਤੁਹਾਡਾ ਜਿਹੜਾ ਤਾਂ ਓਕੇ ਸੀ। ਸਭ ਤੋਂ ਬਹੁਤਾ ਗੋਸ਼ਤ ਮੈਨੂੰ ਦਿੱਤਾ ਬਲਕਿ 3-4 ਕਿਲੋ ਗੋਸ਼ਤ ਨੇ ਮੈਂ ਦਿੱਤਾ ਉਸਤਾਦ ਉਹ ਤੇ ਮੇਰੀ ਅੰਮੀ ਜੀ ਨੇ ਕਿਹਾ ਸੀ ਪੁੱਤ ਗੱਡੀ ਅੱਗੇ ਕਰਕੇ ਲਾਈ ਤੇਰੇ ਗੋਸ਼ਤ ਵਾਲੀ ਹੈਨਾ ਇੰਨਾ ਕੁਝ ਦੇ ਗਿਆ ਤੂੰ ਮੈਨੂੰ। ਇਹਨਾਂ ਨੇ ਪਤਾ ਕਿੰਨੇ ਛਾਪਰ ਤੁੰਨੇ ਸੱਬਲ ਮਾਰ ਮਾਰ ਕੇ ਫ੍ਰਿਜ ਨੂੰ ਅੱਗੇ ਕਰ ਛਾਪਰ ਡਿੱਗਦੇ ਸੀ ਉਹਨੂੰ ਮਾਰਦੇ ਸੀ ਫੇਰ 2 ਤੁੰਨਦੇ ਸੀ। ਸਾਫੇ ਬੰਨ ਕੇ ਤੇ ਫ੍ਰਿਜ ਬੰਦ ਕੀਤੀ ਹੋਈ ਇਹਨਾਂ ਨੇ। ਆਹੋ ਦੁਪੱਟੇ ਬੰਨੇ ਹੁੰਦੇ ਕਈਆਂ ਨੇ ਇਹਨਾਂ ਨੇ ਈਦ ਤੇ ਨਾ ਉੱਪਰਲੇ ਨੂੰ ਪਾ ਕੇ ਨਾ ਸਾਰਾ ਸੰਗਲ ਟੈਪ ਉੱਤੇ ਦੁਪੱਟਾ ਬੰਨਿਆ ਹੁੰਦਾ ਕਿ ਖੁੱਲੇ ਤੇ ਤੁੰਨੇ ਹੁੰਦੇ ਨੇ ਛਾਪਰ ਓਏ ਹੋਏ। ਇਹਨਾਂ ਨੇ ਨਾ ਪਿੰਡੋਂ ਸਿਆਣਾ ਬੰਦਾ ਸੱਦਿਆ ਸਿਰਫ ਛਾਪਰ ਸੈਟ ਕਰਾਉਣ ਵਾਸਤੇ ਇਹ ਕਿੱਥੇ ਰੱਖਣਾ ਕਿੱਥੇ ਰੱਖਣਾ। ਤੇ ਇਹਨਾਂ ਨੂੰ ਵੀ ਕਿਸੇ ਨੇ ਕਿਹਾ ਭਾਈ ਉਤਲੇ ਖਾਨੇ 'ਚ ਰੱਖਣਾ ਇਹਨਾਂ ਨੇ ਫ੍ਰਿਜ ਹੀ ਭਾਈ ਉਲਟੀ ਕਰਤੀ। ਉਹ ਜਿਹੜਾ ਉਤਲਾ ਥੱਲੇ ਕਰਤਾ ਕਹਿੰਦੇ ਉਹ ਉੱਪਰਲਾ ਵੱਡਾ ਹੋ ਗਿਆ। ਕਹਿੰਦੇ ਉਹ ਵੱਡਾ ਵਾ ਬਾਅਦ 'ਚ ਉੱਥੇ ਭਾਈ ਬਰਫ਼ ਦੀਆਂ ਪੱਟੀਆਂ ਸੁੱਟਦੇ ਫਿਰਨ ਫ੍ਰਿਜ। ਉਸਤਾਦ ਜੀ ਇਹਨਾਂ ਨੇ ਮਰਮਾ ਤੋਂ ਬਾਅਦ ਤੱਕ ਬਰਫ਼ ਬਾਹਰੋਂ ਲੈਣੀ ਇਹਨਾਂ ਨੇ ਬੈਠੇ ਹੋਣਾ ਇਹਨਾਂ ਦੇ ਉੱਤੇ ਲੋਕ ਘਟਾ ਯਾਰ ਜਿਹੜੇ ਟਰੱਕਾਂ ਵਾਲੇ ਅੱਡੇ ਤੇ ਨਹੀਂ ਹੁੰਦੇ ਉਹਨਾਂ ਨੂੰ ਬੁਲਾਇਆ ਕਿ ਤੂੰ ਧਾਂਗਾ ਲਾ ਵਿੱਚ। ਇਹਨਾਂ ਦੇ ਮਹੱਲੇ ਦੇ ਵਿੱਚ ਜਦੋਂ ਗਲੀ ਵਾਲੇ ਇਕੱਠੇ ਨਹੀਂ ਹੁੰਦੇ ਕੁਰਬਾਨੀ ਕਰਨ ਲੱਗੇ ਉਹ ਇੱਕ ਇਹਨਾਂ ਦੀ ਗਲੀ ਦੇ ਵਿੱਚ ਬੰਦੇ ਨੇ ਬੱਕਰਾ ਕੀਤਾ ਛੋਟਾ ਜਿਹਾ ਤੇ 70-80 ਬੰਦੇ ਖੜੇ ਨੇ ਐ ਕਰਕੇ ਦੇਖ ਰਹੇ ਵੀ ਕੁਰਬਾਨੀ ਹੋ ਰਹੀ ਤੇ ਬੱਕਰਾ ਉਹਨਾਂ ਨੇ ਦੇਖ ਲਿਆ। ਬੱਕਰਾ ਹੀ ਘਟ ਗਿਆ ਬੱਕਰਾ ਦੇਖ ਕੇ ਮਾਲਕ ਨੂੰ ਜਿਹਦਾ ਬੱਕਰਾ ਸਾਨੂੰ ਕਹਿੰਦਾ ਇਹ ਭਗਤਾਉਣਾ ਕਿੱਦਾਂ ਮੈਂ ਤੇ ਹੋ ਜਾਣਾ ਕੁਰਬਾਨ ਲੇਕਿਨ ਇਹ ਤੂੰ ਭਗਤਾਉਣਾ ਕਿੱਦਾਂ ਬੰਦੇ ਤੇ ਵੇਖ। ਫੁੱਲ ਭਾਈ ਥੱਕਿਆ ਜਾਂ ਬੱਕਰਾ ਕੀਤਾ ਬੈਠੇ ਉਹਨਾਂ ਨੇ ਤੇ ਪੂਰੀ ਨਸਲ ਇਕੱਠੀ ਕੀਤੀ ਉਹ ਭਾਈ ਖਲੋਤੇ ਵੇਖਣ ਦੇ ਤੇ ਗੋਸ਼ਤ ਸਾਰਾ 11 ਕਿਲੋ ਨਿਕਲਿਆ ਪੂਰੇ। ਡੌਲਸ ਦੀ ਵੱਡੀ ਫ੍ਰਿਜ ਚਲਾ ਕੇ ਨਾ ਸਾਰੀ ਵਿੱਚ ਕੱਲੀ 골ਡਨ ਪਰ ਰੱਖੀ ਹੋਈ ਉਹਨੂੰ ਬੰਦ ਕਰ ਕੱਲੀ 골ਡਨ ਪਰ ਰੱਖੀ। ਬਾਹਰ ਯਾਰ ਨਾਜ਼ਰੀਨ ਗੱਲ ਇਹ ਆ ਕਿ ਇਹ ਵਾਕਈ ਗੱਲ ਸਹੀ ਹੈ ਉਸਤਾਦ ਜੀ ਬੜਾ ਜਿਗਰਾ ਚਾਹੀਦਾ ਈਦ ਤੇ ਖਾਸ ਤੌਰ ਤੇ ਬੱਕਰਾ ਕਰਕੇ ਤੇ ਕਿਸੇ ਮਾੜੇ ਨੂੰ ਦੇਣ ਲੱਗੇ ਠੀਕ ਆ। ਮੈਂ ਉਸਤਾਦ ਜੀ ਮੈਂ ਕਿ ਕਿਸੇ ਉਸ ਬੰਦੇ ਨੂੰ ਗੋਸ਼ਤ ਨਹੀਂ ਦਿੱਤਾ ਜਿਹਨੇ ਕੁਰਬਾਨੀ ਕੀਤੀ ਸੀ ਯਾਰ ਉਹਦਾ ਮੈਨੂੰ ਲੌਜਿਕ ਨਹੀਂ ਸਮਝ ਆਉਂਦੀ ਵੀ ਕਿੱਦਾਂ ਯਾਰ ਉਹਨੂੰ ਗੋਸ਼ਤ ਦੇਣਾ ਜਿਹਨੇ ਆਪ 2 ਬੱਕਰੇ ਕੀਤੇ ਤੁਸੀਂ ਉਹਨੂੰ ਇੰਨਾ ਕਿ ਮੈਨੂੰ ਇਹ ਨਹੀਂ ਸਮਝਦੇ ਉਹ ਤੁਹਾਨੂੰ ਦੇ ਜਾਂਦਾ ਉਹ ਯਾਰ ਸਮਝੋ ਬਾਹਰ ਆ ਯਾਰ। ਤਾਂ ਜੋ ਲੈਣ ਦੇਣ ਬਣਿਆ ਨਾ ਸੀ ਇੱਕ ਦੂਸਰੇ ਨੂੰ ਆਪਣੇ ਤਾਲੁਕ ਵੀ ਤਾਂ ਨਿਭਾਉਣੇ ਹੁੰਦੇ ਆ ਇਹ ਲੋਕੀ ਤਾਲੁਕ ਨਿਭਾਉਂਦੇ ਆ। ਇਹ ਸਾਡੇ ਹੈ ਖਾਸ ਤੌਰ ਤੇ ਪੰਜਾਬੀਆਂ 'ਚ ਨਾ ਵੀ ਵਿਆਹ ਵੀ ਆ ਗਿਆ ਨਾ 7 ਸਾਲ ਬਾਅਦ ਵੀ ਅਗਰ ਉਹਨੇ ਮਤਲਬ ਵਾਰੀ ਆਈ ਨਾ ਪਹਿਲੇ ਉਹਦੇ ਮੁੰਡੇ ਤੇ ਗਏ ਸੀ ਸਾਡੇ ਮੁੰਡੇ ਤੋਂ ਆਇਆ ਸੀ 5 ਸਾਲ ਪਹਿਲੇ ਹੁਣ ਉਹਦੀ ਕੁੜੀ ਦਾ ਜਾਂ ਮੁੰਡੇ ਦਾ ਵਾ ਤੇ 5 ਸਾਲ ਬਾਅਦ ਉਹਨੇ ਕਹਿਣਾ ਉਹਨੇ ਕੀ ਦਿੱਤਾ ਸੀ ਉਦੋਂ ਯਾਨੀ ਪੂਰਾ ਸੀ ਬਿਜ਼ਨਸ ਹਿਸਾਬ ਲਾਈਦਾ ਕਾਪੀਆਂ ਤੇ ਲਿਖੇ ਹੁੰਦੇ ਕੀ ਦਿੱਤਾ ਉਹਨੇ ਕਿਹਾ ਜੀ ਉਦੋਂ ਤੇ 5 ਸਾਲ ਪਹਿਲੇ ਸੀ 1000 ਰੁਪਏ ਦੇ ਕੇ ਆਇਆ ਸੀ। ਅੱਛਾ ਚੱਲ ਤੂੰ ਇਦਾਂ ਕਰੀ ਫੋਨ ਕਰਕੇ ਉਹਨੂੰ ਪੁੱਛ ਲਈ ਸ਼ਾਜ਼ੀਆਂ ਨੂੰ ਨੀਂਦਾ ਸਿਸਟਮ ਉਹਨੇ ਕਿੰਨਾ ਕੁ ਪਾਉਣਾ ਕੀ ਹਿਸਾਬ ਆ ਉਹਨੇ ਕਹਿੰਦੇ ਅਸੀਂ 1000 ਬਾ ਠੀਕ ਹੈ ਵੈਸੇ ਵੀ 1000 ਹਜ਼ਾਰ ਇਹ ਹਿਸਾਬ ਹੁੰਦਾ ਯਾਨੀ ਇਹਦਾ ਵੀ ਇੱਕ ਹਿਸਾਬ ਹੁੰਦਾ
ਇਹ ਆਪਣੀ ਖੁਸ਼ੀ ਨਾਲ ਨਹੀਂ ਦੇਣਾ ਤੁਸੀਂ। ਤਾਂ ਜੀ ਇੱਕ ਵਿਆਹ ਤੇ ਗਏ ਆ, ਉੱਥੇ ਇੱਕ ਮੇਰੇ ਕਜ਼ਨ ਨਾਲ ਇੱਕ ਬੰਦੇ ਨੇ ਰਫੜ ਪਾ ਲਿਆ, ਉਹ ਕਾਪੀ ਵਾਲੇ ਨੇ। ਉਹਨੇ ਉਹਨੂੰ 1000 ਰੁਪਏ ਦਿੱਤਾ, ਕਹਿੰਦਾ ਅਸੀਂ ਤੁਹਾਡੇ ਵਿਆਹ ਤੇ 1500 ਰੁਪਇਆ ਦੇ ਕੇ ਆਏ ਸੀ। ਉਹਨੇ ਕਿਹਾ ਯਾਰ ਅਸੀਂ ਘਰ ਜਾ ਕੇ ਲਿਖੀ ਦੇ ਆ, ਤੁਸੀਂ 1000 ਦੇ ਕੇ ਆਏ ਸੀ ਸਾਡੇ। ਉਹਨੇ ਭਾਈ ਉੱਥੇ ਰਫੜ ਪਾ ਲਿਆ ਵੀ ਤੂੰ ਜਿਹੜੇ ਬਣਦੇ ਆ ਲੈ ਲਾ, ਬਾਅਦ ਚੋਂ ਗੱਲਬਾਤ। ਮੇਰੇ ਇੱਕ ਦੋਸਤ ਦਾ ਵਿਆਹ ਸੀ, ਉਹਦਾ ਅੱਬਾ ਨਾਲ ਬੈਠਾ ਸੀ, ਮੈਂ ਅੱਗੇ ਵੀ ਇਹ ਗੱਲ ਸੁਣਾਈ ਸੀ। ਉਹਦਾ ਅੱਬਾ ਨਾਲ ਬੈਠਾ ਸਲਾਮੀ ਵਾਲਾ, ਤੇ ਮੇਰਾ ਦੋਸਤ ਲਾਹੌਰ ਵਾਲਾ, ਅੱਛਾ ਤੇ ਉਹਨੇ ਲਾਹੌਰ ਜਾਣੀ ਸੀ ਬਰਾਤ, ਤੇ ਅਸੀਂ ਉਹਨੂੰ 200 ਰੁਪਇਆ ਫੜਾਇਆ। ਉਦੋਂ 80-90 ਰੁਪਏ ਕਿਰਾਇਆ ਸੀ, ਲਾਹੌਰ ਦਾ 100 ਹੋਊਗਾ। 200 ਰੁਪਇਆ ਸਲਾਮੀ ਫੜਾਈ, ਤਾਂ ਅੱਬਾ ਫੜ ਕਹਿੰਦਾ ਇਹ ਤੇ ਕਿਰਾਇਆ ਹੋ ਗਿਆ ਜਾਣਾ ਆਉਂਦਾ ਤੇ ਸਲਾਮੀ। ਭਾਈ ਅਸੀਂ ਇੱਕ ਵਿਆਹ ਤੇ ਚਲੇ ਗਏ, ਮੁੰਡਾ ਦੋਸਤ ਆ, ਭੁੱਖਾ ਬੜੀ ਵੱਡੀ, ਤੇ ਉਹ ਨਾ ਕਿਸੇ ਵਿਆਹ ਦੇ ਪੈਸੇ ਪੂਸੇ ਨਹੀਂ ਦਿੰਦਾ ਹੈਗਾ। ਮੇਰੀ ਸਿਸਟਰ ਦੀ ਸ਼ਾਦੀ ਹੋਈ, ਮੇਰੀ ਹੋਈ, ਭਾਈ ਦੀ ਹੋਈ, ਉਹਨੇ ਕਿਸੇ ਦੇ ਪੈਸੇ ਨਹੀਂ ਦਿੱਤੇ, ਰੋਟੀ ਖਾਧੀ ਚਲੇ ਗਿਆ। ਹੁਣ ਉਹਦੇ ਭਰਾ ਦਾ ਵਿਆਹ ਆ ਗਿਆ, ਤੇ ਅੱਲਾ ਜਨਨ ਨਸੀਬ ਕਰੇ, ਉਹਦਾ ਅੱਬੂ ਜ਼ਿੰਦਾ ਸੀ, ਤੇ ਅਸੀਂ 15-16 ਜਾਣੇ ਹੁਣ, ਤੇ ਤੁਹਾਨੂੰ ਕਹਿੰਦਾ ਤੁਸੀਂ ਦੇ ਦਿਓ ਪੈਸੇ, ਮੈਂ ਤੁਹਾਨੂੰ ਵਾਪਸ ਦੇ ਦਾਂ। ਅਸੀਂ ਕਹਿੰਦੇ ਨਹੀਂ। ਹੁਣ ਉਹਦਾ ਬੁੜਾ ਫਿਰਨ ਦਿਆ, ਉਹਨੂੰ ਪਤਾ ਵੀ ਇਹ ਨਹੀਂ ਦਿੰਦਾ। ਆ ਚੋਚੋ ਦੇ ਯਾਰਾਂ ਨੇ ਵੀ ਦੇਣਾ ਕੁਛ, ਕਿ ਭੁੱਖਾ ਹੀ ਫਿਰਨ ਨਹੀਂ ਆਵਾਂ ਸਾਡੇ ਸਾਹਮਣੇ ਚੋਚੋ ਦੇ ਯਾਰਾਂ ਨੇ ਕੁਝ ਦੇਣਾ, ਕਿ ਭੁੱਖਾ ਹੀ ਆ ਸਾਰੀਆਂ। ਉਸਤਾਦ ਜੀ ਜਿਹੜੇ ਇਹਨਾਂ ਦੇ ਨੋਟ ਨਹੀਂ ਚੱਲਦੇ ਜਾਲੀ, ਇਹਨਾਂ ਨੇ ਛੋਟੇ ਛੋਟੇ ਜਿਹੜੇ ਇਹਨੇ ਮੁੱਠ 'ਚ ਫੜੇ, ਉਹ ਵੀ ਇਹਨਾਂ ਨੇ ਬਾਹਰ ਸੀਗੇ। ਅੱਛਾ ਯਾਰ ਕਈਆਂ ਦਾ ਅੱਛਾ ਹਾਲਾਂਕਿ ਹੋਣਾ ਇਹ ਚਾਹੀਦਾ, ਜਿਹੜੇ ਸ਼ਾਦੀ ਕਰਦੇ ਨੇ ਨਾ, ਹਾਂਜੀ, ਉਹਨਾਂ ਨੂੰ ਵੀ ਇਹ ਨਹੀਂ ਹੋਣਾ ਚਾਹੀਦਾ ਕਿ ਵੀ ਸਾਨੂੰ ਮਤਲਬ ਇੰਨਾ ਹੋ ਜਾਣਾ, ਉਤੋਂ ਇੰਨਾ ਹੋ ਜਾਣਾਗਾ, ਇੰਨੀ ਸਲਾਮੀ ਪੈ ਜਾਏਗੀ। ਤੇ ਜਿਹੜੇ ਜਾਂਦੇ ਨੇ ਨਾ, ਉਹ ਵੀ ਆਪਣੀ ਅਸਲੀਅਤ ਆਪਣੀ ਖੁਸ਼ੀ ਨਾਲ ਦੇਣ। ਉਹਨਾਂ ਨੇ ਇਹ ਨਹੀਂ ਵੀ ਇਹਨੇ 1000 ਦਿੱਤਾ ਤੇ ਮਤਲਬ ਇੱਕ ਰੇਟ ਬਣਾ ਲੈਂਦੇ ਪੂਰੇ ਹਰ ਵਿਆਹ ਦਾ ਇੱਕ ਰੇਟ ਕੱਢ ਦਿੰਦੇ ਆ ਕਿ ਬਈ 2000 ਰੁਪਇਆ 1000 ਰੁਪਇਆ, 4 ਬੱਚੇ ਨੇ ਨਾਲ, ਮੀਆਂ ਬੀਵੀ ਆ ਨਾਲ, ਨੌਕਰੀਆਂ ਨਹੀਂ ਵੀ ਲੈਣ ਦੀ ਨਾਲ, ਹੋਰ ਵੀ, ਤੇ 20000 ਰੁਪਇਆ ਦੇ ਕੇ। ਅੱਛਾ ਤੁਹਾਡੀ ਜਦੋਂ ਬੇਟੀ ਦੀ ਸ਼ਾਦੀ ਸੀ ਨਾ, ਅਸੀਂ ਸਾਰੇ ਸੀ ਉੱਥੇ, ਤੇ ਮੈਂ ਕਿਹਾ ਯਾਰ ਗਿਫਟ ਤੇ ਕੋਈ ਲੈ ਕੇ ਨਹੀਂ ਆ, ਚਲੋ ਪੈਸੇ ਦੇ ਦਿੰਦੇ ਉਸਤਾਦ ਜੀ ਨੂੰ। ਤੇ ਹੁਣ ਤੁਸੀਂ ਬਿਜ਼ੀ ਸੀਗੇ, ਤੇ ਮੈਂ ਕਿਹਾ ਯਾਰ ਭਾਈ ਨੂੰ ਸਮਾਨ ਫਿਰਨ ਦੇ, ਇਹਨਾਂ ਨੂੰ ਦੇ ਦਿੰਦੇ ਆ। ਕਹਿੰਦੇ ਨਹੀਂ ਯਾਰ ਉਹਨੇ ਲੈ ਹੀ ਲੈਣੇ ਆ। ਮੈਂ ਨਾ ਉਦੋਂ ਕਿੱਡਾ ਘੁੰਨਾ ਸਾਂ, ਨਹੀਂ ਤੇ ਮੈਂ ਨਾ, ਮੇਰੇ ਇੱਕ ਦੋਸਤ ਦਾ ਵਿਆਹ ਆ ਗਿਆ, ਤੇ ਮੈਂ ਉਹਦੇ ਗਿਆ, ਤੇ ਮੈਨੂੰ ਨਹੀਂ ਸੀ ਪਤਾ ਹੁੰਦਾ ਵੀ ਸਲਾਮੀ ਕਿਹਨੂੰ ਫੜਾਈ ਦੀ ਕੀ ਹਿਸਾਬ ਹੁੰਦਾ। ਤੇ ਮੈਂ ਉਹਦੇ ਅੱਬੇ ਨੂੰ 500 ਰੁਪਇਆ ਉਦੋਂ ਦਿੱਤਾ। 500 ਰੁਪਇਆ ਮੈਂ ਫੜਾਇਆ ਉਦੋਂ, ਉਹ ਸਾਰੇ 200-100 ਦਿੰਦੇ ਸੀ, ਮੈਂ 500 ਰੁਪਇਆ ਉਹਦੇ ਅੱਬੂ ਨੂੰ ਫੜਾਤਾ। ਉਹਦੇ ਅੱਬੂ ਨੇ ਫੌਰਨ ਫੜ ਕੇ ਜੇਬ 'ਚ, ਉਹਨੂੰ ਪਤਾ ਲੱਗ ਗਿਆ ਰਿਜ਼ਵਾਨ ਦਾ ਨਾਂ ਸੀ। ਕਹਿੰਦਾ ਕੱਲ ਨੂੰ ਜਦੋਂ ਤੇਰਾ ਵਿਆਹ ਹੋਣਾ, ਮੈਂ ਆਉਣਾ ਕਿ ਮੇਰੇ ਅੱਬੇ ਨੇ ਆਉਣਾ? ਉਹ ਮੇਰਾ ਯਾਰ ਸੀ ਨਾ। ਮੈਂ ਕਿਹਾ ਤੂੰ ਆਉਣਾ, ਤੇ ਕਹਿੰਦਾ ਫਿਰ ਤੂੰ ਸਾਲਿਆ ਸਲਾਮੀ ਮੇਰੇ ਅੱਬੇ ਨੂੰ ਕਹਤਾ। ਕਹਿੰਦੀ ਬੇਟਾ ਮੈਨੂੰ ਦੇਣੀ, ਕਿਉਂਕਿ ਕੱਲ ਨੂੰ ਮੈਂ ਆਉਣਾ ਭੁਗਤਾਨ ਕਰਨ। ਲੈ ਮੇਰੇ ਉਹ ਐਸੀ ਗੱਲ ਪਈ ਦਿਮਾਗ ਨੂੰ, ਮੈਂ ਉਸ ਤੋਂ ਬਾਅਦ ਦਿੱਤੀ ਨਹੀਂ ਕਿਸੇ ਨੂੰ। ਮੈਂ ਕਿਹਾ ਕੰਮ ਹੀ ਰੌਲੇ ਵਾਲਾ ਰਹਿਣ ਦਿਓ। ਅਸੀਂ ਹੁਣ ਛੋਟੀ ਸਿਸਟਰ ਦੀ ਸ਼ਾਦੀ ਕੀਤੀ ਨਾ, ਸਾਡੀ ਆਖਰੀ ਸ਼ਾਦੀ ਸੀਗੀ, ਬਾਕੀ ਸਾਰੇ ਭੈਣ ਭਰਾਵਾਂ ਦੀ। ਅਸੀਂ ਕਿਸੇ ਕੋ ਮਿੱਠੇ ਸਲਾਮੀ ਨਹੀਂ ਲਈ, ਨਾ ਰਿਸ਼ਤੇਦਾਰ ਕੋ, ਨਾ ਭੈਣ ਭਰਾ। ਨਹੀਂ ਟਿੰਡਾਂ ਵੀ ਐਵੇਂ ਨਹੀਂ ਹੁੰਦੀਆਂ। ਨਹੀਂ ਭਾਈ ਸਲਾਮੀ ਨਹੀਂ ਲਈ, ਵਲੀਮੇ ਦੀ ਟਿਕਟ ਰੱਖੀ। ਬੱਚਾ ਕੰਮ ਸਲਾਮੀ ਤੇ ਨਹੀਂ ਲਏ, ਵਲੀਮੇ ਤੇ ਫਿਰ ਬਹੁਤੇ ਬਣਦੇ ਆ ਨਾ। ਇਦਾਂ ਦੇ ਆਪਣਾ ਕਜ਼ਨ ਨਚਾ ਕੇ ਕਹਿਣਗੇ ਖੁਸਰੇ ਬੜੇ ਟੈਟ ਆਏ। ਮੇਰਾ ਨਾ ਹੁਣ ਮਕਲਾਵਾ ਸੀਗਾ, ਮੈਨੂੰ ਡਾਂਸ ਦਾ ਇੰਨਾ ਸ਼ੌਕ ਸੀ ਸਕੂਲ ਦੌਰ 'ਚ। ਮੇਰੀ ਸ਼ਾਦੀ ਵੀ ਜਲਦੀ ਹੋ ਗਈ ਸੀ ਛੋਟੀ ਉਮਰ 'ਚ, ਤੇ ਮੈਂ ਨਾ ਮੇਰੇ ਸਸੁਰਾਲ ਵੀ ਸਾਰੇ ਆਪਣੇ ਸੀ, ਖਾਲਾਂ ਨਾਲ ਮੇਰੀ ਸ਼ਾਦੀ ਹੋਈ। ਹੁਣ 2 ਗੱਡੀਆਂ ਆਈਆਂ ਹੋਈਆਂ ਮੈਨੂੰ ਮਕਲਾਵੇ ਤੇ ਲੈਣ ਵਾਸਤੇ। ਮੈਂ ਗੱਡੀ 'ਚ ਬਹਿ ਗਿਆ ਵਾਂ, ਤੇ ਅੰਮੀ ਮੇਰੀ ਗੇਟ 'ਚ ਖੜੇ ਆ, ਉਰੇ ਆ ਗੱਲ ਸੁਣ। ਮੈਂ ਕਿਹਾ ਹਾਂਜੀ ਅੰਮੀ ਜੀ। ਮੈਂ ਕਿਹਾ ਉੱਥੇ ਜੁੱਤੀ ਲਗਾਈ ਦੀ ਰਸਮ ਹੋਣੀ ਆ, ਕੋਈ ਪੈਸੇ ਪੂਸੇ ਦੇਣਗੇ, ਕੋਈ ਮਾਮਲਾ, ਪੈਸੇ ਮੈਂ ਕਿਹਾ ਦੇਣਗੇ ਮੈਨੂੰ, ਜਾਂ ਕੋਈ ਸਮਝਾਉਣ ਨਸੀਹਤ ਕਰਨਗੇ। ਹਾਂ, ਮੈਨੂੰ ਹੁਣ ਬੁਲਾਇਆ ਗੇਟ 'ਚ, ਗੱਡੀ 'ਚ ਮੈਂ ਬਹਿ ਗਿਆ, ਕੱਢ ਕੇ ਮੈਨੂੰ ਬੁਲਾਇਆ। ਹੁਣ ਉੱਥੇ ਜਾ ਕੇ ਨੱਚਣ ਨਾ ਲੱਗ ਪਈ। ਆਹੋ ਯਾਰ ਮੈਂ ਆਪਣੇ ਵਿਆਹ ਦੇ ਮਿੱਠੇ ਇੰਨਾ ਡਾਂਸ ਕੀਤਾ ਨਾ, ਦੇਜਾ ਗੇੜਾ ਉਦੋਂ ਗਾਣਾ ਆਇਆ ਸੀ, ਦੇ ਦੇ ਗੇੜਾ। ਉੱਤੇ ਮਹਿੰਦੀ ਤੇ ਕੀ, ਵਲੀਮੇ ਤੇ, ਬਰਾਤ ਤੇ ਵੀ ਮੈਨੂੰ ਨਚਾਤਾ ਉਹਨਾਂ ਨੇ। ਯਾਰ ਮੈਂ ਬਹੁਤ ਡਾਂਸ ਕੀਤਾ ਸੀ, ਮੈਨੂੰ ਸਾਰੇ ਮੇਰੇ ਫਰੈਂਡ ਸੀ। ਐਵੇਂ ਗੰਜੇ ਹੁੰਦੇ ਬੰਦੇ। ਤੇ ਟਿੰਡ ਕਦੋਂ ਦੀ ਹੈ ਤੇਰੇ? ਆ ਕਦੋਂ ਦਾ ਕੀਤਾ ਤੂੰ? ਸ਼ੁਰੂ ਤੋਂ? ਇਹ ਤੇ ਮੇਰਾ ਸਟਾਈਲ ਆ ਉਸਤਾਦ ਜੀ, ਵਾਲ ਮੇਰੇ ਠੀਕ ਆ, ਦੇਖੋ। ਨਹੀਂ ਵਾਲ ਤੇਰੇ ਠੀਕ ਆ, ਇਹ ਸ਼ੁਰੂ ਤੋਂ ਹੀ ਵਿਆਹ ਕਿੱਦਾਂ ਸੀ? ਇਹ ਨਾ ਮੇਰੇ ਇੱਕ ਸਾਲੇ ਦੀ ਸ਼ਾਦੀ ਸੀ, ਇੰਗਲੈਂਡੋਂ ਆਇਆ ਸੀ। ਉਹਦੇ ਵਾਲ ਸੀ ਜਿਸ ਤਰ੍ਹਾਂ ਤੁਹਾਡੇ ਵਾਲ ਆ ਸਾਰਿਆਂ ਦੇ, ਠੀਕ ਵਾਲ ਸੀ। ਉਹਨੇ ਆਪਣੀ ਮਹਿੰਦੀ ਤੇ ਨਾ ਟਿੰਡ ਕਰਾ ਕੇ, ਸਪੈਸ਼ਲੀ UK ਤੋਂ ਆਇਆ ਸੀ ਉਹ, ਤੇ ਉਹਨੇ ਖੱਤ ਰੱਖਿਆ ਇਸ ਤਰ੍ਹਾਂ ਮੇਰੇ ਵਾਂਗੂ। ਮੈਂ ਉਹ ਤੋਂ ਬੜਾ, ਯਾਨੀ ਕਿ ਪਹਿਲੇ ਮੇਰੇ ਵਾਲ ਮੈਂ ਰੱਖਦਾ ਸੀ ਥੋੜੇ ਬਹੁਤ ਜਿੱਦਾਂ ਵੀ ਸੀ। ਅੱਛਾ, ਉਹ ਤੈਨੂੰ ਉਹ ਬਹੁਤ ਅੱਛਾ ਲੱਗਾ, ਉਹ ਬੜਾ ਅੱਛਾ ਲੱਗਾ, ਉਹਦੇ ਸੱਜਿਆ ਬੜਾ ਉਹ ਮੈਂ ਵੀ ਨਾ, ਮੈਂ ਕਿਹਾ ਯਾਰ ਇਹ ਲੁੱਕ ਅੱਛੀ ਆ, ਤੇ ਮੈਂ ਫਿਰ ਉਹ ਤੋਂ ਜ਼ਰਾ ਅਪਲਾਈ ਕਰਤਾ ਜੀ। ਉਦੋਂ ਦਾ ਇਦਾਂ ਹੀ ਮੈਂ ਕਿ ਜਗ੍ਹਾ ਕਿ ਵਿਆਹ ਦੇ ਵਿਗ ਲਾ ਲਈ, ਵਿਗ ਲਾਈ, ਮੈਂ ਪੈਂਟ ਕੋਟ ਪਾ ਕੇ ਨਾ, ਤੇ ਮੈਂ ਥੱਲੇ ਆਇਆ। ਵਿਗ ਹੁੰਦਾ ਜਾਂ ਵਿਗ ਹੁੰਦਾ? ਵਿਗ ਹੀ ਹੁੰਦਾ। ਉਹ ਮੈਂ ਪੈਂਟ ਕੋਟ ਪਾਇਆ ਤੇ ਵਿਗ ਲਾ ਕੇ ਮੈਂ ਥੱਲੇ ਆਇਆ ਭਾਈ, ਤੇ ਸਾਰੇ ਮੇਰੇ ਕਦਨ ਕਹਿੰਦੇ ਬੇਸ਼ੁਮਾਰ,
ਉਦਾਂ ਸਹੀ ਲੱਗਦਾ ਸੀ। ਆਹੋ ਕਹਿੰਦੇ ਤੇਰੀ ਇੱਕ ਪਹਿਚਾਣ ਬਣ ਗਈ ਆ ਉਹ ਕਰੀਮ ਤੂੰ ਯੂਜ਼ ਕੀਤੀ ਸੀ ਉਹਦੇ ਵਿੱਚ ਤੇਰੇ ਵਾਲ ਉੱਡੇ ਆ, ਦੱਸ ਨਾ ਇੱਥੇ ਦੇਖ ਤੇਰੇ ਕਿੱਦਾਂ ਦੀ ਜਗ੍ਹਾ ਜਿਵੇਂ ਗਿੱਲੇ ਪੈਰ ਲੱਗਦੇ ਰਹੇ ਆ, ਦੇਖ ਤਾਂ ਸਹੀ ਜਗ੍ਹਾ ਕਿੱਦਾਂ ਦੀ ਸਹੀ ਦਾ ਨੀਵਾ ਕਰਕੇ ਦੇਖੋ ਸਹੀ ਜਗ੍ਹਾ ਹੋਰ ਨਹੀਂ ਨਹੀਂ ਹੈਗੇ ਵਾਲ ਆ ਵਾਲ ਗਏ ਹੈਗੇ ਆ। ਕੱਖ ਵੀ ਹੈ ਨਹੀਂ ਸਹੀ, ਦੇਖੋ ਸਹੀ ਲੱਗਦਾ ਕਿ ਝਾੜੂ ਮਾਰਿਆ ਘਰੋੜ ਕੇ ਦਿਖਾ ਦੇਣਾ ਥੱਲੋਂ। ਨਹੀਂ ਨਹੀਂ ਸਹੀ ਆ, ਉਹ ਡਿਆ ਕਰਦਾ ਨਾ ਡਾਂਸ ਦੇ ਵਿੱਚ। ਯਾਰ ਇਹਦਾ ਵੀ ਕੁਛ ਕਰੋ ਯਾਰ। ਯਾਰ ਮੈਂ ਤੈਨੂੰ ਮਦਸਰ ਮਸ਼ਵਰਾ, ਤੂੰ ਵੀ ਥੋੜਾ ਜਿਹਾ ਟਾਈਮ ਤੇਰੇ ਕੋਲ ਹੁੰਦਾ ਵਾ, ਇਹ ਵੀ 2-4 ਘੰਟੇ ਕੱਢ ਲਿਆ ਕਰੇ। ਤੁਸੀਂ ਨਾ ਕੋਈ ਰਲ ਕੇ ਕਾਰੋਬਾਰ ਸ਼ੁਰੂ ਕਰ ਲਓ। ਤੁਸੀਂ ਹਮਜ਼ੁਲਫ ਵੀ ਆ ਦੋਵੇਂ। ਬਹੁਤ ਹੁੰਦਾ ਵਾ। ਉਹ ਭਾਈ ਹਮਜ਼ੁਲਫ ਹੀ ਆ। ਹਮਜ਼ੁਲਫੀ ਹਮਜ਼ੁਲਫ ਕਹਿੰਦੇ ਉਹ ਸਾਂਢੂ ਨੂੰ। ਉਹਨੇ ਨਹੀਂ, ਉਹ ਹੋਰ ਕਹਿੰਦੇ ਜੈਨਵਨ ਹਮਜ਼ੁਲਫ ਨੇ। ਕੀ ਕਰਨਗੇ ਉਸਤਾਦ ਜੀ, ਖਲੋਤੇ ਤਾਂ ਸੋਹਣੇ ਨਹੀਂ ਲੱਗਣੇ। ਮੈਂ ਰੰਗ ਦਾ ਕੰਮ ਕਰ ਲੈਣ, ਮੈਂ ਇਹਨਾਂ ਨੂੰ ਕਿਹਾ, ਮੈਂ ਦੱਸਿਆ, ਮੈਂ ਕਿਹਾ ਯਾਰ ਤੁਸੀਂ ਰੰਗ ਦਾ ਕੰਮ ਕਰ ਲੈ, ਇਹਨੂੰ ਨਾਲ ਰੱਖ ਲਾ। ਉਸਤਾਦ ਜੀ ਇਹਨੇ ਰੰਗ ਦੇ ਕੰਮ 'ਚ ਮੈਨੂੰ ਘਾਟਾ ਪਵਾ ਦੇਣਾ। ਉਹ ਕਿਉਂ? ਇਹਨੇ ਬਾਰਡਰ ਤੇ ਕਹਿਣਾ ਘੋੜੀਆਂ ਮੰਗਾ ਕੇ ਦਿਓ ਮੈਨੂੰ। ਥੱਲੇ ਬਾਰਡਰ ਕਰਨਾ ਵਾ ਤੇ ਇਹਨੇ ਕਹਿਣਾ ਘੋੜੀ ਬਾਰਡਰ ਤੇ ਘੋੜੀਆਂ ਮੰਗਾ ਕੇ ਦੇ। ਉਸਤਾਦ ਜੀ ਤੁਹਾਨੂੰ ਪਤਾ ਲੱਗਾ ਇਹਦੇ ਘਰ ਚੋਰ ਆ ਗਏ, ਫਿਰ ਚੋਰ ਗੋਡਿਆਂ ਭਰ ਬਹਿ ਕੇ ਇਹਨੂੰ ਕਹਿੰਦਾ ਕੱਢ ਦੇ ਜੋ ਕੁਛ ਹੈਗਾ ਜੀ। ਚੋਰ ਚੋਖੜੀ ਮਾਰ ਕੇ ਬਹਿ ਕੇ ਇਹਨੂੰ ਕਹਿ ਰਿਹਾ ਕਿੱਥੇ ਕੀ ਪਿਆ। ਨਹੀਂ ਯਾਰ ਇਹਦਾ ਕਰ ਕੋਈ ਹਿਸਾਬ। ਇਹਦਾ ਕੀ ਕਰੀਏ ਉਸਤਾਦ ਜੀ ਕੀ ਦੱਸੋ? ਕਰਾਂ। ਯਾਰ ਇਹਦਾ ਕੋਈ ਕੰਮ ਸ਼ਾਮ ਮੈਨੂੰ ਕਰਾਓ, ਇਹ ਕਰ ਲੈਂਦਾ ਸਾਰੇ ਕੰਮ। ਮੈਂ ਇਹਨੂੰ ਕਿਹਾ ਮਿਸਤਰੀਆਂ ਦਾ ਕੰਮ ਸੀ। ਕਿਹੜਾ ਮਿਸਤਰੀ? ਮਿਸਤਰੀਆਂ ਦਾ ਆ ਦਿਹਾੜੀਆਂ ਵਾਲਾ ਜਿਹੜਾ ਕੰਮ, ਬਸ ਠੀਕ ਹੈ ਉਸਤਾਦ ਮਕਾਨਾਂ ਦਾ। ਕਬਾੜੀਆਂ ਨੇ ਪਿਛਲੀ ਗਲੀ 'ਚ ਉਸਤਾਦ ਜੀ, ਪਿਛਲੀ ਗਲੀ 'ਚ ਕਬਾੜੀਆ ਵਾ, ਉਹ ਮੈਨੂੰ ਕਹਿਣਾ ਸੀ ਮੈਨੂੰ ਵੇਚ ਦਿਓ, 16,000 ਰੁਪਏ ਮਹੀਨਾ ਦੇਣਾ ਬਸ ਇਹਦਾ, ਕੀ ਪਤਾ ਨਾ ਉਹਨੇ ਪੂਰਾ ਰੱਖਿਆ ਕਰਨਾ। ਸਿਰਫ ਇਹਦਾ ਧੜਾ ਕਰਨਾ ਉਹਨੇ। ਧੜਾ ਹੀ ਕਰਨਾ। ਵੱਧ ਨਹੀਂ ਮਿਸਤਰੀਆਂ ਦਾ ਠੀਕ ਆ, ਉਹਦੇ ਨਾਲ ਹੀ ਗਰਮਾਲੇ ਨਾਲ ਪਲਸਤਰ ਕੀਤਾ, ਮੁੜ ਕੇ ਉਹ ਹੀ ਵਿਛਾ ਕੇ ਉੱਤੇ ਪੈ ਗਿਆ। ਇੱਕ ਚੋਰ ਇਹਨੂੰ ਪਿਆ, ਉਹ ਇਹਨੂੰ ਸਟੂਲ ਤੇ ਬਾ ਕੇ ਇਹਦੇ ਕੰਨਾਂ ਤੇ ਪਿਸਤੌਲ ਲਾ ਕੇ ਕਹਿੰਦਾ ਕੱਢ ਦੇ। ਨਹੀਂ ਇਹਨੂੰ ਮਿਸਤਰੀ ਮੰਗਣ ਡਏ ਭਰਾਵਾ, ਉਹ ਜਿਹੜੇ ਦੇਖਿਆ ਨੇ ਮਿੱਟੀ ਕੁੱਟਦੀ ਮਸ਼ੀਨ ਲੱਗੀ ਹੁੰਦੀ ਹੈ, ਇਹਨੂੰ ਪੁੱਠਾ ਕਰਕੇ ਆਇਆ ਇਹਦਾ ਮਸ਼ੀਨ ਮਿੱਟੀ ਕੁੱਟਣ ਕੇ ਸੋਹਣੀ ਲੱਗ ਗਈ ਰੋੜੀ ਕੁੱਟ। ਚੋਰ ਇਹਨੂੰ ਕਹਿੰਦੇ ਕਿੱਥੋਂ ਆਇਆ, ਕਹਿੰਦਾ ਜੀ ਉੱਤੋਂ ਡਿੱਗੇ ਆ। ਉਸਤਾਦ ਜੀ ਨੇ ਤੇ ਪੜਦਿਆਂ ਤੇ ਕਿਹਾ ਕਰਨਾ ਮੈਨੂੰ ਗੋ ਕਰ ਦਿਓ ਇੱਥੇ। ਇਹਦਾ ਘਾਟਾ ਹੀ ਹੈ, ਇਹਦੇ ਨਹੀਂ ਮਿਸਤਰੀਆਂ 'ਚ ਨਹੀਂ ਚੱਲ ਸਕਦਾ। ਇੱਕ ਮਿਸਾਲ ਹੈ, ਮਜ਼ਦੂਰ ਹੋਵੇ ਨੇ ਫੁੱਲ ਇੱਟ ਕੈਚ ਕਰਾਉਣਗੇ ਇੱਥੇ ਜਾਣੇ। ਨਹੀਂ ਯਾਰ ਇਹਦਾ ਕੋਈ ਹਿਸਾਬ ਲਾਓ ਯਾਰ। ਹਿਸਾਬ ਕੋਈ ਹੋਰ ਕੋਈ ਕੰਮ। ਦਿਲ ਕਰੇ ਇਦਾਂ ਕਈ ਚੁੱਕਣ ਲੱਗੇ ਪਿੱਛੇ ਨੂੰ ਡਿੱਗ ਜੇ। ਆਹੋ ਇਹਦਾ ਕੋਈ ਕਾਰੋਬਾਰ ਤੁਸੀਂ ਦੋਵੇਂ ਰਲ ਕੇ ਕਰ ਲਓ। ਜ਼ਮੀਨੀ ਕਾਰੋਬਾਰ ਹੋਣਾ ਚਾਹੀਦਾ ਇਹਨਾਂ ਦਾ। ਤਾਜੀ ਇੱਕ ਦਿਨ ਮੇਰਾ ਵੀ ਦਿਨ ਬਣਿਆ ਸੀ, ਮੈਂ ਕਿਹਾ ਬਾਵੇ ਵਾਲੀ ਗੇਮ ਰਖਾ ਦਈਏ। ਆਹੋ ਬਾਵੇ ਵਾਲੀ ਗੇਮ ਕਰ। ਲੇਕਿਨ ਉਹ ਵਿੱਚ ਕਿਸੇ ਟਾਈਮ ਕੋਈ ਪਲੇਅਰ ਦੂਜਾ ਨਹੀਂ ਹੁੰਦਾ, ਇਕੱਲੇ ਨੂੰ ਖੇਡਣਾ ਪੈਂਦਾ। ਇਹ ਕਿੱਥੋਂ ਲਿਆ ਕਰੇਗਾ, ਇਹ ਨਹੀਂ ਇੰਜ ਕਰੋਗੇ ਨਾ, ਇੰਜ ਕਰੇਗਾ। ਇਹਨੂੰ ਨਜ਼ਰ ਤੇ ਹੋਣਾ ਨਹੀਂ ਆਉਂਦਾ ਕਿੱਥੇ। ਆਹੋ ਇੱਕ ਦਿਨ ਉਸਤਾਦ ਜੀ ਕਲੀਨ ਲੈ ਕੇ ਜਾਣ ਡਿਆ, ਏਦਾਂ ਲੱਗਦਾ ਸੀ ਕੀੜੀ ਆਟਾ ਲੈ ਕੇ ਜਾਣ ਡਿਆ ਜੀ। ਕਲੀਨ। ਨਹੀਂ ਉਸਤਾਦ ਜੀ ਨੂੰ ਕੀ ਕਰਾਉਣਾ ਦੱਸੋ ਯਾਰ। ਯਾਰ ਮੈਂ ਕਹਿੰਦਾ ਕੋਈ ਕਾਰੋਬਾਰ ਕਰੇ ਨਾ, ਇਦਾਂ ਨਹੀਂ ਸਹੀ ਯਾਰ। ਇਹਨਾਂ ਨੂੰ ਵੀ ਮੁਆਸ਼ਰੇ 'ਚ ਕੋਈ ਕੰਮ ਇਹਦਾ ਕੋਈ ਕਰੇ। ਮੋਟਰਸਾਈਕਲਾਂ ਦਾ ਕਰ ਲਓ, ਮੋਟਰਸਾਈਕਲਾਂ ਰਿਪੇਅਰਿੰਗ ਦਾ ਹੀ ਹੈ ਸਾਰਾ। ਨਹੀਂ ਉਹ ਇਹਨੇ ਕਰ ਹੀ ਲੈਣਾ ਉਸਤਾਦ ਜੀ, ਕਿਉਂ? ਉਹ ਨੀਵਾ ਹੁੰਦਾ। ਉਸਤਾਦ ਜੀ ਨੂੰ ਗਾਰਡ ਲਵਾਇਆ ਸੀ ਕਿ ਬੜੇ ਸਾਮੀ ਬੰਦੇ ਦਾ, ਉਹਨੂੰ ਇਹਨੂੰ ਗਾਰਡ ਲਵਾਇਆ ਵਾ, ਉਹ ਉਹਨੂੰ ਚੰਡਾ ਮਾਰ ਕੇ ਵੀ ਚਲੇ ਗਏ, ਇਹਨੂੰ ਪਤਾ ਨਹੀਂ ਲੱਗਾ, ਕਹਿੰਦਾ ਮੇਰਾ ਉੱਤੇ ਧਿਆਨ ਹੀ ਨਹੀਂ ਗਿਆ। ਗਾਰਡ ਦੇ ਬਿਲਕੁਲ, ਚੋਰ ਦੇ ਬਿਲਕੁਲ ਨਾਲ ਖਲੋ ਕੇ ਨਾ ਇੰਜ ਦੇਖ ਕੇ ਕਹਿ ਰਿਹਾ ਆਜੋ ਕੋਈ ਨਹੀਂ ਹੈਗਾ, ਇਹ ਤਾਂ ਅੱਗੇ ਖੜਾ। ਇਹਨੂੰ ਕਹਾ ਭਾਈ ਹੈ। ਗਾਰਡ ਰਖਾਤਾ ਇਹਨੂੰ ਤੇ ਆਪਣੇ ਭਰਾ ਨੂੰ ਨਾਲ ਲੈ ਕੇ ਜਾਂਦਾ ਸੀ, ਉਹਨੂੰ ਕਹਿੰਦਾ ਸੀ ਤੂੰ ਸਿਰਫ ਏਦਾਂ ਕਰਨਾ, ਬਾਕੀ ਮੈਂ ਕਰਿਆ। ਉਹ ਭਾਈ ਗਾਰਡ ਨੂੰ ਕਮਰਾ ਬਣਾ ਕੇ ਦਿੰਦੇ ਸਿਕਿਉਰਿਟੀ ਵਾਲਾ ਹੈ, ਇਹਨੂੰ ਉਹਨਾਂ ਨੇ 2 ਪੈਟ ਏਦਾਂ ਰੱਖਦੇ ਕ੍ਰਿਕਟ ਦੇ, ਬਸ ਉਹਨਾਂ ਦੇ ਵਿੱਚ। ਉਸਤਾਦ ਜੀ ਗਾਰਡ ਲਵਾਤਾ ਉਸਤਾਦ ਜੀ, ਇਹ ਨਾ ਤੁਰਿਆ ਆਉਣ ਡਿਆ, ਇੱਕ ਬੰਦਾ ਕਹਿੰਦਾ ਯਾਰ ਛਣ ਛਣ ਦੀ ਆਵਾਜ਼ ਕਾਹਤੋਂ ਆਉਂਦੀ, ਕਹਿੰਦਾ ਮੇਰਾ ਪਿਸਤੌਲ ਥੱਲੇ ਵੱਜਣ ਡਿਆ। ਪਿਸਤੌਲ ਹੀ ਇਹਨਾਂ ਨਹੀਂ ਵੱਜਦਾ ਯਾਰ ਦੱਸ ਨਹੀਂ ਉਸਤਾਦ ਜੀ ਇੱਕ ਮੇਰੇ ਹੈ ਨਾ ਦੇਨ ਚ ਕੰਮ। ਤੇਰਾ ਕੀ, ਤੂੰ ਕਿਹੜਾ ਤੈਨੂੰ ਤਜਰਬਾ ਹੈਗਾ ਕੰਮ? ਇਹਨੂੰ ਸਨੋਕਰ ਕਲੱਬ ਪਵਾ ਦਾਂ। ਮੰਨਾ ਇਹਦੇ ਕੋਲ ਹੈਗਾ ਵਾ। ਇਹਨੂੰ ਇਹ ਨਹੀਂ ਪਤਾ ਚੱਲਿਆ ਕਰਨੇ ਕਿੰਨੀਆਂ ਗੇਮਾਂ ਲੱਗੀਆਂ। ਇਹਨਾਂ ਨੂੰ ਚਾਹੀਦਾ ਜਿਹੜੇ ਪੈਸੇ ਬੈਂਕ 'ਚ ਜਮ੍ਹਾਂ ਕਰਾਉਣ ਜਾਂਦੇ ਆ ਨਾ, ਮੈਨੂੰ ਦਿਆ ਕਰ, ਮੈਂ ਕਰਾ ਕੇ ਆਇਆ। ਆਹ ਤੂੰ ਝੁਮਰੇ ਚੱਲ ਜਿਵੇਂ ਜਮਾ ਕਰਾਉਣ। ਇਹ ਕੰਮ ਆ। ਉਹ ਬੈਂਕ ਦੀ ਬਾਰੀ ਨਹੀਂ ਹੁੰਦੀ, ਉਹ ਇੱਕ ਬੰਦਾ ਚਾਹੀਦਾ ਜਿਹੜਾ ਤੈਨੂੰ ਚੱਕ ਕੇ ਹੱਥ ਪਵਾਵੇ ਤੇ ਇੰਜ ਕਰਕੇ, ਤੂੰ ਤਾਂ ਹੱਥ ਨਹੀਂ ਪਾ ਸਕਦਾ। ਆਹੋ ਨਹੀਂ ਇਹਨੂੰ ਫੇਰ ਵੀ ਉਸਤਾਦ ਜੀ ਦੱਸੋ ਕਿਹੜਾ ਕੰਮ ਕਰਾਈਏ। ਯਾਰ ਮਾਲੀ ਬਣ ਜਵੇ, ਕਿਉਂਕਿ ਉਹ ਨੀਵਾਂ ਹੀ ਕੰਮ ਥੱਲੇ। ਕਿਤੇ ਦਰਖਤ ਜਿਹੜੇ ਉੱਤਰ ਸਿੱਧੇ ਪੱਧਰੇ ਕਰਨੇ। ਹਲੋ ਐਨ ਛੱਟੇ ਮਾਰੀ ਜੋ। ਮਾਲੀ ਬਣ ਗਿਆ ਸੀ, ਇਹ ਪੀਜ਼ਾ ਮੰਗਾਇਆ ਤੇ ਉਹ ਕੈਂਚੀ ਦੇ ਨਾਲ ਹੀ ਉਹਦੇ ਪੀਸ ਕੱਟੇ। ਉਹ ਜਿਹਦੇ ਓਏ ਆਹੋ ਆ ਡਿਲੀਵਰੀ ਵਾਲਾ ਕਰ ਲਓ, ਡਿਲੀਵਰੀ ਬॉय। ਉਹ ਠੀਕ ਆ, ਡਿਲੀਵਰੀ ਬॉय ਕਰ ਲਓ। ਬਸ ਠੀਕ ਆ, ਮੋਟਰਸਾਈਕਲ ਹੈ ਉਹ। ਸਿਰਫ ਇਹ ਸਮਾਲ ਪੀਜ਼ਾ ਦੇਣ ਜਾ ਸਕਦਾ ਉਸਤਾਦ ਜੀ। ਉਹ ਨਹੀਂ ਵੱਡੇ ਯਾਰ। ਪੀਜ਼ੇ ਵਾਲਾ ਤੇ ਬੈਗ ਨਹੀਂ ਪੈਣਾ। ਸਮਾਲ ਪੀਜ਼ਾ ਨੇ ਫੜਿਆ ਜਿਲਾ ਮਹਿੰਦੀ ਵਾਲਾ ਥਾਲ ਚੁੱਕਿਆ ਵੱਡਾ। ਤਾਜੀ ਇਹਨੂੰ ਸਮਾਲ ਪੀਜ਼ੇ ਦਾ ਆਰਡਰ ਆਇਆ, ਉਹਨੂੰ ਦੇਣ ਨਹੀਂ ਗਿਆ, ਉਹਦੇ ਨਾਲ ਕਦੀ ਖੇਡਣ ਲੱਗ ਪਿਆ। ਯਾਰ ਤੁਸੀਂ ਮਜ਼ਾਕ ਕਰਨ ਨੇ, ਮੈਂ ਸੱਚੀ ਮੁੱਚੀ ਗੱਲ ਕਰ ਰਿਹਾ ਕਿ ਉਸਤਾਦ ਜੀ ਇਹਦਾ ਕੋਈ ਕੰਮ ਐਸਾ ਹੋਵੇ ਕਿ ਤੁਸੀਂ ਜਿਹੜਾ ਦੱਸੋ। ਤਾਂ ਜੀ ਇਹਨੂੰ ਜ਼ਮੀਨੀ ਤੰਦੂਰ ਬਣਾ ਦਿਓ, ਜਿਹੜੇ ਬਹਿ ਕੇ ਨਹੀਂ ਰੋਟੀਆਂ ਲਾਉਂਦੇ। ਹਾਂ
ਤੇ ਇਹਨੇ ਉੱਤੇ ਉੱਤੇ ਲਾਉਣੀਆਂ ਬਸ ਇੰਨੀਆਂ ਨਹੀਂ। ਨਹੀਂ ਜੈਨਵਨ ਤੰਦੂਰ ਤੇ ਕੰਮ ਨਹੀਂ ਕਰ ਸਕਦਾ। ਨਹੀਂ ਵੱਡੇ ਤੇ ਨਹੀਂ ਹੋਣਾ, ਆ ਵੱਡੇ ਤੇ ਨਹੀਂ ਹੋਣਾ ਕਿਉਂਕਿ ਉਹਦੇ ਅੰਦਰ ਰੋਟੀ ਥੱਲੇ ਨਹੀਂ, ਜ਼ਮੀਨੀ ਤੰਦੂਰ- ਪਠਾਨ ਲਾਉਂਦੇ ਨੇ ਜ਼ਮੀਨ 'ਚ ਹੀ। ਉਹਦੇ ਲੱਗਣੇ ਲਾਉਣ ਜਾਵੇ ਤਾਂ ਆਪ ਹੀ ਵੇਖ ਨਾਲੇ ਉਸਤਾਦ ਜੀ ਰਸ ਜਿਹਾ ਬਣ ਕੇ ਬਾਹਰ ਆ ਜਾਏ। ਤੰਦੂਰ ਵਾਲਿਆਂ ਨੂੰ ਕੁੱਟ ਪੈ ਜਾਣੀ ਆ, ਕਿਉਂ? ਇਹਨੇ ਪੇੜੇ ਹੀ ਏਡੇ ਏਡੇ ਕਰਨੇ, ਰੋਟੀ ਏਡੀ ਬਣਨੀ ਉਹਦੀ। ਇਹਦੇ ਪੇੜੇ ਇਹੋ ਜਿਹੇ ਢਕਾਰ ਮੱਛੀਆਂ ਨਹੀਂ ਹੁੰਦੀਆਂ। ਇਹਨੇ ਉਸਤਾਦ ਜੀ ਬੋਤਲ ਦੇ ਢੱਕਣ ਦੇ ਉੱਤੇ ਕੱਪੜਾ ਲਵੇਟ ਕੇ ਨਾ ਤੇ ਥਾਪੀ ਬਣਾਈ ਹੋਣੀ ਹੈ। ਰੋਟੀਆਂ ਲੈਣ ਵਾਲੀ। ਗੱਦੀ ਦਿਲ ਕਰੇ ਥੋੜਾ ਜਿਹਾ ਆਟਾ ਫੜ ਕੇ ਸਿਰ ਤੇ ਹੀ ਕਰੀ ਜਾਵੇ ਤੇ ਤੇ ਸਾਈਕਲ ਦੀਆਂ ਤਾਰਾਂ ਨਹੀਂ ਹੁੰਦੀਆਂ, ਉਹਦੀ ਬਣਾਈ ਹੋਣੀ ਇਹਨੇ, ਉਹ ਹਾਂ, ਤਾਰਾਂ ਸਿਲਾਈ। ਕੱਢਣ ਵਾਲੀ। ਆਹੋ ਤੇ ਉਸਤਾਦ ਜੀ ਨਾਨ ਇੰਜ ਨਹੀਂ ਕਰੇਗਾ ਨਾਨਾ ਨਾਲ ਆਹੋ ਪੈਨ ਇੰਜ ਕਰਨਾ ਹੈ ਲੱਗਣਾ ਕਿ ਮੁਰਗਾ ਫਿਰ ਗਿਆ ਉੱਤੋਂ ਦੀ। ਆਹੋ ਇਹਨਾਂ ਦੇ ਨਹੀਂ ਉਹ ਨਾਨ ਵੀ ਤੇ ਉੱਡਾ ਹੀ ਹੋਣਾ ਸੀ। ਦਿਲ ਕਰੇ ਸੀਖਾਂ ਫੜ ਕੇ ਇਦਾਂ ਤੰਦੂਰ 'ਚ ਖਲੋ ਵੀ ਜਾਇਆ ਕਰ, ਫਿਰ ਰੱਖ ਕੇ ਥੱਲੇ। ਨਹੀਂ ਯਾਰ ਕੋਈ ਗੱਲ ਆਹੋ ਯਾਰ ਤੂੰ ਬਾਰਬੀਕਿਊ ਦਾ ਕਰ ਲੋ ਕਿਤੇ ਅੱਡਾ ਲਾ ਲਓ ਬਾਰਬੀਕਿਊ ਦਾ। ਬਾਰਬੀਕਿਊ ਵੀ ਸਾਜੀ ਕਿੱਥੇ ਇਹਦੇ ਕੋਲ ਉਹ ਕੀ ਉੱਚਾ ਉਹ ਵੀ ਉੱਚਾ ਮੈਂ ਕਹਿੰਦਾ ਜਿੱਦਾਂ ਦੇ ਇਹਨਾਂ ਦੇ ਫੇਰ ਆ, ਇਹਨਾਂ ਨੂੰ ਕੰਘਿਆਂ ਦਾ ਕਾਰੋਬਾਰ ਸ਼ੁਰੂ। ਕੰਗੀਆਂ ਦੀ ਫੈਕਟਰੀ। ਤੂੰ ਉਹਨੂੰ ਮੈਡੀਕਲ ਸਟੋਰ ਤੇ ਲੈ ਜਾ ਯਾਰ, ਉੱਥੇ ਰੱਖ ਲਾ। ਤਾਂ ਜੀ ਉਤਨੀਆਂ ਦਵਾਈਆਂ ਕਿੱਦਾਂ ਕੱਢੇਗਾ? ਜਿਹੜੀਆਂ ਤੂੰ ਕੱਢ ਰਹੀਆਂ ਇਹਨੇ ਕਹਿਣਾ ਯਾਰ ਪੈਰਾਡੋਲ ਹੈਗੀ ਆ ਤੇ ਪੌਂਸਟਾਨ ਹੈਗੀ ਆ, ਡਿਕਲੋਰਨ ਭਾਈ ਆਪ ਆ ਕੇ ਦੇਗਾ ਉੱਤੇ ਪਈ। ਜਦੋਂ ਮੁਦੱਸਰ ਨਹੀਂ ਨਾ ਆਣਾ ਹੁਣ ਮੈਡੀਕਲ ਸਟੋਰ ਤੇ ਇਹਨੇ ਉਤਲੀਆਂ ਦਵਾਈਆਂ ਵਾਲੇ ਗਾਹਕ ਹੀ ਭੇਜਦਿਆ ਕਰਨੇ ਹਨ। ਸਿੱਧੇ ਤਾਂ ਦੱਸ ਰਿਹਾ ਥੱਲੇ ਖਾਣੇ ਖਾਲੀ ਹੋ ਜਾਂਦਾ। ਇਹਨੇ ਨਹੀਂ ਕਿਹਾ ਉਸਤਾਦ ਜੀ ਸਿਲਾਈ ਦੀ ਦੁਕਾਨ ਪਾ ਲੈਂਦੇ ਆ ਫਿਰ ਵਾਲੇ। ਓਏ ਉਹ ਕੱਪੜੇ ਕਰਦਾ ਹੀ ਸਿਲਾਈ ਦਾ ਕਰ। ਕੱਪੜੇ ਦਾ ਸਿਲਾਈ। ਹਾਂ ਬੈੱਡ ਸ਼ੀਟ ਦਾ ਬੈੱਡ ਸ਼ੀਟ ਬੈੱਡ ਸ਼ੀਟ ਦਾ ਵੀ ਕਰੇਗਾ। ਸਿਲਾਈ। ਤਾਂ ਜੀ ਬੈੱਡ ਤੋਂ ਯਾਦ ਆਇਆ ਸੀ ਇਹਦੇ ਘਰ ਗਏ, ਮੈਂ ਤੇ ਮਿੱਠਾ ਡੋਨ ਦਾ ਏਡਾ ਕੁ ਬੈੱਡ। ਯਕੀਨ ਕਰੋ ਡਰੈਸਿੰਗ ਵੀ ਇਹਦੀ ਛੋਟੀ ਜੀ ਆ, ਉਹ ਆਈ ਉਦਾਂ ਹੀ ਬੈੱਡ ਹੋਣੀ ਵੀ ਏਡਾ ਖਰਾ। ਅਸੀਂ ਆਪਣੇ ਹਿਸਾਬ ਨਾਲ ਹੀ ਏਦਾਂ ਲੈਣਾ ਲੱਗਣ ਡਿਆ ਜਿੱਦਾਂ ਕਮਰੇ 'ਚ ਅਸੀਂ ਭੈਣ ਭਰਾਉਣੇ ਖੇਡਣਾ ਹੈ। ਭੈਣ ਪਰੋਣੇ। ਓਏ ਆਹੋ ਨਿੱਕੇ ਨਿੱਕੇ ਓਏ ਹੋਏ ਇਹ ਹੈ ਵੈਸੇ ਸ਼ਹਜ਼ਾਦਾ ਜੀ ਡੋਨ ਘਰ ਗਏ, ਇਹਨੇ ਇੰਨੀ ਖਿਦਮਤ, ਪੂਰਾ ਪਿੰਡ ਇਕੱਠਾ ਕੀਤਾ, ਐਲਾਨ ਕਰਾਤਾ ਇਹਨੇ ਕਿ ਜੀ ਮਿੱਠੇ ਹੋਣੇ ਆ ਰਹੇ ਆ। ਅੱਛਾ ਅਸੀਂ ਗਏ ਹੋ ਕਿ ਪੂਰਾ ਪਿੰਡ ਚੌਂਕ 'ਚ ਇਕੱਠਾ, ਮਿੱਠਾ ਕਹਿੰਦਾ ਹੋਏ ਕਿੱਧਰ ਫਸ ਗਏ। ਤੇ ਘਰ ਫੁੱਲਾਂ ਦੀ ਪੱਤੀਆਂ ਦੇ ਨਾਲ ਵੈਲਕਮ ਲਿਖਿਆ। ਅੱਛਾ ਡੋਨ ਦੀ ਸਿਫਤ ਹੈ ਕਿ ਪਿੰਡ ਪੂਰਾ ਘਰ ਯਾਨੀ ਕਿ ਨੀਚੇ ਕੋਈ ਵੀ ਨਹੀਂ ਸੀਗਾ, ਸਾਰਾ ਇਹਦੇ ਕਜ਼ਨ ਭਤੀਜੇ ਭਾਂਜੇ। ਇਹਨੇ ਹਰ ਬੰਦੇ ਨੂੰ ਇਹਨੇ ਕਿਹਾ ਪਾਣੀ ਤੋਂ ਬਗੈਰ ਕਿਸੇ ਨੇ ਨਹੀਂ ਜਾਣਾ। ਉਹਨਾਂ ਨੂੰ ਬੋਤਲ ਪਿਲਾਈ ਪਹਿਲੇ, ਫਿਰ ਸਾਨੂੰ ਜੂਸ ਪਿਲਾਇਆ। ਉਸਤਾਦ ਜੀ ਇਹਨੇ ਪਤਾ ਕੀ ਪਲਾਨ ਕੀਤੀ, ਸਾਰੇ ਪਿੰਡ ਵਾਲਿਆਂ ਨੂੰ ਬੋਤਲ ਪਿਲਾ ਕੇ ਨਾ ਕੋਕ ਤੇ ਸਾਨੂੰ ਇਸ਼ਾਰਾ ਕੀਤਾ। ਸਾਨੂੰ ਮੈਂ ਕਿਹਾ ਤੂੰ ਵੱਡਾ ਇੰਤਜ਼ਾਮ ਸੋਹਣਾ ਮਿਲਕ ਸ਼ੇਕ ਸਾਡੇ ਲੈ ਕੇ ਗਿਆ, ਚਲੋ ਵੀ ਦੋਸਤੋ ਬਾਹਰ ਚਲੋ ਹੁਣ। ਬਾਕੀ ਬਾਹਰ ਕੱਢਤੇ ਸਾਰੇ। ਖਾਣਾ ਡੋਨ ਨੇ ਖਵਾਇਆ, ਚਾਵਲ ਮਟਨ ਸੀ ਤੇ ਰਾਇਤਾ ਸੀ। ਤੈਨੂੰ ਮਟਨ ਦਾ ਪਤਾ ਹੀ ਨਹੀਂ, ਤੈਨੂੰ ਉਹਦੇ ਤੈਨੂੰ ਵੱਡੇ ਛੋਟੇ ਦੀ ਤਮੀਜ਼ ਨਹੀਂ ਹੈ। ਮਟਨ ਨਹੀਂ ਸੀਗਾ, ਸਲਾਦ, ਹਰ ਚੀਜ਼। ਯਾਰ ਦੱਸੋ ਯਾਰ ਕਿਹੜਾ ਕਾਰੋਬਾਰ ਕਰੀਏ ਯਾਰ? ਕਾਰੋਬਾਰ ਸਾਜੀ ਬਲੂਨ ਦਾ ਕੰਮ ਕਰ ਲਵੇ, ਪਕਾਨਿਆਂ ਦਾ, ਇਹ ਪਕਾਨਿਆਂ ਦਾ ਕੰਮ ਕਰ। ਲਿਖ ਪੜ ਲੈਣਾ। ਹਾਂ ਲੰਬਰਾਂ ਦਾ ਕੰਮ ਸ਼ੁਰੂ ਕਰ। ਉਹਨੇ ਆਪਣੇ ਵਾਲੇ ਹਿਸਾਬ ਦਾ ਹੀ ਦੱਸਣਾ। ਥੱਲੇ ਜਿਹੜੇ ਹੁੰਦੇ ਉਹ ਹੀ ਇੱਕ ਦਿਨ ਮੈਨੂੰ ਤੁਸੀਂ ਇਹਦੇ ਨਾਲ ਭੇਜਿਆ ਨਾ ਉੱਥੇ ਇਮਤਿਆਜ਼ ਮਾਲ, ਤੇ ਮੈਨੂੰ ਨਾ ਕਹਿੰਦਾ ਯਾਰ 10 ਕੁ ਮਿੰਟ ਇੱਧਰ ਨੂੰ ਕੰਮ ਆ। ਮੈਂ ਕਿਹਾ ਚੱਲ ਕਰ ਲਾ। ਅੰਦਰ ਗਿਆ ਤੇ 15-20 ਮਿੰਟ ਲਾਇਆ। ਮੈਂ ਕਿਹਾ ਕੀ ਹੈ? ਕਹਿੰਦਾ ਰਸ਼ ਹੀ ਬੜਾ ਸੀ ਯਾਰ, 2 ਪੈਕਟਾਂ ਲਵਾਉਣੀਆਂ ਸੀ। ਪੈਕਟਾ ਨੰਬਰ ਨਹੀਂ ਉਹ ਤੇ ਦੱਸ ਪਾਇਆ ਨਾ ਸੀ ਅੱਧਾ ਕਿਲੋ ਛੋਟਾ ਗੋਸ਼ਤ ਲੈਣ ਗਏ ਤੇ ਫੱਟੇ ਗਾਗਾ ਵਾਂਗੂ ਟਰਾਲੀ ਇੱਕ ਕਿੰਨੇ ਭਰੀ, ਇੱਕ ਮੈਂ ਤੇ ਕੱਖ ਵੀ ਨਹੀਂ ਵਿੱਚ, ਸਿਰਫ ਇੱਕ ਨਿੱਕਾ ਜਿਹਾ ਚਾਪਰੋ ਬਾਮ ਤੁਹਾਡੇ ਵੱਲ ਵੇਖ ਕੇ ਯਾਰ। ਮੇਰੀ ਸੁਣ ਗੱਲ, ਅਸਤਾਈ ਬਰਫ਼ ਦਾ ਕੰਮ ਕਰਾ ਦਈਏ, ਕਾ ਸਰਦੀਆਂ ਵੀ ਆਉਣ ਡਈਆਂ ਵਾ। ਸਰਦੀਆਂ 'ਚ ਕਿਹੜੀ ਬਰਫ਼ ਵਿਕਣੀ ਹੈ? ਯਾਰ ਤੇਰੀ ਗਰਮੀਆਂ 'ਚ ਵੀ ਨਹੀਂ ਵਿਕਣੀ ਹੈ। ਪੱਟੀ ਤੇ ਕੱਪੜਾ ਪਾ ਕੇ ਇਹਨਾਂ ਬਲਾਕੀ ਸਟਾਈ ਹੈ। ਯਾਰ ਸਬਜ਼ੀ ਦੀ ਕੋਈ ਦੁਕਾਨ ਪਾ ਲਓ, ਸਬਜ਼ੀ। ਠੀਕ ਹੈ ਸਰ, ਫਲ ਦੀ ਵੀ ਰੇਹੜੀ ਲੱਗ ਸਕਦੀ। ਫਲ ਦੀ ਹਾਂ ਰੇੜੀ ਫਲ ਦੀ ਰੇੜੀ ਲਾ ਲਵੇ। ਬਸ ਠੀਕ ਹੈ। ਉਹ ਕਿੱਦਾਂ ਹੈ ਫਲ ਦੀ ਰੇੜੀ ਲਾ ਸਕਦਾ ਹੈ? ਹਾਂ ਲਾ ਸਕਦਾ ਕੀ। ਇੰਨਾ ਕੁ ਲੰਗਰ ਕੇਲਿਆਂ ਦਾ ਲਿਆ ਕੇ ਇੰਜ ਲੱਗਣਾ ਦਰਖਤ ਤੋਂ ਲਾਉਣ ਦਾ ਕੇਲੇ ਦੇ। ਇਹਨੇ ਮੰਡੀ ਸਵੇਰ ਜਾਇਆ ਕਰਨਾ, ਸ਼ਾਮ ਨੂੰ ਆਇਆ ਕਰਨਾ। ਭਾਣ ਮੈਂ ਜ਼ਰੂਰ ਜਾਣਾ, ਆਪ ਜਾਊਗੇ ਭਾਣ ਮੁਦੱਸਰ ਭਾਈ। ਯਾਰ ਇਹਨੇ ਦੁਕਾਨ ਤੇ ਰਹਿਣਾ ਨਾ, ਲੈ ਕੇ ਆਵੇ। ਅੱਛਾ ਸੇਲ ਤੁਸੀਂ ਕਰਨੀ? ਮੈਂ ਸੇਲ ਯਾਰ ਅਸਲ 'ਚ ਮੈਂ ਇਸ ਤੋਂ ਕਹਿ ਰਿਹਾ ਵਾਂ ਕਿ ਬਈ ਨਾਜ਼ਰੀਨ ਸੁਣੋ ਗੱਲ। ਮੁਦੱਸਰ ਸਾਹਿਬ ਮੈਨੂੰ ਪੁੱਛ ਰਹੇ ਯਾਰ ਸਾਜੀ ਕੋਈ ਪਾਰਟ ਟਾਈਮ ਕੰਮ ਦੱਸੋ, ਥੋੜਾ ਜਿਹਾ ਕੋਈ ਟਾਈਮ ਹੁੰਦਾ। ਮੈਂ ਉਹਨੂੰ ਕਿਹਾ ਯਾਰ ਤੂੰ ਕੱਲਾ ਕਿੱਦਾਂ ਕਰੇਗਾ? ਇਹਨੇ ਕਿਹਾ ਕੋਈ ਬੰਦਾ ਨਾਲ। ਮੈਂ ਕਿਹਾ ਬੰਦੇ ਹੁਣ ਸਾਰੇ ਤੇ ਨਹੀਂ ਹੈਗੇ, ਇਹ ਇੱਕ ਕਰੈਕਟਰ ਹੈਗਾ, ਸਹੀ ਗੱਲ, ਮਤਲਬ ਇਹ 2-4 ਘੰਟੇ ਕੱਢ ਸਕਦਾ ਇੱਥੋਂ, ਇਸ ਤਰ੍ਹਾਂ ਠੀਕ ਹੈ ਨਾ। ਸ਼ਾਮ ਨੂੰ 3-4 ਵਜੇ ਵੀ ਤੇਰੇ ਕੋ ਗਿਆ, 7-8 ਵਜੇ ਘਰ ਚਲਾ ਗਿਆ। ਉਹਦਾ ਕੋਈ ਕੰਮ ਦੱਸੋ ਜਿਹੜਾ ਇਹ ਦੋਵੇਂ ਕਰ ਲੈਣ, ਫਿਰ ਉਹ ਫੁੱਲ ਡੇ ਵੀ ਹੋ ਜਾਏਗਾ। ਫੁੱਲ ਡੇ ਵੀ ਹੋ ਜਾਏਗਾ। ਆਹੋ ਸਹੀ ਗੱਲ। ਮੈਂ ਦੱਸਾਂ ਹਾਂ ਇਹ ਲੈਣ ਇੱਕ ਕੈਰੀ ਡੱਬਾ ਲੈਣ ਕਿਸ਼ਤਾਂ 'ਚ,
ਹਾਂ ਉਹ ਚਲਾਇਆ ਕਰਨ, ਬੱਚੇ ਲਵਾਉਣ ਨੂੰ 4 ਘੰਟੇ ਲਾ ਕੇ ਆਏ ਉਹ ਤਾਂ ਸਵੇਰ ਦੇ ਟਾਈਮ ਹੋਣਾ ਨਾ, ਅਸੀਂ ਪਾਰਟ ਟਾਈਮ ਦੀ ਗੱਲ ਕਰਦੇ ਹਾਂ 4 ਵਜੇ ਤੋਂ ਬਾਅਦ। ਇਹ ਕਾਰੀਗਰ ਲਾ ਲੈਣ, ਕੋਈ ਮੇਲੇ ਤੇ ਦੇ ਉਹਨੂੰ ਉਹਨੂੰ ਡੱਬੇ ਨੂੰ ਮੋਟਰਸਾਈਕਲ ਵਾਲੀਆਂ ਉੱਤੇ ਲਵਾਉਣੀਆਂ ਬ੍ਰੇਕ। ਨਹੀਂ ਉਹ ਪਿੱਛੋਂ ਕਟਾ ਲੈਣ, ਮਿਲ ਦੇ ਵਿੱਚ ਲਵਾ ਲੈਣ, ਕਿਸੇ ਫੈਕਟਰੀ ਦੇ ਵਿੱਚ ਲਵਾ ਲੈਣ। ਉਹ ਚਲਾਉਣਾ ਕਿੱਦਾਂ ਉਹਨੇ? ਤੇ ਇਹ ਚਲਾਣ ਮਤ ਤੇ ਇਹਨੇ ਕੀ ਕਰਨਾ? ਇਹਨੇ ਬਸ ਵੇਖਣਾ ਕੋਈ ਇਧਰੋਂ ਉਧਰੋਂ ਗੱਡੀ ਗੁੱਡੀ ਕਢਾ ਉਹਨਾਂ ਦੀਆਂ ਅੱਖਾਂ ਹੈ ਨਹੀਂ। ਉਹ ਦੋ ਬੰਦਿਆਂ ਦਾ ਕੰਮ। ਇਹਨੂੰ ਕਿ ਥੋੜੀ ਜਿਹੀ ਮੁੱਛਾਂ ਵਧਾਵੇ, ਠੀਕ ਆ। ਠੀਕ ਹੈ, ਦਾੜੀ ਜ਼ਰਾ ਬਦਮਾਸ਼ਾਂ ਵਾਲੀ ਰੱਖੇ, ਜੱਗਾ ਲੈਣ ਜਾਇਆ ਕਰੇਗਾ ਮੇਰੇ ਨਾਲ ਅੱਡੇ ਤੋਂ। ਓਏ ਡੌਨ ਦਾ ਪਹਿਲੇ ਉਹੀ ਗੈਟਅਪ ਸੀ ਉਸਤਾਦ ਜੀ ਹਾਂ, ਦੀ ਉਹ ਮੁੱਛਾਂ। ਸੀਗਾ। ਇਹਨੇ ਮੁੱਛਾਂ ਨਾਲ ਕੀ ਖਿੱਚਿਆ ਸੀ, ਦੱਸ ਜ਼ਰਾ। ਮੈਂ ਇੱਟਾਂ 2 ਚੁੱਕ ਦਿੱਤੀਆਂ, ਇੱਟਾਂ ਤੋਂ ਚੁੱਕੀਆਂ ਸੀ ਮੁੱਛਾਂ ਨਾਲ ਇਹਨੇ। ਮੁੱਛਾਂ ਨਾ, ਮੁੱਛਾਂ ਨਾਲ 2 ਇੱਟਾਂ ਚੁੱਕ। ਉਹ ਤੇ ਮੁੱਛਾਂ ਤੋਂ ਬਗੈਰ ਵੀ ਚੁੱਕ ਕੇ ਲੈ ਜਾਂਦਾ। ਐਡਾ ਉਸਤਾਦ ਦੱਸ ਐਡਾ ਬੰਨ ਕੇ ਚੁੱਕੀਆਂ ਸੀ ਉਸਤਾਦ। ਬੰਨ ਕੇ ਯਾਰ ਇਹ ਉੱਥੇ ਚੁੱਕ ਕੇ ਲੈ ਜਾਂਦਾ, ਮੈਨੂੰ ਪਤਾ। ਨਹੀਂ ਉਸਤਾਦ ਜੀ ਫਿਰ ਤੁਸੀਂ ਦੱਸੋ, ਅੱਛਾ ਜਿਹਾ ਕੰਮ ਇਹਨੂੰ ਕਰਵਾ ਦਿੰਦੇ ਆ। ਇਹ ਠੀਕ ਹੈ, ਇਹਦੇ ਕੋ ਨਾ ਮਹੱਲੇ 'ਚ ਰੋਬ ਰੂ ਪਾ ਕੇ ਨਾ, ਇਹਦੇ ਕੋ ਗਨ ਗੁੰਨ ਛੋਟੀ ਇਹਨੂੰ ਪਿਸਤੌਲ ਲੈ ਦੇ, ਇਹਨੂੰ ਕਹ ਬਾਜ਼ਾਰ ਦੇ ਵਿੱਚੋਂ ਉਹ ਲਿਆ ਕਰੋ ਜਿਹੜਾ ਜੱਗਾ ਲਿਆ ਕਰ। ਰਾਤ ਨੂੰ ਪਤਾ ਕਿ ਭਾਈ ਤਾਂ ਜੀ ਇਹਨੂੰ ਜੱਗੇ 'ਚ ਵੀ ਕਿਸੇ ਨੇ ਲੋਲੀਪੌਪ ਦੇ ਦੇਣਾ, ਕਿਸੇ ਨੇ ਪਾਪਾ। ਨਹੀਂ ਰਾਤ ਨੂੰ ਲੈ ਕੇ 500-700 ਰੁਪਇਆ ਲੈ ਕੇ ਆਇਆ, ਨਾਲ ਪਤਾ ਲੱਗੇ 2 ਸਲਾਂਟੀਆਂ ਵੀ ਆ। ਛੋਟਾ ਉਹ ਵੀ ਵਜਾਉਂਦਾ ਐੜੋ ਇੰਜ ਕਰਕੇ ਨਿਕਲਦਾ ਨਹੀਂ। ਜੱਗਾ ਲੈਣ ਗਿਆ ਤੇ ਉਹ ਵਜਾਉਣ ਲਿਆ। ਦੁਕਾਨਦਾਰ ਨੇ ਕਿਆ ਕਰਨਾ ਯਾਰ, ਆ ਪਾਪੜਾਂ ਦਾ ਪੈਕਟ ਝੂਰ ਭੂਰ ਹੋ ਗਿਆ, ਸਾਈਡ ਤੇ ਰੱਖ ਦੇ, ਜੱਗੇ ਨੇ ਆਉਣਾ ਹੁੰਦੇ ਦਾ। ਜੱਗਾ ਲੈ ਕੇ ਆਇਆ, ਟੀਪਿਆਂ ਨਾਲ ਜੀ ਭਰੀ ਭਾਈ ਸਾਡੀ। ਜੱਗਾ ਲੈ ਗਿਆ ਤੇ ਬੱਬਲ ਦਾ ਬਲੂਨ ਫਲਾਇਆ ਹੋਇਆ, ਪਟਾਕੇ ਮਾਰਦਾ ਆ ਰਿਹਾ। ਨਹੀਂ ਯਾਰ, ਤੁਸੀਂ ਇਹਦਾ ਕੋਈ ਹਿਸਾਬ ਲਾਓ ਯਾਰ। ਇਹਨੂੰ ਕੈਲੰਡਰ ਲਵਾ ਦਈਏ ਉਸਤਾਦ ਜੀ, ਕੈਲੰਡਰ। ਕੈਲੰਡਰ ਕਾਹਦਾ? ਬੱਸ 'ਚ ਹੋਰ ਕਾਹਦਾ ਹੁੰਦਾ, ਕਿਤੇ ਪਾਇਲਟ ਹੁੰਦਾ ਵਾ, ਹੋਰ ਯਾਰ ਕਾਹ ਉਹਦੇ ਕੁਝ ਹੁੰਦਾ। ਨਹੀਂ ਚੜਿਆ ਜਾਣਾ। ਇਹਨੇ ਕਦੋਂ ਚੜਨਾ ਵਾ? ਦੌੜ ਕੇ ਚੜਨਾ ਪੈਂਦਾ, ਸਵਾਰੀ ਦੇ ਨਾਲ ਦੌੜ ਕੇ ਉਹ ਦੌੜਦਾ ਵਾ ਇਸ ਕੋਲ ਯਾਰ, ਉਹ ਐਕਟਿਵ ਆ ਪੂਰਾ। ਭਾਜੀ ਨੇ ਮੈਨੂੰ ਡੈਂਟ ਲਾਇਆ ਕਿ ਸ਼ੋਅ ਚ ਯਕੀਨ ਕਰੋ ਮੇਰੀ ਬੱਸ ਹੋ ਗਈ ਹੈ। ਹਾਂ ਉਹ ਪੂਰਾ ਐਕਟਿਵ ਆ, ਹਾਂ ਉਦਾਂ ਕਰੈਕਟਰ ਆ ਪੂਰਾ। ਤੈਨੂੰ ਤਦ ਹੀ ਕਹਿ ਰਿਹਾ। ਔਰ ਮੈਂ ਤੈਨੂੰ ਦੱਸਦਾ ਯਾਰ, 3-4 ਜਣੇ ਆਫਿਸ ਦੀ ਸਫਾਈ ਕਰਨ ਨਾ, ਤੇ ਫਿਰ ਵੀ ਬੜੀ ਮੁਸ਼ਕਲ ਹੁੰਦੀ। ਉਹ ਕੱਲਾ ਸਵੇਰ ਨੂੰ ਆ ਕੇ ਸ਼ੁਰੂ ਹੁੰਦਾ ਵਾ, ਲੱਗਾ ਰਹਿੰਦਾ ਸਾਰਾ। ਮੈਂ ਵੇਖਦਾ ਨਾ ਯਾਰ, ਕੈਸਾ ਸੁਭਾਨ ਅੱਲਾਹ ਕਰੈਕਟਰ। ਤਾਰੀਫ ਆ ਕਿ ਟਾਈਮ ਦਾ ਵੀ ਪਾਬੰਦ ਆ ਤੇ ਕੰਮ ਓਕੇ ਕਰਦਾ। ਹਾਂ ਆ ਜੀ ਮੁਦੱਸਰ ਲਾਵੇ ਡੈਂਟ ਐਦਾਂ। ਹਾਂ ਮੈਨੂੰ ਕਿਹਾ, ਮੈਂ ਕਿਹਾ ਮੁਦੱਸਰ ਤੂੰ ਪਾਗਲ ਹੋ, ਵੈਸੇ ਡਿਆ। ਮੈਂ ਕਿਹਾ ਨਾ ਉਹਦਾ ਮੁਕਾਬਲਾ ਕਰ, ਉਹ ਇੱਥੋਂ ਕਰਦਾ ਹੈ। ਤਾਂ ਜੀ ਕਿੰਨੇ ਡੰਡ ਲਾ ਲੈਣਾ ਤੂੰ ਇੰਜ ਕਰਕੇ? ਲਾ ਦਾਂਗੇ 100 100 ਡੈਂਟ ਇੱਥੇ ਲਾਏ ਨਾ, ਲਾ ਦਾਂਗੇ। ਜੇ 100 ਡੈਂਟ ਲਾਵੇ ਮੈਨੂੰ ਮੂੰਹ ਥੋੜੇ ਬਹੁਤੇ ਨਿਕਲਣ ਲੱਗੇ ਫਿਰ ਡਰ ਗਿਆ। ਹਾਂ ਕਿੰਨੇ? ਹਾਂਜੀ ਕਿੰਨੇ? ਤੁਸੀਂ ਕਿਹੜੇ ਦਿੰਦੇ ਆ? ਮੈਂ ਵੀ ਕਹਿੰਦਾ ਤੁਸੀਂ 10,000 ਦੇ ਲਾਨ ਕੀਤੇ, ਮੈਂ ਵੀ ਕਰਦਾ। ਮੈਂ ਤਾਂ ਦੱਸਦਾ ਨਾਜ਼ਰੀਨ, ਜਿਹੜਾ ਪਹਿਲੇ ਸ਼ੋਅ ਹੋਇਆ ਸੀ ਨਾ ਕਿ ਜਿਹ 'ਚ ਮੈਂ ਫੈਸਲ ਕੋਲ ਲਿਆ ਸੀ, ਜਿਹ 'ਚ ਉਹਨੇ ਕਿਹਾ, ਇਹਨਾਂ ਨੇ ਬਾਅਦ 'ਚੋਂ ਮੇਰੇ ਕੋਲੋਂ ਫੈਸਲ ਨੇ ਰੋ ਪਿੱਟ ਕੇ, ਹਾਲਾਂਕਿ ਇਹਨਾਂ ਨੇ ਲਏ ਪੈਸੇ ਸਾਹਮਣੇ ਲਏ। ਲੈ ਹਾਂਜੀ ਮੈਂ ਨੇ ਇਹ ਫੈਸਲ ਭਾਈ ਨੇ। ਨਹੀਂ ਫੈਸਲੇ ਵਾਪਸ ਲੈ ਆ। ਹਾਂਜੀ ਉਹ ਜਿਹੜੇ ਹਰਿਆ ਉਹ ਲੈ ਲੈਣਾ ਉਹਨੇ ਵਾਪਸ, ਜਿਹੜੇ ਹਰ ਗਿਆ ਸੀ। ਉਹ ਦੇ ਤੇ ਤੇ ਤੈਨੂੰ 500 ਮੈਂ ਦਿੱਤਾ ਨਾ। ਹਾਂ ਤੇ ਤੁਹਾਨੂੰ ਤੁਸੀਂ ਵੀ। ਤੇ ਉਹ ਕਰੈਕਟਰ ਜਿਹੜਾ ਹਰਿਆ ਪੈਸੇ, ਉਹ ਉੱਥੇ ਜਾ ਕੇ ਰੋਣ ਪਿੱਟ ਪਾ ਕੇ ਮੈਂ ਬਿੱਲ ਦੇਣਾ, ਮੈਂ ਫਲਾਣਾ ਦੇਣਾ, ਮੈਂ ਟਿਕਟ। ਗੱਲਾਂ ਉਹਦੀਆਂ ਤੁਸੀਂ ਸੁਣ ਲਓ। ਉਹ ਕਿੱਥੇ ਸ਼ਾਹ ਫੈਸਲ ਦੀ ਲੜੀ ਦੇ ਵਿੱਚੋਂ ਸ਼ੁਰੂ ਹੁੰਦਾ ਕਿ ਪਤਾ ਨਹੀਂ ਮੈਂ ਉਹਨਾਂ ਚੋਂ ਹੀ ਆ। ਤੇ ਰੁਪਈਆ 500 ਕੋ ਤੁਸੀਂ ਫੜ ਲਓ ਤੇ ਇਸ ਕਿਸਮ ਦੇ ਤਰਲੇ ਪਾਉਂਦਾ। ਤੌਬਾ ਤੌਬਾ ਤੌਬਾ। ਨਹੀਂ ਮੈਂ ਤੇ 500 ਆਪਣੇ ਨੌਲੇਜ ਆਪਾਂ ਦੇ ਨਾਲ ਸਾਰੇ ਅਗਰ 100 ਡੈਂਟ ਲਾਂਦਾ, ਸਾਰੇ ਇਹਨੂੰ 500 ਰੁਪਏ ਦੇਣੇ ਸਾਰੇ ਜਾਣੇ। ਲੈ ਜਿੱਥੇ ਦੌੜਨ ਲੱਗਾ 100 ਤੋਂ ਨਹੀਂ ਉਸਤਾਦ ਜੀ ਰੁਕਣਾ ਨਹੀਂ। ਉਸਤਾਦ ਜੀ ਰੁਕਣਾ ਨਹੀਂਗਾ। 100 ਡੈਂਟ ਲਾਉਣਾ ਵਾ। 500 ਕੋਈ ਨਹੀਂ। 3000 ਤੁਹਾਡਾ ਦੋਵਾਂ ਦਾ ਹੋ ਗਿਆ। 3000 ਤੁਹਾਡਾ 1000 1000 ਠੀਕ 1000 ਵੀ ਘੱਟ। ਤੁਹਾਡੇ ਨਾਲ ਦਿਹਾੜੀ ਤਾਂ ਲੱਗੇ ਆ ਨਾ। ਚਲੋ ਇੱਕ ਮਿਸਾਲ ਆ, ਤੁਸੀਂ ਨਾ ਲੱਗੇ ਚਲੋ ਜੇ 1000 ਆ ਤਾਂ ਫਿਰ 50 ਹੋ ਜਾਂਦਾ। ਨਹੀਂ ਅਗਰ ਤੁਸੀਂ ਨਾ ਤੇ ਜੇ 500 ਤੇ 25 ਹੋ ਜਾਂਦੇ। ਸੁਣ ਲਓ ਨਾ ਮੇਰੀ ਗੱਲ ਸੁਣੋ। ਤੁਸੀਂ ਸਰ ਅਗਰ ਨਾ ਲੱਗੇ ਤੁਹਾਡੇ ਕੋਲ ਹਾਂ ਤੇ ਤੁਹਾਨੂੰ ਕੀ ਜੁਰਮਾਨਾ? ਫਿਰ ਮੰਮੀ 500 ਦੇ ਦੋ ਬਕਾਇਆ। ਚਲੋ ਜੀ ਅਸੀਂ ਤੁਹਾਨੂੰ 1000 ਦੇਣਾ, ਤੁਸੀਂ 500 ਦੇਣਾ। ਜਾਓ। ਪਜਾਮਾ ਡੰਡਾ ਦਾ ਨਹੀਂ 100 ਨਹੀਂ ਉਸਤਾਦ ਜੀ ਫਿਰ 2000। ਚਲੋ 2000 ਰੁਪਏ। ਚਲੋ ਡਨ 2000। ਤੇ ਅਗਰ ਨਾ ਲੱਗਾ ਤੁਸੀਂ 1000 ਦੇਣਾ, ਤੁਸੀਂ ਅੱਧੇ ਦੇਣੇ ਆ। ਠੀਕ ਹੈ ਜੀ। ਅਗਰ 100 ਤੋਂ ਪਹਿਲੇ ਤੁਸੀਂ ਰੁਕ ਗਏ ਜਾਂ ਤੁਸੀਂ ਇੱਕ ਤੁਹਾਡੀ ਟੈਂਪੋ ਖਰਾਬ ਹੋ ਗਈ ਤੇ ਭੈਣ ਉਹ ਰੁਕੂੰਗਾ ਨਾ। ਹਾਂ ਜ਼ੋਰ ਲਾ, ਥੋੜਾ ਸਲੋ ਜਾ, ਉਹ ਕੋਈ ਇਸ਼ੂ ਨਹੀਂ। ਲੇਕਿਨ ਇਹ ਨਹੀਂ ਕਿ ਜਿੱਥੇ ਤੂੰ ਕਹਿਤਾ ਕੋਈ ਸਾਨੂੰ ਪਤਾ ਲੱਗ ਗਿਆ ਵੀ ਹੁਣ ਇੱਕ ਜਗ੍ਹਾ ਤੇ ਖਲੋ ਹੀ ਗਿਆ। ਨਹੀਂ ਇੱਕ ਖਲੋਇਆ ਇਸ ਹਿਸਾਬ ਨਾਲ ਹੁੰਦਾ ਨਾ ਉਸਤਾਦ ਜੀ, ਤੇ ਆ ਬੰਦਾ ਖਲੋ ਗਿਆ, ਖਲੋਣਾ ਨਹੀਂ। ਉਸਤਾਦ ਜੀ ਓਏ ਇੱਕ ਮਿੰਟ ਆ ਗਿਣੇ ਨਹੀਂ ਜਾਣੇ। ਉਸਤਾਦ ਜੀ ਗੇੜ ਹੋਣ ਡਏ ਆ। ਨਹੀਂ ਗਿਣਾ ਹੁੰਦੇ। ਉਸਤਾਦ ਜੀ 2000 ਦੀ ਗੱਲ ਹੈ ਉਸਤਾਦ ਜੀ। ਇੱਥੇ ਹੁਣ ਲੱਗਦਾ ਲੂਮ ਦੀ ਮਾਰ ਅੱਗੇ ਪਿੱਛੇ ਹੋ ਭਾਈ ਗਈ। ਪੂਰਾ ਡੈਂਟ ਲਾਈਦਾ ਪੂਰਾ। ਮੇਰੀ ਗੱਲ ਸੁਣ। ਇਦਾਂ ਲਾਈਦਾ ਇਦਾਂ। ਇਹ ਜਿਹੜੀ ਨਾ ਇਹ ਚੀਜ਼ ਤੁਹਾਡੀ ਇਹ ਚੀਜ਼ ਕਾਢਾ ਟੈਪ ਨਹੀਂ ਹੁੰਦੀ। ਹਾਂਜੀ ਡੰਡ ਐ ਸਿੱਧੀ ਹੁੰਦੀ ਹੈ। ਪੈਰ ਜੋੜ ਨਾਲੇ ਆਲੇ ਡੈਂਟ ਲਾਣੇ ਇਦਾਂ ਆਲੇ। ਨਹੀਂ ਇਹ ਨਹੀਂ ਉਹ ਨਹੀਂ ਉਹ ਇਹ ਭਲਵਾਨਾਂ ਵਾਲੀ 15 ਨਹੀਂ ਵੱਜਣੇ। ਚਲੋ ਭਾਈਜਾਨ ਇਹ ਜਿਹੜਾ ਹੁੰਦਾ ਨਾ, ਇਹ ਜਿਹੜਾ ਇਹਦਾ ਹਿਸਾਬ ਹੁੰਦਾ ਕਿ ਕਮਰ ਤੁਹਾਡੀ ਨਾ ਸਾਜੀ ਮੈਂ ਦੱਸਦਾ
ਕਮਰ ਤੁਹਾਡੀ ਸਿੱਧੀ ਹੋਣੀ ਚਾਹੀਦੀ। ਨਹੀਂ ਓਏ ਉਹ ਨਹੀਂ ਫਰਕ ਆ। ਇਹ ਵੇਖੋ ਉਸਤਾਦ ਜੀ ਮੈਂ ਦੱਸਦਾ, ਇਹ ਵੇਖੋ ਇਹ ਚੀਜ਼ ਕਰਕੇ ਨਾ ਮੈਂ ਮਿੱਠੇ ਉੱਤੇ ਵੀ ਬਹਿਣਾ ਠਹਿਰ ਜਾ, ਕਿਤੇ ਜੰਜੂਏ ਦਾ ਮੁੰਡਾ ਨਹੀਂ ਮੈਂ, ਕਿਤੇ ਮੇਰੇ 2 ਪੀਸ ਨਾ ਕਰਦੀ। ਚੱਲ ਯਾਰ ਮਿੱਠੇ ਇਹ ਕਿੱਦਾਂ ਵੇਖੋ ਉਸਤਾਦ ਜੀ ਇਹ ਨਹੀਂ ਜੀ ਇਹ ਵੀ ਨਹੀਂ। ਨਹੀਂ ਅੱਗੋਂ ਨਹੀਂ ਯਾਰ ਮੈਂ ਤੁਹਾਨੂੰ ਦੱਸਦਾ ਬੇਵਕੂਫੋ ਆ ਦੇ ਦੇਖਿਓ ਤੁਸੀਂ ਲਾਉਂਦੇ ਹੋ ਇਸ ਤਰ੍ਹਾਂ ਲੱਤਾਂ ਇਹ ਐ ਆਹ ਸਹੀ ਇਦਾਂ ਲਾਣੇ ਆ ਉਸਤਾਦ ਜੀ ਕੰਬਣ ਦੇ ਸ਼ੁਕਰ ਕਰ ਮੈਂ ਉੱਤੇ ਆ ਗਿਆ। ਕਹਿੰਦਾ ਕਮਰ ਜੀ ਤੁਸੀਂ 10 ਲਾ ਲਓ, ਮੈਂ ਤਾਂ 1000 ਰੁਪਇਆ ਸ਼ੁਕਰ ਕਰ ਲਾ ਲੈ ਉਸਤਾਦ ਜੀ ਇੱਧਰ 1000 ਦੀ ਗੱਲ ਹੋ ਗਈ ਮੈਂ ਹੈ। ਤਾਂ ਚੱਲਾਂ ਹਜ਼ਾਰ ਨਹੀਂ ਭਾਈ 10 ਤੇ 1000 ਰੁਪਇਆ ਨਹੀਂ ਜੀ ਇੱਕ ਨਹੀਂ ਲੱਗਣ ਦਿਆ ਪੁਆਇੰਟ ਮੈਂ ਲਾਇਆ ਕਿੱਦਾਂ ਭਲਾ ਮੈਂ ਸਲੋ ਗਿਆ ਤੁਸੀਂ ਇੱਕਦਮ ਸਿੱਟ ਦੋ ਤਾਂ ਈਜ਼ੀ ਹੋ ਜਾਂਦਾ। ਮੈਂ ਸ਼ੁਕਰ ਕਰ ਮੈਂ ਉੱਤੇ ਆ ਗਿਆ। ਆਹੋ ਦੋ ਕਿੰਨੇ ਲਾਣਾ ਯਾਰ ਦੱਸ। ਲੋ ਆਓ ਫਿਰ ਉਹ ਲਾਚੀ ਖਾ ਲੈ ਇੱਕ ਲੱਗ ਜਾਣੀ ਲੈਚੀ ਨੂੰ ਹਲਕੇ ਜੀ ਪਟਾਸ ਖਾ ਲੈਂਦਾ ਸੈੱਟ ਹੋ ਜਾਏ। ਨਹੀਂ ਉਹਨਾਂ ਸਾਹ ਨਹੀਂ ਕਰ ਚੱਲ ਹਾਂਜੀ ਹਾਂਜੀ ਜੀ ਰੈਡੀ ਉਹ 10 12 ਤੇ ਉਹਨੇ ਚੈੱਕ ਕਰਾਉਣ ਚ ਲਾ ਸਾਜ ਇਹਨੇ ਨੂੰ ਬੈਠ ਕੇ ਲਾਈਆਂ ਮੈਨਾਂ ਐ ਉਸਤਾਦ ਜੀ ਬਸ ਬੈਠ ਕੇ ਦੇਖ ਨਹੀਂ ਲਓ, ਦੇਖਿਆ ਬੜਾ ਮਜ਼ਾ ਆਇਆ। ਤੇਰੇ ਤੋਂ 50 ਮੈਂ ਵੱਧ ਲਾ ਲਾਂ ਜਿੰਨੇ ਮਰਜ਼ੀ ਲਾ ਲਾਂ ਤੂੰ 100 ਲਾ ਉਹ 150 ਲਾਏਗਾ। ਤੈਨੂੰ ਖਲੀ ਵੀ ਨਹੀਂ ਨਾ ਪੈਣੀ, ਖਲੀ ਗੋਸ਼ਤ ਤੇ ਪੈਂਦੀ ਹੁੰਦੀ ਹੈ, ਤੇਰੇ ਤੇ ਹੈ ਹੀ ਕੱਖ ਨਹੀਂ। ਹਾਂਜੀ ਦੱਸੋ ਜੀ। ਚਲੋ ਜੀ ਕਰ ਲਓ ਜੀ 10 ਤਾਂ ਲੱਗ ਗਿਆ 90 ਰਹਿ ਨਹੀਂ ਗਏ। ਉਹ ਨਹੀਂ ਕੋ ਸ਼ੁਰੂ ਕਰੀਦਾ ਵਾ ਦੱਸੀ ਦਾ ਅਗਲੇ ਨੂੰ ਉਹ ਨਾਲੇ ਤੂੰ ਆਪਣੀ ਸ਼ੋਗੀ ਕੀਤੀ ਹੈ ਆ ਮੱਥਾ ਥੱਲੇ ਲਾਈਦਾ ਭਾਵੇਂ ਨੇ ਦੱਸੇ ਪਿੱਛੋਂ ਇੰਜ ਬਿਲਕੁਲ ਸਿੱਧਾ ਰੱਖਣਾ ਵਾ ਉਸਤਾਦ ਜੀ ਤੁਸੀਂ ਇਸ ਹਿਸਾਬ ਨਾਲ ਕਹਿ ਰਹੇ ਹੋ। ਐ ਸਿੱਧਾ ਐ ਸਿੱਧਾ। ਨਹੀਂ ਆ ਤੇ ਭਲਵਾਨੀ ਓ ਯਾਰ ਇਹ ਡੰਡ ਕਿਦੋਂ ਹੁੰਦੇ ਆ ਤੂੰ ਤੇ ਅੱਗੇ ਨੂੰ ਜਾਣਦੇ ਆ। ਅੱਗੇ ਨੂੰ ਨਹੀਂ ਜਾਣਾ ਬਾਹਾਂ ਓ ਯਾਰ ਬਾਹਾਂ ਪਿੱਛੇ ਕਰ ਇੱਥੇ ਰੱਖ ਐ ਇਹਨੂੰ ਸਿੱਧਾ ਕਰ ਸਿੱਧਾ ਬਾਹਾਂ ਹੀ ਨਹੀਂ ਐ ਹੁਣ ਜਾ ਇੱਥੇ ਥੱਲੇ ਕੱਛੂ ਕੁਮਾ ਜਿਹਾ ਬਣ ਗਿਆ। ਹਾਂ 2 3 4 5 6 7 8 9 10 11 12 13 14 15 16 17 18 ਗਿਣੀ ਜਾਓ 20 21 22 23 22 23 ਉਸਤਾਦ ਜੀ ਨਹੀਂ ਇੰਜ ਨਹੀਂ ਜੀ 25 ਹੋ ਗਏ ਸੀਗੇ ਉਸਤਾਦ ਜੀ ਨਹੀਂ ਉਸਤਾਦ ਜੀ ਇਹ ਗਲਤੀ ਆ ਉਧਰੋਂ ਵੀ ਭੁਲਾ ਰਹੇ ਨੇ। ਤੂੰ 21 ਬਾਈ 1 ਲਾ ਕੇ 21 ਬਾਈ 23 ਕਿੱਦਾਂ ਕਹਿਤਾ ਨਹੀਂ ਉਸਤਾਦ ਇੱਕ ਲੱਗਾ ਸੀਗਾ ਜੀ ਇਹ 25 ਹੋ ਗਏ ਤੂੰ ਸੀਗੇ। 21 ਬਾਈ 23 ਏਡੀ ਸਪੀਡ ਨਾਲ ਗਿਆ ਮੈਂ 21 22 ਤੇ ਨਹੀਂ ਗਿਆ ਸੀ ਉਸਤਾਦ ਜੀ, ਮੈਂ ਬਿਲਕੁਲ ਲਿਖਿਆ ਗਿਣਤੀ 21 ਸਹੀ 23 ਮੈਂ ਗਿਣਤੀ ਸਹੀ ਗਣਨ ਗਿਆ ਯਾਰ ਸੀਗਾ। ਤੇਰੇ 25 ਨੇ ਸਾਡੇ 23 19 ਹੋ ਗਏ ਚੱਲ ਉਹ ਨਹੀਂ ਭਾਈ ਇੰਜ ਨਹੀਂ ਇਹ ਤਾਂ ਸਭ ਉਸਤਾਦ ਜੀ ਨਹੀਂ ਉਹਨੂੰ ਪਤਾ ਲੱਗ ਗਿਆ ਵੀ ਮੈਂ ਥੱਕ ਗਿਆ ਬਸ। ਨਹੀਂ ਉਸਤਾਦ ਜੀ ਲੱਗ ਜਾਣ ਮੈਨੂੰ ਜੋ ਮੈਂ ਪਤਾ ਤਾਂ ਵਾ। ਤੈਨੂੰ ਇੱਥੋਂ ਲੈਣ ਲੱਗਾ ਚੱਲ 25 ਹੋ ਗਏ ਐ ਲੰਮੇ ਪੈਂਦਾ ਹਾਂ ਸਾਹ ਕਾਤੋਂ ਲੈ ਲਿਆ 25 ਹੋ ਗਈ ਚਲੋ ਜੀ ਚਲੋ 25 ਹੋ ਗਏ ਉਸਤਾਦ ਜੀ। ਚਲੋ ਜੀ 25 ਸਿੱਧਾ ਹੋ ਜਾਣਾ। ਆ ਦੁਬਾਰਾ 25 ਤੋਂ ਸ਼ੁਰੂ ਹੋ ਆ ਗਏ ਨਾਜ਼ਰੀਨ ਉਸਤਾਦ ਜੀ ਇਹ ਦੇਖਣਾ ਲੱਗਦਾ ਨਹੀਂ ਕੱਛੂ ਕੁਮੇ ਦਾ ਫਰੇਮ ਜਿਹਾ ਲੱਤਾਂ ਲਾਲ ਸਿੱਧੀਆਂ ਕਰ ਆ ਲੋ ਆ ਉਹ ਦੇਖੋ ਭਾਈ, ਇਹਦੇ ਆਹ ਕੰਮ ਚੈੱਕ ਕਰੋ ਯਾਰ ਠੀਕ ਹੈ ਉਸਤਾਦ ਜੀ। ਚਲੋ ਜੀ 1 2 3 4 ਗਿਣੀ ਜਾਓ ਯਾਰ 5 6 7 ਬੱਕਰੀ ਘਾਹ ਅੱਠ, ਖਾਂਦੇ ਹੀ ਵੇਚ 9 10 11 12 ਆ 13 ਪੈਰ ਰਾਜ ਜੋੜ ਉਸਤਾਦ ਜੀ ਆ ਕਿਹੜੀ ਗੱਲ ਹੋਈ ਹੁਣ ਫਿਰ। ਪੈਰ ਲਾ ਸਾਹ ਨਾ ਲੈ ਵਿੱਚ ਟੁੱਟਣਾ ਹਾਂ ਇਦਾਂ 700 ਕਾਕਾ ਹੈ ਡੈਂਟ ਲਾ ਮਾਹੌਲ ਨਾ ਖਰਾਬ 15 ਕਰ 16 ਪੂਰੀ ਬਾਤ 18 19 20 ਉਹ ਮਿੱਠੇ ਚੌਲ ਖਾਦੇ 22 ਭੁੱਲ ਗਿਆ 23 24 ਘਰ ਗੋਭੀ ਪੱਕੀ 25 50 ਹੋ ਗਏ 50 ਹੋ ਗਏ ਚਲ ਆ ਜਾ ਬਸ ਇੰਨੇ ਹੀ ਬਹੁਤ ਆ ਭਾਈ ਕਿੰਨੇ ਹੋ ਨਹੀਂ ਗਏ ਇਹ ਕੋ ਲੱਗਣੇ ਨਹੀਂ ਭਾਵੇਂ ਤੂੰ ਹਾਰ ਗਿਆ ਪਰ ਅਸੀਂ ਮੰਨ ਗਏ ਉਸਤਾਦ ਜੀ ਆ ਵੇਖੋ ਇਹਦਾ ਸਿਰ ਤਿੜ ਗਿਆ ਮਾੜਾ ਜਿਹਾ ਮਾੜਾ। ਇੰਨੇ ਤੇ ਮੈਂ ਇੱਕ ਹੱਥ ਨਾਲ ਲਾ ਲਾਂ ਸਿਰ ਵੱਲੋਂ ਬਰੂਸਲੀ ਹੋਇਆ ਪਿਆ ਅਗਲਾ। ਯਾਰ ਮੈਂ ਕਸਮ ਵਾਲੀ ਗੱਲ ਆ 2 ਉਂਗਲੀਆਂ ਨਾਲ ਲਾਉਂਦਾ ਰਿਹਾ 50 50 ਡੰਡ 50 ਅੱਛਾ ਜੀ ਹਾਂ ਸਿਰਫ 2 ਉਂਗਲੀਆਂ 20 ਸਾਲ ਪਹਿਲੇ ਤੇ ਉਦੋਂ ਸੂਬਾ ਵੀ ਨਹੀਂ ਸੀ ਹੈਗਾ ਜਦੋਂ ਉਸਤਾਦ ਜੀ ਗੱਲ ਦੱਸਣ ਦਾ ਹੈ ਗਿਲਗਤ ਬਲਤਿਸਤਾਨ ਭਾਈ ਉਦੋਂ ਕੀ ਖਰਾਕਾਂ ਖਾ ਲੱਸੀ ਉਦੋਂ ਟਾਉਨ ਤੂੰ 50 ਹੋਰ ਲਾਣਾ ਤੈਨੂੰ 10 ਤੈਨੂੰ ਕਿੰਨੇ ਰੁਪਏ ਆਉਣੇ ਸੀ ਆਹ ਦੇਖੋ ਅੱਲਾ ਖੈਰ ਉੱਪਰ ਆ ਜਾਓ ਸਾਜੀ ਬਸ ਮੈਂ ਨਹੀਂ ਉਸਤਾਦ ਜੀ 2 ਉਂਗਲ ਵਾਲਾ ਹੁਣ ਨਹੀਂ ਨਹੀਂ ਮੈਂ ਕਿਤੋਂ ਲਾਉਣ ਲੱਗਾ ਲਵਾ ਲਿਆ ਕੋਈ ਪਾਗਲ ਆ ਮੈਂ ਉਸਤਾਦ ਜੀ ਹਾਂ ਜਿਹੜੀ ਚੀਜ਼ ਹੈ ਨਾ ਦੇਖੋ ਐਦਾਂ ਆ ਪੇਟ ਘਟਾ ਪੇਟ ਵਾਸਤੇ ਓਏ ਆ ਬਹੁਤ ਜ਼ਾਲਮ ਆ ਆ ਲੇਕਿਨ ਬਹੁਤ ਹੁੰਦੇ ਨਹੀਂ ਉਸਤਾਦ ਜੀ ਦੇਖੋ ਨਾ ਮੈਂ ਇੱਥੇ ਕੰਬਲ ਇਹ ਬਹੁਤ ਜ਼ਾਲਮ ਆ ਇਹ 5 ਮਿੰਟ ਮੌਤ ਆ ਬਹੁਤ ਉਸਤਾਦ ਜੀ ਕਿਹੜੀ ਮੈਂ ਕਰ ਲੂੰ ਕਿਹੜੀ ਕਰਕੇ ਦਿਖਾ ਤੇਰਾ ਤਾਂ ਉਹ ਨਹੀਂ ਹੁੰਦਾ ਅੱਛਾ ਬੇਟਾ ਇਹ ਬਹੁਤ ਹਾਂ ਇਹ ਨਹੀਂ ਕਰਦਾ ਸਿੱਧਾ ਪੇਟ ਤੇ ਖਿੱਚ ਪੈਂਦੀ ਆ ਤੁਹਾਡਾ ਪੇਟ ਤੁਸੀਂ ਡੇਲੀ ਉੱਠ ਕੇ ਨਾ ਸਵੇਰ 5 ਮਿੰਟ ਇਦਾਂ ਸਿਰਫ ਖੜੇ ਹੋ ਜਾਓ 5 ਮਿੰਟ ਕੁਛ ਨਹੀਂ ਕਰਨਾ ਸਿਰਫ ਇਹ ਕੋਣੀਆਂ ਦੇ ਬਾਲ ਪਿੱਛੋਂ ਸਿੱਧਾ ਕਰ ਲੈਣਾ ਉਹਨੂੰ ਆਪਣੇ ਪੂਰੀ ਪੇਟ ਲਈ ਬਹੁਤ 5 ਮਿੰਟ ਜੇ ਤੁਸੀਂ 5 ਮਿੰਟ ਚ 2 ਮਿੰਟ ਤੁਹਾਡੀ ਬੱਸ ਨਾ ਹੋਗੀ ਗੱਲ ਕਰਨਾ ਨਾਲੇ ਇਹਨੇ ਕਰ ਲੈਣਾ ਉਸਤਾਦ ਜੀ ਆਪਣੇ ਤੇ ਪੇਟ ਬਾਰ-ਬਾਰ ਉਹਦਾ ਪਾਪੜ ਰਗੜਾ ਮੂੰਹ ਆਉਂਦਾ ਕੱਖ ਵੀ ਨਹੀਂ ਹੈ ਨਹੀਂ ਉਹਦੇ ਦੇਖੋ ਵੀ ਅੱਲਾ ਦੇ ਬੰਦੇ ਆ ਇੱਥੇ ਬਾਹ ਫੜ ਲੈ ਮੈਨੂੰ ਹਾਂ ਟੈਂਟ ਲਾ ਲਾ ਉਹ ਬਸ ਅਸੀਂ ਨਹੀਂ ਬਾਹ ਬੂ ਵੜਦੇ ਚੱਲਿਆ ਜੇ ਤੂੰ ਬਾਹਰ ਦਾ ਕਾਰੀਗਰ ਸਾਡੇ ਵਰਗਾ ਵੀ ਪੈਰ ਦਾ ਕੋਈ ਕਾਰੀਗਰ ਟੈਂਟ ਲਾ ਲਾ ਟੱਕਰਾ ਮਾਰ ਲਾ ਕੰਧ ਚ ਹੋਰ ਦੱਸ ਤੂੰ ਤਾਂ ਪਾਗਲ ਤੇਰੇ ਮੁਕਾਬਲੇ ਤੇ ਆਹੋ ਹੋਰ ਕੋਈ 10 ਆਪਸ਼ਨ ਹੋਰ ਕੀ ਸ਼ਾਟ ਪਵਾ ਲਾ ਜਾਣ ਵੇਖਣੀ ਹੈ ਨਾ ਫੇਰ ਹੁਣ ਤੂੰ ਦੱਸ ਦੇ ਕੁਛ ਯਾਰ ਦਰਜ਼ੀਆਂ ਦਾ ਕਾਰੀਗਰ ਉਹ ਕਾਰੀਗਰ ਬਹੁਤ ਅੱਛਾ
ਦਰਜ਼ੀਆਂ ਦਾ ਦਰਜੀਆਂ ਦਾ, ਹਾਂ। ਫਾਇਦਾ ਹੀ ਕੋਈ ਨਹੀਂ ਉਸਤਾਦ ਜੀ। ਕੀੜੀਆਂ ਦੇ ਬੁਰਕੇ ਸਿੰਦਾ ਉਹ। ਉਹ ਨਹੀਂ, ਉਹ ਕੀੜੀਆਂ ਦੇ ਭਲਾ ਬੁਰਕੇ। ਤੁਹਾਡੀ ਫੈਮਿਲੀ ਦੇ ਕਦੋਂ ਸੀਤੇ ਅਸੀਂ? ਆ ਲੈ ਬਸ। ਬਸ ਚੰਗਾ ਰਿਹਾ। ਉਸਤਾਦ ਨੂੰ ਆਹ ਗੱਲ ਤੋਂ ਬੜੀ ਨਫ਼ਰਤ ਆ, ਤੈਨੂੰ ਮੈਂ ਦੱਸਦਾ। ਮੇਰੀ ਗੱਲ ਸੁਣਾ, ਤੂੰ ਹੁਣੇ 1000-2000 ਦੀ ਦਿਹਾੜੀ ਲਾ ਸਕਦਾ ਸੀ, ਬੜਾ ਤੇਰਾ ਆਰਾਮ ਨਹੀਂ ਖੋਤੇ ਵਰਗਾ ਤੁਸੀਂ 25 ਦਾ ਲਵਾਈ ਜਾਣ ਦਾ ਸੀ, ਇਕੱਠੇ ਰੈਗੂਲਰ ਲਵਾਉਂਦੇ ਤਾਂ ਸੌ। ਉਹਦਾ ਤੇਰੇ ਕੋਲ ਗੱਲਾਂ ਸੁਣ ਲਓ ਜੀ, ਮੈਂ ਝੁੰਬਰੇ ਦਾ, ਮੈਂ ਇੰਜਵਾਂ ਤੇ ਇੰਜਵਾਂ, ਉੱਥੇ ਇੰਜਵਾ ਬੰਦਾ ਮਾਰ ਦਿੰਦਾ ਵਾ। ਕਾਲੂ ਨੂੰ ਇਹਨੇ ਡਰਾਇਆ ਪਿਆ, ਉਹ ਕਾਲੂ ਤੇ ਇੱਕੋ ਹੀ ਇਹਨੇ ਸੁਰ ਰੱਖਿਆ, ਕਾਲੂ ਮੈਂ ਅੱਲਾ ਤੋਂ ਡਰ ਕੇ ਕਹਿੰਦਾ ਵੱਡਾ ਬੋਲ ਨਹੀਂ ਬੋਲਦਾ, ਤੂੰ ਮੇਰੇ ਦਾ ਵਾ, ਮੈਂ ਤੈਨੂੰ ਛੱਡਣਾ। ਉਸਤਾਦ ਜੀ ਕਾਲੂ ਜਨਮ ਮੇਰੇ ਕੋਲ ਆ ਗਿਆ, ਕਹਿੰਦਾ ਯਾਰ ਮੇਰੇ ਸਿਰ ਹੋਇਆ ਵਾ। ਮੈਂ ਕਿਹਾ ਕੌਣ? ਕਿੱਦਾਂ ਡਾਉਨ? ਮੈਂ ਕੀ ਕਹਿੰਦਾ? ਕਹਿੰਦਾ ਮੈਨੂੰ ਕੁੱਟਣ ਨੂੰ ਫਿਰਦਾ ਵਾ। ਸਾਡੇ ਮਹੱਲੇ ਨਾਲ ਨਿਆਣੇ ਉਦੋਂ ਇਕੱਠੇ ਹੋ ਗਏ ਤੇ ਮਿੱਠਾ ਕਹਿੰਦਾ ਚੁੰਮਰੇ ਦਾ ਮੈਨੇ ਕਤਲ ਕੀਤਾ। ਹੋਰ ਭਾਈ ਕਿਦਾਂ ਮਿੱਠੇ ਨੇ ਡਰਾਏ ਐਸੇ ਨਿਆਣੇ। ਹੋਰ ਭਾਈ ਕਹਿੰਦਾ ਠੀਕ ਹੋ ਗਿਆ। ਕਾਲੂ ਨੂੰ ਕੁਛ ਅਸੀਂ ਉੱਤੋਂ ਮੈਂ ਕਿਹਾ ਉਹਨੇ ਬੱਕੇ ਬੰਦੇ ਬੁੰਦੇ ਮਾਰੇ, ਉਹ ਫਲਾਣਿਆਂ ਦੇ ਨਾਮ। ਯਾਰ ਮੈਨੂੰ ਹਿਚਕੀ ਲੱਗੀ ਸਵੇਰ ਦੀ, ਬੜੇ ਸਾਲਾਂ ਬਾਅਦ ਮੈਨੂੰ ਹਿਚਕੀ ਲੱਗੀ। ਸਫਰ ਪੈਣਾ ਤੁਹਾਨੂੰ। ਬਾਕੀ ਜਨਮਨ ਲੱਗੀ, ਹਾਂ, ਗਾਜਰਾਂ ਖਾਓ, ਫਿਰ ਢਿੱਡ ਪੀੜ ਹੋ ਜਾਏ। ਗਾਜਰਾਂ ਨਾ ਜਿਹਨੇ ਖਾਣੀਆਂ ਗਾਜਰਾਂ ਹਿਜਕੀ ਉਹਨਾਂ ਦੀ ਨਹੀਂ ਗਾਜਰਾਂ ਉਹਦੇ ਕਹਿਣ ਦਾ ਕੋਈ ਸਹੀ ਯਾਦ ਕਰ ਰਿਹਾ ਵਾ। ਨਹੀਂ ਉਸਤਾਦ ਜੀ ਸਹੀ ਕਹਿ ਰਿਹਾ, ਤੁਸੀਂ ਗਾਜਰਾਂ ਖਾਓਗੇ ਨਾ ਤੁਹਾਡੇ ਢਿੱਡ 'ਚ ਪੀੜ ਹੋਗੀ, ਤੁਹਾਨੂੰ ਉਧਰ ਪੈ ਜਾਏਗੀ, ਇਹ ਹਟ ਜਾਣਗੀਆਂ। ਇਦਾਂ ਹੀ ਆ ਨਾ। ਨਹੀਂ, ਉਹ ਸਿਆਣੇ ਕਹਿੰਦੇ ਕਿ ਜ਼ੇਨ ਵੱਟ ਜਾਵੇ ਨਾ, ਫਿਰ ਹਿਚਕੀ ਭੁੱਲ ਜਾਂਦੀ। ਨਹੀਂ, ਇਹ ਮੈਨੂੰ ਬੜੇ ਹਫ਼ਤੇ ਬਾਅਦ ਹਿਚਕੀ ਲੱਗੀ ਹੈ। ਹਿਜਕੀ ਦਾ ਇੱਕ ਟੋਟਕਾ ਹੁੰਦਾ ਕਿ ਤੁਸੀਂ ਛਾਪਰ ਲੈ ਕੇ ਨਾ ਉਹਨੂੰ ਬੰਦ ਕਰ ਦਿਓ, ਸਾਹ ਆਕਸੀਜਨ ਲਿਆਣਾ ਆਪਣਾ। ਨਹੀਂ, ਇੱਕ ਹੋਰ ਹੁੰਦਾ, ਜਾਣ ਕੇ ਕਈ ਗੇੜਾ ਸੁਣਾ ਦੇਣਾ ਅਗਲੇ ਨੂੰ ਜਿਹੜਾ ਸੁਣਾਣਾ ਹਿਚਕੀ ਆਸਤੇ ਨਾ, ਇਹਨੇ ਕਹਿਣਾ ਯਾਰ ਤੇਰੀ ਮੋਟਰਸਾਈਕਲ ਬਾਹਰੋਂ ਚੁੱਕੀ ਗਈ। ਤੇ ਉਹ ਉਹਨੂੰ ਵੀ ਸ਼ੁਰੂ। ਮੈਨੂੰ ਤੂੰ ਗੇੜਾ ਦੇਣਾ ਨਾ ਤੇ ਮੈਂ ਤੇ ਕਹਿਣਾ ਕਿੱਥੋਂ ਚੁੱਕੀ ਗਈ। ਯਾਰ ਇਹ ਹਜ਼ਮ ਹੁੰਦੀ ਹੈ ਰੋਟੀ, ਇਹਦੇ ਵਾਸਤੇ ਸਹੀ। ਯਾਰ ਇਹ ਕੀ ਹੁੰਦਾ ਵੈਸੇ ਜਿਸਮ 'ਚ ਕੀ ਐਸਾ ਤਜ਼ਾਬੀਅਤ ਹੋ ਜਾਂਦੀ। ਨਹੀਂ, ਇਹ ਬਣਦਾ ਕਿਥੋਂ ਘਿੱਕ ਕਰਕੇ ਕੀ ਹੁੰਦਾ ਅੰਦਰ ਇਹ, ਹਨਾ? ਤੁਹਾਡਾ ਵਾਲ ਖਰਾਬ ਹੋ ਗਿਆ ਉਸਤਾਦ ਜੀ, ਕਿਹੜਾ ਸਾਹ ਵਾਲਾ ਵਾਲ ਖਰਾਬ। ਮੇਰਾ ਤੇ ਵਾਲ, ਤੇਰੇ ਵਾਲ ਹੋ ਗਏ ਸਾਰੇ। ਇਹ ਕੁਦਰਤ ਦਾ ਨਿਜ਼ਾਮ ਹੈ। ਚੁੱਪ ਕਰ ਜਾ, ਬੜਾ ਤੇਰਾ ਚਿੱਟੇ ਸੂਟ ਵਾਲੇ ਸੁਪਰਮੈਨ ਵਰਗਾ ਮੂੰਹ ਆ, ਚੁੱਪ ਕਰਕੇ ਸਬਰ ਕਰ। ਉਹਨਾਂ ਨੇ ਭਾਈ ਹਿਚਕੀ ਪਤਾ ਕਦੋਂ ਲੱਗਦੀ ਹੈ? ਹਾਂਜੀ। ਜਦੋਂ ਹਿਚਕੀ ਜਦੋਂ ਤੁਸੀਂ ਡਬਲ ਸਾਹ ਲੈਂਦੇ ਆ ਨਾ, ਉਹ ਸਾਹ 'ਚ ਸਾਹ ਵੱਜਦਾ ਵਾ ਉਦੋਂ। ਡਬਲ ਸ਼ਾਹ ਸੁਣਿਆ। ਉਹ ਸਹੀ ਨਹੀਂ, ਉਹ ਕਹਿੰਦੇ ਨੇ ਉੱਤੇ ਵਾਲਾ ਸਾਹ ਉੱਤੇ, ਥੱਲੇ ਵਾਲਾ ਥੱਲੇ, ਉਹ ਡਬਲ। ਇੱਥੇ ਹੀ ਬਰੀਕੀ 'ਚ ਦੱਸ, ਹਾਂ ਤੂੰ ਡਬਲ ਦੱਸ ਤੂੰ ਸਾਹ ਪਤਾ। ਜਦੋਂ ਵੱਜਦਾ ਨਾ ਆਪਸ 'ਚ, ਉਦੋਂ ਫਿਰ ਉਹ ਉਹ ਕਿਹੜਾ ਡਬਲ ਸਾਹ? ਮਤਲਬ ਇੱਕ ਤੁਸੀਂ ਆ ਹੁਣ ਸਾਹ ਲੈਣ ਲੱਗੇ, ਤੁਸੀਂ ਬੋਲ ਕੇ ਫਿਰ ਸਾਹ ਲੈਣਾ। ਅੱਛਾ, ਯਾਨੀ ਸਾਹ ਤੇ ਸਾਹ। ਹਾਂਜੀ, ਸਾਹ ਤੇ ਸਾਹ ਜਦੋਂ ਵੱਜਣਾ ਵਾ ਉਦੋਂ ਫਿਰ ਹਿਚਕੀ ਉਹਨਾਂ ਦਾ ਟੂ ਸ਼ਾਟ ਆ, ਉਹਨਾਂ ਨੂੰ ਲੈ ਲੈਣਾ। ਹਾਂਜੀ, ਉਹ ਫਿਰ ਸਾਹ ਨਾ ਲੀਕ ਹੋ ਕੇ ਥੋੜਾ ਥੋੜਾ ਨਿਕਲਦਾ ਰਹਿੰਦਾ ਵਾ, ਉਹ ਫਿਰ ਆਸਤਾ ਫਿਰ ਉਹ ਹਿਚਕੀ ਦੇ ਭਰਾ। ਇਹ ਕਿੱਥੋਂ ਤੈਨੂੰ ਪਤਾ ਲੱਗਾ? ਇਹ ਭਾਈ ਇਹ ਮੈਂ ਪੜ੍ਹੀ ਆ ਡਾਕਟਰ ਤੇ ਕਿਤਾਬ। ਹਾਂ ਤੇਰੇ ਹਿਸਾਬ ਨਾਲ ਕੀ ਆ ਇਹ? ਮੇਰੇ ਹਿਸਾਬ ਇੱਕ ਨਾਲ ਮਿੰਟ, ਇੱਕ ਮਿੰਟ, ਬੜਾ ਤੇਰਾ ਪੀਰਾਂ ਦੇ ਗੱਲੇ ਵਰਗਾ ਸਿਰ ਵਾ, ਸਬਰ ਕਰ। ਤਾਂ ਦੱਸ ਯਾਰ ਤੇਰੇ ਹਿਸਾਬ ਨਾਲ ਉਸਤਾਦ ਜੀ ਕੀ ਲੇਕਿਨ ਕਰਦਾ? ਉਸਤਾਦ ਜੀ ਸਹੀ ਹੈ, ਮੇਦੇ ਵਾਸਤੇ ਆ। ਲੇਕਿਨ ਰੋਟੀ ਹਜ਼ਮ ਹੋ ਰਹੀ। ਹਾਂਜੀ ਇਹ ਬਿਲਕੁਲ ਠੀਕ ਆ ਜੀ, ਹੋ ਗਿਆ ਕੋਈ ਟੈਨਸ਼ਨ ਨਹੀਂ ਗਿਆ। ਅੱਛਾ, ਕੰਮ ਕਿਹੜਾ ਕਰੀਏ? ਕੰਮ ਕਿਹੜਾ ਕਰੀਏ? ਤਾਂ ਜੀ ਇਹਨੂੰ ਤੋਤਾ ਲੈ ਦਿਓ, ਫਾਲਾਂ ਵਾਲਾ, ਥੱਲੇ ਬੈ ਕੇ ਏਦਾਂ ਦਾ ਕੰਮ ਬਸ ਠੀਕ ਆ, ਦੋਵੇਂ ਹਾਨ ਦੇ ਲੱਗਣ ਬੈਠੇ। ਤੋਤਾ ਕਹੇ ਮੈਂ ਤਾਂ ਅੱਗੇ ਅੰਦਰ, ਤੂੰ ਫੜ ਕੇ ਲਿਆ। ਤੋਤਾ ਜ਼ਰੂਰ ਲਿਆਉਣਾ ਵਾ ਯਾਰ, ਤੂੰ ਆਪ ਹੀ ਕੁਛ ਕਰ। ਮੇਰੀ ਤਾਂ ਸਲਾਹ ਦਰਜੀਆਂ ਦੀ ਦੁਕਾਨ ਪਾ ਲਈ। ਦਰਜੀਆਂ ਦਾ ਨੂੰ ਆਉਂਦਾ ਕੰਮ ਯਾਰ। ਤਾਂ ਜੀ ਨਾਪ ਕਿੱਦਾਂ ਲਏਗਾ ਬੰਦੇ ਨੂੰ, ਲੰਮੇ ਪਾ ਕੇ ਕਿ ਲੰਮੇ ਪੈ ਵੀ? ਤੇ ਮੁਦੱਸਰ ਭਾਈ ਲਿਆ ਕਰੂਗੇ, ਨਹੀਂ ਮੈਂ ਤਾਂ ਸੀਣੇ ਆ। ਉਹਨੇ ਸੀੜੀ ਬਣਾਈ ਹੋਈ ਯਾਰ ਨਾਪ ਵਾਲੀ। ਕੱਲੀਆਂ ਸ਼ਲਵਾਰਾਂ ਹੀ ਸੀਂਦਿਆ ਕਰੂ, ਹਾਂ ਉਹਦਾ ਤੇ ਲੈ ਸਕਦਾ ਨਾ ਨਾਪ। ਨਹੀਂ ਉਸਤਾਦ ਜੀ, ਉਹ ਕਹਿੰਦਾ ਵਾ ਬੰਦੇ ਨੂੰ ਕਿ ਇੱਥੇ ਇੰਚੀ ਟੇਪ ਫੜ ਕੇ ਰੱਖ, ਫਿਰ ਇੰਚੀ ਟੇਪ ਚੜਦਾ ਇੰਜ ਕਰਕੇ, ਉੱਤੋਂ ਫਿਰ ਡੇਢ ਤਾਂ ਐ। ਇਹ ਨਾਪ ਲੈਂਦਾ ਹੋਵੇ, ਇਦਾਂ ਲੱਗਦਾ ਪੈਪਾਂ ਵਾਲੀ ਸਾਈਡ ਤੋਂ ਚੋਰ ਉਤਰਨ ਦੇ। ਸਾਜੇ ਕਹਿੰਦਾ ਹੋਣਾ ਵਾ ਤੂੰ ਇੱਥੇ ਹੱਥ ਰੱਖ, ਮੈਂ ਉੱਥੋਂ ਦੀ ਘੁੰਮ ਕੇ ਆਇਆ। ਇੱਕ ਬੰਦੇ ਦੇ ਕਾਲਰ ਦਾ ਨਾਪ ਲੈਣਾ ਸੀ, ਉਹਦੇ ਗਲੇ 'ਚ ਪਾ ਕੇ ਇਦਾਂ ਉੱਤੇ ਚੜਿਆ। ਭਾਈ ਨਾਪ ਰੱਖ ਕੇ ਲਿਆ। ਦੇਖੋ। ਨਹੀਂ ਇਹਨੇ ਬੰਦਾ ਰੱਖਿਆ ਹੋਇਆ ਨਾਪ ਲੈਣ ਵਾਲਾ, ਉਸਤਾਦ ਜੀ ਤੇ ਵੱਡਾ ਭਰਾ ਉਹ ਨਾਪ ਹੀ ਲੈਂਦਾ, ਸਿਰਫ ਉਹ ਨਾਪਾਂ ਦਾ ਕੰਮ ਕਰਦਾ ਹੈ, ਸਿਰਫ ਥੱਲੇ ਕੰਮ ਨਾਪਾਂ ਦੇ ਪੁੱਲ ਤੇ ਸਿਲਾਈ ਕਰਦਾ ਹੈ ਉਸਤਾਦ ਜੀ। ਦੱਸ ਇਹਦਾ ਭਰਾ ਜਿਹੜਾ ਵੱਡਾ ਵਾ, ਉਹ ਇਹਦੇ ਜਿੱਡਾ ਹੀ ਆ ਕਿ ਉਹ ਵੱਡਾ ਵਾ? ਨਹੀਂ, ਉਹ ਵੱਡਾ ਆਪ ਹੀ ਸਾਰੇ ਸਹੀ ਆ, ਸਾਰੇ ਭਰਾ ਭੈਣ ਕਜ਼ਨ ਸਾਰੇ ਸਹੀ ਆ, ਇਹਨੂੰ ਕੋ ਮੌਤ ਪਈ ਵੇ। ਇਹ ਤੇ ਕੁਦਰਤ ਵਾਲੀ ਤੇਰਾ ਬੜਾ ਗੈਸੀ ਢਿੱਡ ਰਗਾ ਸਿਰ ਵਾ, ਕਿਤੇ ਦੱਸੀ ਦਾ ਹੁੰਦਾ ਵਾ। ਦੱਸੀ ਤਾਂ ਜਾਣ ਡਿਆ, ਹੋਰ ਕहीं ਦੱਸ। ਮੋਬਾਈਲਾਂ ਦੀ ਰਿਪੇਅਰਿੰਗ ਆਉਂਦੀ ਤੈਨੂੰ? ਹਾਂਜੀ ਉਹ ਵੀ ਕਰ ਲਾਂਗੇ। ਆ ਲੈ, ਉੱਥੇ ਇੱਕ ਸਾਈਡ ਤੇ ਤੂੰ ਜਿਹੜੇ ਤੇ ਲਾਇਆ ਵਾ ਆਪਣਾ ਮੈਡੀਕਲ ਸਟੋਰ ਤੇ ਨੁੱਕਰ ਤੇ ਨੂੰ ਰਿਪੇਅਰਿੰਗ ਪਾ ਦੇ। ਭਾਈ ਉਹ ਰਿਪੇਅਰਿੰਗ ਦਾ ਐਵੇਂ ਨਹੀਂਗਾ ਕੰਮ, ਉਹ ਕਿੱਦਾਂ ਤੂੰ ਕਰ ਲੈਣਾ? ਉਹ ਪੂਰਾ ਉਹ ਸਿੱਖਣਾ ਪੈਂਦਾ ਵਾ, ਸਿੱਖ। ਉਹ ਯਾਰ ਨਾ ਵੀ ਸਿੱਖਣਾ ਪਵੇ ਤੇ ਉਹ ਤਾਂ ਕਿਹੜਾ ਕਿਸੇ ਨੇ ਘਸੀਟ ਲੈਣਾ ਵਾਰਾਂ ਦਾ ਫੜ ਕੇ। ਕੀ ਹੋ ਗਿਆ? ਗਲਤ ਵੀ ਹੋ ਜਵੇ। ਅੱਜ ਕੱਲ ਫੋਨ ਪਤਾ ਕਿੰਨੇ ਮਹਿੰਗੇ,
ਇਹ ਆਪਣੇ ਮੋਬਾਈਲਾਂ ਦੇ ਕਾਊਂਟਰ ਤੇ ਆਪ ਬੈਠਾ ਹੋਣਾ, ਫਿਰ ਗਾਹਕ ਨੇ ਕਹਣਾ ਓਏ ਅੱਬੂ ਕਿੱਥੇ ਗਏ। ਉਸਤਾਦ ਜੀ ਉਹਨੇ ਦੱਸਿਆ ਮੈਨੂੰ ਇੱਕ ਕੰਮ ਸੀਰੀਅਸਲੀ, ਉਹ ਤੁਹਾਨੂੰ ਆਪ ਦੱਸਣਾ ਚਾਹ ਰਿਹਾ ਸੀਗਾ ਕਿ ਮੈਨੂੰ ਆਟੋ ਰਕਸ਼ਾ ਬਣਾ ਕੇ ਦਿਓ। ਆਟੋ ਰਕਸ਼ਾ? ਹਾਂਜੀ ਹਾਂ, ਵੀ ਤੂੰ ਕਹਿ ਰਿਹਾ ਸੀ ਨਾ। ਹਾਂਜੀ ਹਾਂਜੀ ਹਾਂ ਯਾਰ ਉਹਦੀ ਬ੍ਰੇਕ ਬਰੂਕ ਕਿੱਦਾਂ ਲੱਗੇਗੀ ਉਹਦੇ ਲਈ ਵੀ? ਉਹਦੇ ਆਪਣੇ ਵਾਸਤੇ ਕਹਿ ਰਿਹਾ ਨਾ, ਮੈਂ ਕਾਰੋਬਾਰ ਵਾਸਤੇ ਚੱਕੀ ਪਾ ਦੀ ਆਟੇ ਲਈ। ਓ ਹੋ ਉੱਤੋਂ ਕਣਕ ਕਿੱਦਾਂ ਪਾਊਗਾ ਇਹ? ਕੱਢੂਗਾ ਵੀ ਉੱਤੋਂ ਛੱਤ ਤੋਂ ਮੋਹਰਾ ਕਰੂਗਾ, ਉੱਤੋਂ ਛੱਤ ਤੇ ਜਾ ਕੇ ਯਾਰ ਮੁਦੱਸਰ ਭਾਈ ਕਿਸ ਵਾਸਤੇ ਨਾਲ ਆ ਮੇਰੇ? ਉਹਨੇ 24 ਘੰਟੇ ਤੇਰੇ ਨਾਲ ਹੀ ਨਾ ਰਹਿਣਾ। ਤੇ ਦੁਕਾਨ ਕਿਹੜਾ ਯਾਰ ਜਿਹੜਾ ਬੰਦਾ ਕਣਕ ਪਸਾਉਣਾ ਉਹਨੂੰ ਕਹੂਗਾ ਯਾਰ ਤੇਰਾ ਕਣਕ ਪਾ ਦੇ, ਕਿਤੇ ਆਂਢੀ ਗੁਆਂਢੀ ਨੂੰ ਆਵਾਜ਼ ਮਾਰ ਲਈ ਯਾਰ ਕਣਕ। ਸਾਜੀ ਉਹ ਗੱਲ ਸਮਝਾਓ ਕਿ ਪੁੱਤ ਤੂੰ ਕਰਨਾ ਬੜਾ, ਤੇਰਾ ਹਮਸਾਇਆ ਦੇ ਗਮਲੇ ਵਰਗਾ ਸਿਰ ਵਾ, ਵੀ ਉਹਨੇ ਨਹੀਂ ਨਾਲ ਕਰਨਾ। ਯਾਰ ਜਿਹੜਾ ਢੰਗ ਬਾਜ਼ਾਰ ਬਹਿ ਕੇ ਉਜਰੀ ਵੇਚਦਾ ਉਹਦਾ ਵੇਟਰ ਲਵਾ ਦੋ, ਬੈਠੇ ਬੈਠੇ ਬਹੁਤ ਅੱਛਾ ਹਾਂ ਉਹਦਾ ਵੇਟਰ। ਉਹਦਾ ਵੇਟਰ। ਯਾਰ ਇਦਾਂ ਦੇ 2 ਭਰਾ ਹੋਰ ਲਿਆਵੇ, ਉਹ ਜਿਹੜੀਆਂ ਨੂੰ ਕਵਾਂਗੇ ਯਾਰ ਇਹਨੂੰ 8-8 ਹਜ਼ਾਰ ਦੇਈ ਜਾ, ਇਹਨੂੰ ਤੇ ਥਾਲ ਰੱਖ ਲਾ, ਇਹਨੇ ਜਾਣੇ ਰੱਖ ਕੇ ਥਾਲ ਰੱਖ ਲਾ ਤੇ ਸਹੀ ਨਹੀਂ ਜਗ੍ਹਾ ਹੈਗੀ ਕੰਮ ਕਰਨ ਲਈ ਤੇਰੇ ਕੋਲ ਆਪਣੀ? ਉਹ ਮੁਦੱਸਰ ਭਾਈ ਦਾ ਉੱਥੇ ਹੈਗੀ ਆ। ਕੀ ਆ ਜਗ੍ਹਾ? ਯਾਰ ਉਹ ਦੁਕਾਨ ਉਹਦੇ ਚੋਂ ਕਾਲਾ, ਤੂੰ ਕੰਮ ਦੱਸ ਨਾ। ਤੂੰ ਕੰਮ ਦੱਸ ਦੇ ਕੋਈ ਚੰਗਾ ਜਿਹਾ। ਟੂਆ ਕਰਾਇਆ ਕਰੋ। ਯਾਰ ਇਹਨੂੰ ਨੰਬਰਾਂ ਦੀ ਜਵਾਦੀ ਯਾਰ ਤੂੰ ਆਹੋ ਤੇ ਕੀ ਉੱਥੇ ਬੰਦੇ 4 ਵਾਰੇ ਤਾਜ ਖੇਲ ਕੇ ਬਾਹਰ ਤੇਰੇ ਕੋਲ ਨਿਕਲੇ। ਇਮਾਨਦਾਰ ਵਾਲਾ ਮਸ਼ਵਰਾ ਨਹੀਂ। ਕੋਈ ਨਹੀਂ ਨੰਬਰ ਲੈ ਲਓ ਜੂਆ, ਹਾਲਾਂਕਿ ਉਹ ਵੀ ਇਸੇ ਕੰਮ ਦਾ, ਲੇਕਿਨ ਉਹ ਬੋਲ ਰਿਹਾ ਨਹੀਂ ਮੈਂ ਨਹੀਂ ਲੈਂਦਾ ਸਾਥ। ਮੈਂ ਕੰਮ ਦੱਸ ਰਿਹਾ, ਮੈਂ ਕਿਹੜਾ ਉਦਾਂ ਹੀ ਕਹਿ ਰਿਹਾ। ਹੁਣ ਇਹ ਨਾ ਕਹਿੰਦੀ ਦਵਾਈ ਵੇਚਣੀ ਸ਼ੁਰੂ ਕਰ ਹਾਂ, ਸਾਈਕਲ ਸਟੈਂਡ ਪਾ ਲਾ, ਸਾਈਕਲ ਸਟੈਂਡ ਪਾ ਲਾ, ਇਹਦਾ ਸਾਈਕਲ ਸਟੈਂਡ ਪਾ ਲਾ। ਤੂੰ ਆਪ ਦੱਸ, ਬੜਾ ਤੇਰਾ ਗੰਦੇ ਗਰਮੇ ਵਰਗਾ ਸਿਰ ਵਾ ਚੱਲ ਯਾਰ ਦੱਸ ਕੋਈ ਕਾਰੋਬਾਰ, ਬੜਾ ਤੇਰਾ ਠੋਸ ਗੋਲ ਗੱਪੇ ਜਿੱਡਾ ਸਿਰ। ਦੱਸਿਆ ਜੀ ਉਹੀ ਕਾਰੋਬਾਰ ਕਿਹੜਾ? ਦਰਜੀ ਵਾਲਾ ਉਹਨੂੰ ਤੇ ਜਾਂ ਮੋਬਾਈਲਾਂ ਵਾਲਾ। ਤੇਰਾ ਜਿਸਮ ਤੇਰੀ ਦਰਦੀ। ਓਕੇ ਕਰ। ਆਹੋ ਠੀਕ ਆ। ਇਹਨੂੰ ਇੱਕ ਬੰਦਾ 4 ਮੀਟਰ ਕੱਪੜਾ ਦੇਣ ਆਇਆ, ਉਹਨੂੰ ਕਹਿੰਦਾ ਤੂੰ ਥਾਂ ਨਹੀਂ ਲੈ ਆਇਆ ਯਾਰ। 4 ਮੀਟਰ ਇੱਕ ਬੰਦਾ ਰੁਮਾਲ ਚੁੱਕ ਕੇ ਫਿਰਦੇ, ਉਹਨੂੰ ਕਹਿੰਦਾ ਤੰਬੂ ਸਵਾਣਾ ਹੀ। ਉਹ ਟੀਵੀ ਠੀਕ ਕਰ ਲੈਣਾ, ਹਾਂਜੀ ਵਿੱਚ ਵੜ ਉਹ ਵੀ ਕੇ ਕਰ ਲਾਂਗੇ। ਵਿੱਚ ਵੜ ਕੇ ਟੀਵੀਆਂ ਦਾ ਕੰਮ ਕਰ ਲਾ। ਮੈਂ ਤਾਂ ਕੰਮ ਦੱਸਣਾ ਤੇ ਨੁੱਕਰ ਤੈਨੂੰ ਅੱਡਾ ਲਾ ਦੇਵੇ। ਬਰਫ ਲਾ ਦੋ ਫਿਰ। ਉਸਤਾਦ ਜੀ ਟੀਵੀ ਸਹੀ ਕਰਦਾ ਸੀ ਘਰ ਦੇ ਵਿੱਚ ਹੀ, ਇਹ ਟੀਵੀ ਅੰਦਰੋਂ ਕੱਢ ਕੇ ਨਾ ਟੀਵੀ ਦੇ ਵਿੱਚ ਵੜ ਕੇ ਟੀਵੀ ਸਹੀ ਕਰ ਰਹੇ ਤੇ ਆਪਾਂ ਫਰੰਟ ਤੇ ਬੈਠਾ ਜਿਹੜਾ ਬਗਦਾ ਯਾਰ ਕਾਰਟੂਨ ਕਿੱਦਾਂ ਚੱਲਣ ਰਹੇ। ਟੀਵੀ ਸਹੀ ਕਰ ਦਿੰਦਾ ਸੀ, ਅੰਦਰ ਅਦਾਕਾਰਾਂ ਨਾਲ ਲੜ ਪੈਂਦਾ ਸੀ। ਅੱਛਾ ਮੈਂ ਹਜੇ ਕੰਮ ਸ਼ੁਰੂ ਨਹੀਂ ਕੀਤਾ, ਤੁਸੀਂ ਪਹਿਲੇ ਗੱਲ ਰੱਖੀ ਕੋਲ। ਨਹੀਂ ਸਾਜੀ ਇਹਦੀ ਦੁਕਾਨ ਦੇ ਨਹੀਂ ਬਾਹਰ ਪੈਂਚਰ ਪੁੰਚਰ ਲਾ ਲਿਆ ਕਰ, ਤੇ ਸਾਈਕਲਾਂ ਦਾ ਕੰਮ ਪੈਂਚਰ ਪੁੰਚਰ। ਨਹੀਂ ਓ ਯਾਰ ਕੋਈ ਚੰਗਾ ਜਿਹਾ ਕੰਮ ਗਰਮੀਆਂ ਨਾਲ ਆਈਸਕ੍ਰੀਮ ਦੀ ਰੇੜੀ ਲਵਾ ਦੇ। ਹਾਏ ਆ ਜਿਹੜੀ ਵਾਲ ਸਟੈਪ ਹਾਂਜੀ ਟੌਂ ਟੌਂ ਕਰ ਲੇਗਾ? ਹਾਂ ਕਰ ਲੇਗਾ। ਛੋਟੀ ਛੋਟੀ ਕੁਲਫੀਆਂ ਬਣਵਾ ਨਹੀਂ ਤੇ ਮੈਡੀਕਲ ਸਟੋਰ ਦੇ ਬਾਹਰ ਆਈਸਕ੍ਰੀਮ ਵਾਲੀ ਮਸ਼ੀਨ ਕੋਨਾ ਉਹ ਕੋਣ ਵਾਲੀ ਹਾਂ ਉਹ ਲਵਾ। ਗਾ ਦਾਨਿਸ਼ ਭਾਈ ਅੱਛਾ ਕੰਮ ਉਹ ਲਵਾਵਾਂ ਇਹਨੂੰ। ਹਾਂ ਉਹ ਲਵਾ ਦੇ। ਜਨਮ ਚੱਲ ਰਿਹਾ ਉਹਨਾਂ ਦਾ। ਐ ਕਰਕੇ ਥੱਲੇ ਤੱਕ ਨਾ ਆਈਵੇ ਕੌਣ। ਮਾੜੀ ਐ ਕਰਕੇ ਥੱਲੇ ਵੱਜ ਗਈ ਕੌਣ। ਨਹੀਂ ਯਾਰ ਉਹ ਤੇ ਇੱਥੋਂ ਇੱਕ ਵਾਲ ਚ ਪਾ ਦਿੰਦਾ ਨਾ, ਇੱਕ ਵਾਲ ਦੇ ਵਿੱਚ ਇਹਦਾ ਵਾਲ ਹੀ ਥੱਲੇ ਤੱਕ 100 ਇਹਨੇ ਐ ਲੱਗਣਾ ਕਿਤੇ ਕੈਨ ਭਰਨ ਡਿਆ ਨੀਲੀ। ਤੂੰ ਆਪ ਹੀ ਦੱਸ ਨਾ, ਤੇਰਾ ਕੈਸਾ ਖੁਸਰੇ ਦਾ ਥੁੱਕਦਾ ਵਰਗਾ ਸਿਰ। ਯਾਰ ਕਿਤੇ ਆਪ ਹੀ ਦੱਸ ਨਾ ਮੇਰਾ ਪੁੱਤ, ਤੇਰਾ ਫੇਵਰਟ ਕੀ ਆ? ਇਹ ਕਿੰਨਾ ਕੁ ਦੱਸੀ ਜਾਵਾਂ, ਦੱਸਿਆ ਤਾਂ ਹੈਗਾ 4 ਕਾਰੋਬਾਰ ਦਾ ਛੱਡਿਆ। ਕਿਹੜੇ ਕਿਹੜੇ ਦੱਸ, ਉਸਤਾਦ ਜੀ ਨੂੰ ਦੱਸ ਨਾ। ਉਹਨਾਂ ਨੇ ਯਾਰ ਸੀਲਿੰਗ ਦਾ ਕੰਮ ਕਰ ਲੈ, ਜਿਹੜੀ ਸੀਲਿੰਗ। ਉਸਤਾਦ ਜੀ ਤੁਸੀਂ ਨੇ ਛੋਟੇ ਛੋਟੇ ਕੰਮ ਦੱਸਣ ਦੇ। ਸਾਜੀ ਖੋਤਾ ਹੀ ਖੂਹ ਚੋਂ ਕੱਢ ਲਿਆ ਤੁਸੀਂ ਬਾਹਰ। ਉਹ ਯਾਰ ਥੱਲੇ ਕੋਈ ਚੀਜ਼ ਰੱਖਣੀ ਉਹਨੇ। ਸੀਲਿੰਗਾਂ ਦੇ ਬੰਦੇ ਜਿਹੜੇ ਫੁੱਲ ਸਾਈਜ਼ ਦੇ ਬੰਦੇ ਹੁੰਦੇ ਉਹ ਕਿਹੜਾ ਖਲੋਕ ਕਰ ਦਿੰਦੇ। ਉਸਤਾਦ ਜੀ ਉਹ ਭਲਾ ਕੀ ਉਹਨਾਂ ਨੇ ਕਰਦੇ? ਜਿਹੜੀ 12 ਫੁੱਟ ਦੀ ਘੋੜੀ ਲਿਆਉਣੀ ਉਹ 14 ਦੀ ਲੈ ਆਊਗਾ। ਉਹ ਭਲਾ ਕੀ ਕਰਦੇ ਆ? ਇਸ ਤਰ੍ਹਾਂ ਹੋ ਸਕਦੇ ਆ। ਸੀਲਿੰਗ ਹੁੰਦੀ ਹੈ 10 ਫੁੱਟ ਤੇ, ਇਹਨੇ ਉੱਤੋਂ 10 ਫੁੱਟ ਛੱਡ ਦੇਣਾ, 2 ਫੁੱਟ ਤੇ ਸੀਲਿੰਗ ਕਰ ਦੇਣੀ ਇਹਨੇ। ਦੇਖੋ ਆਪਣੇ ਹਿਸਾਬ ਨਾਲ। ਆਪਣੇ ਹਿਸਾਬ ਨਾਲ ਇਹਨੇ ਕਹਿੰਦਾ ਉੱਤੇ ਵੀ ਰਹੀ ਆਇਆ, ਕੋਈ ਰੌਲਾ ਨਹੀਂ, ਤੇਰਾ ਕਮਰਾ ਬਣ ਗਿਆ ਉੱਤੇ ਵੀ। ਯਾਰ ਕੀ ਯਾਰ ਤੂੰ ਆਪ ਦੱਸ ਮੇਰਾ ਭਾਈ, ਤੂੰ ਗੱਲ ਕਰ। ਏਸੀ ਲਾਉਣੇ ਸ਼ੁਰੂ ਕਰ ਦੇ। ਗਰਮੀਆਂ 'ਚ ਏਸੀਆਂ ਦਾ ਕੰਮ, ਸਰਦੀਆਂ ਉਸਤਾਦ ਜੀ ਤੁਸੀਂ ਵੀ ਨੀਵੇਂ ਕਾਰੋਬਾਰ ਦੱਸੋ, ਤੁਸੀਂ ਵੀ ਉੱਚਾ ਹੀ ਦੱਸੀ ਜਾਣ ਡਏ ਆ। ਕਸਾ ਤੇਰਾ ਗਿੱਠੇ ਸਪਾਈ ਵਰਗਾ। ਨਹੀਂ ਮੇਰਾ ਪੁੱਤ ਤੂੰ ਆਪ ਦੱਸ ਨਾ, ਬੜਾ ਤੇਰਾ ਛੁਰੀਆਂ ਲਾਉਣੇ ਪੱਥਰ ਵਰਗਾ ਸਿਰ ਤੇ ਇੰਜ ਕਰਕੇ ਦੀ ਲੱਗਦੇ। ਛੁਰੀਆਂ ਲਾਉਣ ਵਾਲਾ ਪੱਥਰ। ਯਾਰ ਦੱਸ ਯਾਰ, ਡਾਊਨ ਕੋ ਉਸਤਾਦ ਜੀ ਮੌਜ ਚ ਆਏ ਆ, ਤੈਨੂੰ ਪਤਾ ਮਾਸ਼ਾਅੱਲਾ ਤਬੀਅਤ ਹੈਪੀ ਤੋਂ ਮਨਵਾਲਾ ਜੋ ਮਨਵਾਉਣਾ ਹੁਣ ਕਰਵਾਲਾ ਕੁਛ। ਦੱਸ ਬੜਾ ਖੰਭਾ ਵਾਲਾ ਡਰਮ ਲੱਗਣੇ ਅੱਜ। ਦੱਸ ਉਸਤਾਦ ਜੀ ਜਾਂ ਮੋਬਾਈਲਾਂ ਵਾਲਾ ਹੋਵੇ ਹਲੋ ਜਾਂ ਦਰਜੀ ਵਾਲਾ ਹੋਵੇ ਤੇ ਜਾਂ ਉਹ ਆਈਸਕ੍ਰੀਮ ਵਾਲਾ ਮਸ਼ੀਨ ਵਾਲਾ। ਹਾਂ ਉਹ ਵੀ ਠੀਕ ਆ। ਆ ਤਿੰਨਾਂ ਚੋਂ ਇੱਕ ਜਿਹੜਾ ਮਰਜ਼ੀ ਹੋਵੇ। ਲਓ ਮੈਂ ਤੁਹਾਨੂੰ ਦੱਸਦਾ, ਹੁਣ ਅਸੀਂ ਮਸ਼ੀਨ ਇੰਜ ਕਰੀ ਦੀ ਨਾ ਉਸਤਾਦ ਜੀ, ਇੰਜ ਆ ਘੰਟੇ ਤੋਂ ਇਹੀ ਦੱਸੀ ਚੜ ਜਾਣਾ, ਉੱਤੋਂ ਚੜਨਾ। ਉਹ ਕਰਦੇ ਮੋਬਾਈਲਾਂ ਦਾ ਕੀ ਕਰੂਗਾ ਇਹ? ਰਿਪੇਅਰ ਕਰਨਾ ਬਹਿ ਕੇ ਯਾਰ। ਬਹਿ ਕੇ ਕਰਨਾ ਕੀ, ਮੋਟਰਸਾਈਕਲ ਤੇ ਮੈਂ ਲੈਣ ਜਾਇਆ ਭਾਈ ਉਹ ਨਹੀਂ ਹੋਣਾ ਨਹੀਂ ਐਵੇਂ। ਨਹੀਂ ਤੁਹਾਨੂੰ ਮੈਂ ਦੱਸਦਾ, ਇਹਨੂੰ ਨਾ ਡਾਊਨਲੋਡਿੰਗ ਦਾ ਕੰਮ ਹੁੰਦਾ ਵਾ ਮੋਬਾਈਲਾਂ ਦੇ ਗਾਣੇ ਸ਼ਾਣੇ ਕੰਪਿਊਟਰ ਤੇ ਬਹਿ ਕੇ ਸੀ। ਹਾਂ ਉਹ ਕਾਊਂਟਰ ਲਵਾ ਦੇ ਨਾਲ ਐਕਸੈਸਰੀਜ਼, ਕੋਈ ਕਾਰਡ ਸ਼ਾਰਡ, ਮੈਮਰੀ ਕਾਰਡ, ਚਾਰਜਰ ਵਗੈਰਾ, ਇਹ ਉਹ ਹੈਂਡ ਫ੍ਰੀ। ਹਾਂ
ਉਹ ਬੈਠਾ ਬਿਠਾਇਆ ਤੂੰ ਦੇ ਸਕਦਾ। ਮੈਂ ਕਹਿ ਰਿਹਾ ਕਿ ਤੂੰ ਦੁਕਾਨ 'ਚ ਨੁੱਕਰ ਤੇ ਬਣਾ ਉਹ ਤੇ ਈਜ਼ੀ ਹੋ ਜਾਣਾ ਇਹਦੇ ਉੱਥੇ easy ਹੋ ਜਾਣਾ। ਸਾਈਡ ਤੇ ਬਹਿ ਆਹ ਗਿਆ ਸਹੀ ਤੂੰ ਆਪਣਾ ਕਿਸੇ ਨੂੰ ਬਹੁਤਾ ਉੱਤੇ ਚਾਰਜਰ ਨਾ ਟੰਗੀਆਂ ਹੈਂਡ ਫਰੀਆਂ। ਉਹ ਨਹੀਂ ਤਾਂ ਬੱਚਿਆਂ ਵਾਲੀਆਂ ਗੇਮਾਂ ਨਹੀਂ ਉਹ ਐ ਕਰਨਾ ਕਿੱਦਾਂ ਉਹਦਾ ਸਿੱਕੇ ਵੀ ਥੱਲੇ ਉਹ ਪੈਂਦੇ ਸਿੱਕੇ ਹੁੰਦੇ। ਉਹ ਸਹੀ ਸਿੱਕੇ ਹੀ ਪੈਣੇ ਆਪ ਤੇ ਨੇ ਜਦੋਂ ਖੇਡਣਾ ਇਹਨੇ ਇੰਜ ਕਰਕੇ ਖੇਡਣਾ। ਨਾਜ਼ਰ ਕਹਿੰਦਾ ਦੇਖੀ ਮਰ ਦੇਖੀ ਗਿਆ। ਮਰ ਗਿਆ। ਇਹਨੂੰ ਇਹ ਨਹੀਂ ਪਤਾ ਲੱਗਣਾ ਵੀ ਮੇਰਾ ਘੰਟਾ ਹੋ ਗਿਆ ਮੇਰਾ ਐਂਡ ਹੋਇਆ ਹੋਇਆ। ਇਹਨੇ ਵਾਦਾਂ ਦੀ ਪਛਾਣ ਰੱਖਿਆ ਕਰਨੀ ਕਰ ਸ਼ਨਾ ਇਹ ਉਹਦੀ ਉਹ ਮਾਰਦਾ ਉਦੋਂ ਦੀ ਇਹ ਮੇਰੀ ਆਉਂਦੀ। ਇਹਨੇ ਤਾਂ ਖੇਲਣ ਉਹ ਇਹ ਹਾਜੀ ਕਿਦਾਂ ਮੱਲਿਆ ਗਿਆ। ਸਾਰੀਆਂ ਜਿਹੜੇ ਚ ਗੇਮਾਂ ਹੁੰਦੀਆਂ ਨਾ ਉਹ ਚ ਸਿੱਕਾ ਪਾ ਕੇ ਮੁੰਡੇ ਨੂੰ ਕਹਿੰਦਾ ਆ ਚੀਚੂ ਮੀਚੂ ਮੱਲ ਦੇ। ਨਹੀਂ ਇੱਕ ਵੱਡੇ ਬੰਦੇ ਨੇ ਉਹਨੂੰ ਇੱਥੇ ਪਾਇਆ ਹੈ ਗੋਦੀ 'ਚ ਤੇ ਉੱਥੇ ਬੈਠਾ ਖੇਡਣ ਦੇ ਹੈਗੇ। ਐਵੇਂ ਕਹੀ ਨਾ ਦੇਖੀ ਭਲਾ ਮਾਰਤਾ ਮੁੱਕਾ। ਉਸਤਾਦ ਜੀ ਇੱਕ ਦਿਨ ਨਾ ਅਸੀਂ ਸਲਮਾਨ ਭਾਈ ਦਾ ਸ਼ੋਅ ਕਰ ਰਹੇ ਤੇ ਅਮਜਦ ਭਾਈ ਨੇ ਕਿਹਾ ਯਾਰ उमैर भाई आप थोड़ा हो जाए, आपका ना फ्रेम सही नहीं आएगा। पीछे कहना ओए आ जाएगा आप लगाओ कैमरा। मैं कहा तेरा कोई तलक है और उन्होंने फ्रेम लिया नहीं, फ्रेम हो जाएगा कहता 10 मिनट तक कहते उर्दू बोलता वा यार दस को काम बड़ा बलडोजर दी स्टपनी वर्गा सिर है तेरा यार। उस्ताद जी मेरी तो सलाह है अगे सर्दियां आ रही हैं समोसे चिप्स वगैरह ਉਹ कैसा ਲੱਖ ਰੁਪਏ ਵਾਲੇ ਭੱਲੇ ਵਰਗਾ ਸਿਰ। ਇਹ ਦੁਕਾਨ ਅੱਗੇ ਲੱਗ ਜਾਂਦੇ ਨਾਲ ਥੋੜੀ ਜਿਹੀ ਜਗ੍ਹਾ ਕਿੰਨੀ ਥੋੜੀ ਜਿਹੀ ਐਵੇਂ ਆਇਆ ਤੇ ਗਏ ਤੁਸੀਂ ਆਪ ਹਿਸਾਬ ਲਾਓ ਪਕੌੜੇ ਸਮੋਸੇ ਤੇ ਵੀ ਇਹਦਾ ਪਕੌੜਾ ਕਿੱਦਾਂ ਦਾ ਕੱਢੂਗਾ। ਐ ਲੱਗ ਰਿਹਾ ਕੁਲਤਾਰੀ ਕਰਨ ਤੇ ਐ ਲੱਗਣਾ ਬੜੀਆਂ ਕੱਢਣ ਦੇ ਆ ਬੜੀਆਂ। ਦੱਸ ਯਾਰ ਕੋ ਆਪ ਉਸਤਾਦ ਤੁਸੀਂ ਹਿਸਾਬ ਲਾ ਇੱਥੇ ਗੇਟ ਦੇ ਅੱਗੇ ਲਾ ਲਓ ਕੋਈ ਹਿਸਾਬ ਆਪਣੇ ਬਾਹਰ ਇੱਥੇ ਲਾ ਦਿਓ ਕੋਈ ਹਿਸਾਬ। ਗੇਟ ਦੇ ਕਿਤੇ ਲੱਗਾ ਪਿਆ ਬੜਾ। ਇਹ ਤਾਂ ਵਾਕਈ ਗੱਲ ਸਹੀ ਹੈ। ਸਹੀ ਗੱਲ ਹੈ। ਮੈਂ ਤਾਂ ਚੁੱਕਣ ਨੂੰ ਫਿਰਦਾ ਸਾਹਿਬ। ਓਏ ਹੋਏ ਦੱਸ ਮੇਰਾ ਪੁੱਤਰ ਆਪ ਦੱਸ ਬੜਾ ਤੇਰਾ ਲੱਕੜ ਦੇ ਸਿਲੰਡਰ ਵਰਗਾ ਸਿਰ ਵਾ ਕਿਤੇ ਦੱਸੀ ਦਾ ਵੀ ਹੁੰਦਾ ਵਾ। ਲਓ ਜੀ ਨਾਜ਼ਰੀਨ ਤੁਸੀਂ ਕੋ ਦੱਸੋ ਯਾਰ ਮੈਂ ਸੱਚੀ ਕਹਿ ਰਿਹਾ ਐਸਾ ਕੰਮ ਜਿਹਦੇ ਚ ਚਲੋ 1500 ਦੀ ਦਿਹਾੜੀ। ਸੋਚ ਲੈ ਤੂੰ ਵੀ ਗੈਂਡਾ ਸਾਹ ਲੈਣ ਡਿਆ ਹੁੰਦਾ। ਇਹਨੂੰ ਕਲੀਨਰ ਸੀਗਾ ਬੜਾ ਸੋਹਣਾ 19000 ਰੁਪਏ ਤਨਖਾਹ ਦੇ ਕੰਮ ਕਰਦਾ ਸੀ ਉਸਤਾਦ ਜੀ, ਜਾਣ ਕੇ ਛੱਡਿਆ ਨੇ। ਕਿਉਂ? ਟੂਲ ਪਲਾਜ਼ਾ ਨਹੀਂ ਉੱਥੋਂ ਬੱਸ ਨੰਗਲ ਨੇ ਗਿਆ ਉਹ ਚਿੱਟ ਲੈਣ ਦੇ ਤੇ ਆਪ ਟੂਲ ਪਲਾਜ਼ੇ ਬਾਂਸ ਦਾ ਝੂਟ ਲੈਣ। ਕਹਿੰਦਾ ਲੱਖ ਲਾਣਾ ਤੈਨੂੰ 19000 ਦੀ ਤਾਂ ਤੂੰ ਕੀ ਕਰਨ ਡਿਆ ਯਾਰ ਤੇਰਾ ਕੀ ਜ਼ੇਨ ਕਹਿੰਦਾ ਇੱਕ ਵਾਰੀ ਉਹ ਭਾਈਜਾਨ ਮੈਂ ਦੱਸ ਛੱਡਿਆ ਹੁਣ। ਇਹ ਇਧਰ ਨਰਾਨ ਕਗਾਨ ਵਾਲੀ ਸਾਈਡ ਤੇ ਨਾ ਇੱਕ ਬੱਸ ਵਾਲੇ ਨੇ ਇਹਨੂੰ 30000 ਰੁਪਏ ਮਹੀਨੇ ਦਾ ਰੱਖਿਆ ਸੀ। ਅੱਛਾ ਜੀ ਹਾਂਜੀ ਉਹ ਜਦੋਂ ਕਿਤੇ ਚੜਾਈ ਆਉਂਦੀ ਸੀ ਨਾ ਰੋਕਣੀ ਹੁੰਦੀ ਸੀ ਉਹਨੂੰ ਟਾਇਰ ਥੱਲੇ ਦੇ ਕੇ ਪਿੱਛੇ ਉਸਤਾਦ ਜੀ ਮੈਨੂੰ ਪਤਾ ਵਾ ਇਹਨੂੰ ਪਤਾ ਹੀ ਨਹੀਂ ਹੈਗਾ। ਤੈਨੂੰ ਪਤਾ ਹੀ ਨਹੀਂ ਤੇਰਾ। ਉਸਤਾਦ ਜੀ ਇਹ ਚੰਦ ਵੇਖਣ ਵਾਲੇ ਮਹਿਕਮੇ 'ਚ ਲੱਗ ਗਿਆ। ਕੋਠੇ ਤੇ ਚੜ ਕੇ ਨਾ ਚੰਦ ਵੇਖ ਰਿਹਾ ਪੌਣੇ ਘੰਟੇ ਬਾਅਦ ਕਹਿੰਦਾ ਜੀ ਕੁਛ ਨਹੀਂ ਹੈਗਾ ਸਿਰਫ ਨਾ ਚੰਦ ਦੇ ਵਿੱਚ ਨਾ ਮੋਰੀ ਹੋਈ ਮੈਨੂੰ ਨਜ਼ਰ ਆ ਰਹੀ ਮੋਰੀ। ਉਹਨਾਂ ਨੇ ਦੇਖਿਆ ਤੇ ਅੱਗੇ ਕੰਧ ਹਾਲੇ ਇੱਥੇ ਤੱਕ ਕੰਧ ਸੀ ਨਾ ਪਰਦੇ ਵਾਲੀ ਉਹਦੇ ਥੱਲੇ ਜਿਹੜੀ ਪਰਦੇ ਦੀ ਮੋਰੀ ਨਹੀਂ ਉਹਦੇ ਵਿੱਚੋਂ ਵੇਖਣ ਦਿਆ ਇੱਟਾਂ ਹੀ ਵੇਖੀ ਜਾ ਰਿਹਾ। ਚੰਦ ਵਾਲੇ ਮਹਿਕਮੇ ਚ ਸੀਗਾ ਉਂਝ ਦੂਰਬੀਨ ਅੱਗੋਂ ਲੰਘਿਆ ਉਹਨਾਂ ਨੇ ਐਲਾਨ ਕਰਤਾ ਕਿ ਉਹਨਾਂ ਨੂੰ ਆ ਨਜ਼ਰ ਆਇਆ। ਚੰਨ ਵੇਖਣ ਵਾਲੇ ਮਹਿਕਮੇ ਸੀਗਾ 2 ਦਿਨ ਪਹਿਲੇ ਕਹਿੰਦਾ ਚੰਨ ਨਜ਼ਰ ਆ ਗਿਆ, ਬਾਅਦ ਚ ਪਤਾ ਲੱਗਾ ਉਹ ਮਸਜਿਦ ਦੇ ਮਨਾਰ ਵਾਲਾ ਚੰਨ ਨਹੀਂ ਉਹ ਦਿਖਾਈ ਆ ਗਿਆ ਕਿਹਦਾ ਨਜ਼ਰ ਆ ਗਿਆ ਚੰਨ ਸਟੀਲ ਦਾ। ਆਹੋ ਲਓ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ। ਮੇਰੀ ਹਿਚਕੀ ਦਾ ਮੈਨੂੰ ਦੱਸਣਾ ਇਹ ਹਿਚਕੀ ਲੱਗਦੀ ਕਿਉਂ? ਕੋਈ ਤਾਂ ਸਰ ਇਹਦਾ ਕੀ ਲੌਜੀਕ ਅੰਦਰੋਂ ਇਹਦੇ ਕੀ ਸਿਸਟਮ ਦਾ ਹੁੰਦਾ ਮਸਲਾ? ਪੋਟਾਸ਼ੀਅਮ ਦੀ ਕਮੀ ਹੁੰਦੀ ਸੀ ਪੋਟਾਸ਼ੀਅਮ ਉਹ ਨਹੀਂ ਇਹ ਹਾਰਡਵੇਅਰ ਦਾ ਕੀ ਕਰਕ ਕਰਕੇ ਕੀ ਹੁੰਦਾ? ਪੈਟਰੋਲ ਦੀ ਸਮੈਲ ਦੀ ਵਜ੍ਹਾ ਤੋਂ ਵੀ ਲੱਗਦਾ। ਨਹੀਂ ਪੈਟਰੋਲ ਦੇ ਅੱਛਾ ਇੱਕ ਹਿਚਕੀ ਤੇ ਡਕਾਰ। किसी जिस्म में मादे की मिकदार को हिजकी कहते हिचकी लगी हैं। कई वक्त हिचकी में तय करदा फासले को हिजकी कहते हैं। ਉਹ ਜਾ ਹਿਚਕੀ। ਉਸਤਾਦ ਜੀ ਮੁਦੱਸਰ ਵਰਗਾ ਬੰਦਾ ਨਾ ਵਿਆਹ ਤੋਂ ਸਾਰੀ ਰੋਟੀ ਖਾ ਕੇ ਨਾ ਜਾਣ ਲੱਗਾ ਫਿਰ ਕਰੂਗਾ ਗੋਸ਼ਤ ਕਿਤੇ 10 ਮਿੰਟ ਪਿਆਰ ਰਹਿੰਦਾ ਨਾ ਹੋਰ ਬੜਾ ਮਜ਼ਾ ਆਉਣਾ ਸੀ ਯਾਰ ਚੁੱਪ ਕਰ ਥੋੜਾ ਜਿਹਾ ਹੋਰ ਭੁੰਨ ਲੈਂਦੇ ਨਾ ਰੱਜ ਕੇ ਰੋਟੀ ਖਾ ਕੇ। ਆਹ ਸਹੀ ਗੱਲ। ਇਦਾਂ ਦੇ ਬੜੇ ਅੱਬੂ ਨੂੰ ਕਹਿਣ ਦੇ ਗ੍ਰੀਨ ਟੀ ਦਾ ਵੀ ਇੰਤਜ਼ਾਮ ਵੀ ਕੀਤਾ ਨੇ ਯਾਦ ਆ ਚੁੱਪ ਕਰਕੇ ਕਿਤੇ ਕਸਟਰਡ ਵੀ ਆਇਆ ਭਲਾ। ਲਓ ਦੱਸ ਜੀ ਯਾਰ ਹੁਣ ਕੋਈ ਕੰਮ ਨਹੀਂ ਉਹ ਆਪੇ ਹੁਣ ਤੁਸੀਂ ਦੱਸ ਦੇਣਾ ਭਾਜੀ। ਨਾ ਤੇ ਨਹੀਂ ਤੁਸੀਂ ਦੱਸ ਦੇਣਾ ਕਿਹੜਾ ਐਸਾ ਕੰਮ ਆ ਜਿਹਦੇ ਚ साजिद ने ਰਿਸਪੈਕਟ जिम पवाना ਹੈ। जिम ਮੈਂ ਇਹਨੂੰ ਕੁੱਤੇ ਪਵਾ ਦੇਣਾ। ਨਾਜ਼ਰੀਨ ਤੁਸੀਂ ਦੱਸਣਾ ਕਿਹੜਾ ਐਸਾ ਕੰਮ ਆ ਕਿ ਜਿਹੜਾ ਨਾ ਇਹ ਦੋਨੇ ਜਣੇ ਹਾਂ ਇਹ ਕਰ ਲੈਣ ਦੇਣਾ ਦਾ ਗੁੱਸਾ। ਤੁਸੀਂ ਦੱਸਣਾ ਕਿ ਜਿਹੜਾ ਇਹਦੇ ਹਿਸਾਬ ਨਾਲ ਬਿਲਕੁਲ ਓਕੇ ਹੋਵੇ ਕੰਮ। ਬੇਟਾ ਆਰਾਮ ਨਾਲ ਕਰੀ ਜਾਵੇ ਬਸ। ਢਾਟ ਵਈਏ ਦਾ ਕੰਮ ਕਰ ਲਵੇ ਮਕਾਨ ਮਤਲਬ ਨਹੀਂ ਢਾਈਦੇ ਜਿਹੜੇ ਦੂਰੋਂ ਆ ਕੇ ਵੱਜੇ ਕੰਨ। ਹਾਂ ਟੱਕਰਾਂ ਮਾਰ ਮਾਰ ਕੇ। ਇਹਨੇ ਜਨਮ ਦਾ ਆਪਣੇ ਪਿੰਡ ਦੇ ਵਿੱਚ ਟੱਕਰ ਮਾਰ ਕੇ ਦੁੰਬਾ ਮਾਰਿਆ ਹੀ ਟੱਕਰ ਮਾਰ ਕੇ ਦੁੰਬਾ ਮਾਰਤਾ ਸੀ ਉਸਤਾਦ ਜੀ। ਨਹੀਂ ਇਹਨਾਂ ਨੂੰ ਪਤਾ ਮੈਨੂੰ ਓਏ ਉਹ ਟੱਕਰ ਮਾਰ ਕੇ ਨਹੀਂ ਮਾਰਦਾ। ਮੈਨੂੰ ਨਹੀਂ ਪਤਾ ਇਹਨੂੰ ਨਹੀਂ ਪਤਾ। ਤਾਜ ਇਹਨੇ ਦੁੰਬੇ ਦੀ ਨਾ ਬੈਕ ਸਾਈਡ ਤੇ ਟੱਕਰ ਮਾਰੀ ਉਹ ਨਾ ਟੁੰਮ ਕਰਕੇ
6.5 ਮੀਟਰ ਦੂਰ ਨਿਕਲ ਜਾ ਠੰਡ ਵੱਜ ਗਿਆ ਠੰਡ ਵੱਜ ਗਿਆ ਚੱਕੀ ਤੋਂ ਠੰਡ ਵੱਜਾ ਓਕੇ ਜੀ ਨਾਜ਼ਰੀਨ ਅੱਲਾਹ ਹਾਫਿਜ਼ ਕਰਕੇ ਉਹਦੇ ਨਾਲ ਰੇਸ ਨਹੀਂ ਕੱਢਣ ਦਿਆ ਮਾਰ ਕੇ ਵਿੱਚ ਓਕੇ ਜੀ ਨਾਜ਼ਰੀਨ ਅੱਲਾਹ ਹਾਫਿਜ਼